वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं तुहाडी होस्ट नीदम कौर मैं टीवी रिपोर्ट ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੀਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਟੀਵੀ 84 ਦੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 28 ਨਵੰਬਰ 2023 15 ਮੱਘਰ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਜਨ ਕੇਬਲ, ਪਰਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੇਨ ਰੈਪਿਡ ਮਿਸ਼ੀਗਨ ਤੋਂ ਸਰਦਾਰ ਸੁਰਜੀਤ ਸਿੰਘ ਮੰਜਰਾ ਵੱਲੋਂ। ਸੋ ਇਹਨਾਂ ਨੇ ਖਾਲਸਾ ਦੀ ਪ੍ਰਾਪਤੀ ਲਈ ਕੰਮ ਕਰ ਰਹੇ ਅਦਾਰਿਆਂ ਦੀ ਮਦਦ ਕਰਨ ਲਈ ਬੇਨਤੀ ਕੀਤੀ ਹੈ। ਟੀਵੀ 84 ਦੀ ਸਪੋਰਟ ਕਰਨ ਲਈ ਵੀ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਰਜੀਤ ਸਿੰਘ ਮੰਜਰਾ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਇਸ ਵੇਲੇ ਅਮਰੀਕਾ ਅਤੇ ਭਾਰਤ ਵਿੱਚ ਭਾਰਤ ਦੀ ਜਿਹੜੀ ਟ੍ਰਾਂਸਨੈਸ਼ਨਲ ਦਹਿਸ਼ਤਗਰਦੀ ਨੂੰ ਲੈ ਕੇ ਕਾਫੀ ਤਣਾਅ ਵਾਲੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ। ਪਰ ਹੁਣ ਇਸ ਮੁੱਦੇ ਤੇ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਦਾ ਟੈਸਟ ਹੋਣ ਵਾਲਾ ਹੈ ਔਰ ਭਾਰਤ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ 26 ਜਨਵਰੀ ਦੀ ਰਿਪਬਲਿਕ ਡੇ ਪਰੇਡ ਮੌਕੇ ਚੀਫ ਗੈਸਟ ਦੇ ਤੌਰ ਤੇ ਸੱਦਿਆ ਹੈ। ਉਸ ਤੋਂ ਅਗਲੇ ਦਿਨ ਕੁਆਡ ਦੀ ਦਿੱਲੀ ਵਿੱਚ ਮੀਟਿੰਗ ਵੀ ਰੱਖੀ ਗਈ ਹੈ। ਸੋ ਹੁਣ ਦੇਖਣਾ ਇਹ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਭਾਰਤ ਦੇ ਸੱਦੇ ਨੂੰ ਠੁਕਰਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗ੍ਰੈਂਡ ਰੈਪਿਡਸ ਮਿਸ਼ੀਗਨ ਤੋਂ ਵੀਰ ਸੁਰਜੀਤ ਸਿੰਘ ਮੰਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਆਪਣੀ ਇੰਡੀਆਨਾ ਫੇਰੀ ਦੌਰਾਨ ਅਸੀਂ ਗ੍ਰੈਂਡ ਰੈਪਿਡਸ ਗੁਰਦੁਆਰਾ ਸਾਹਿਬ ਵੀ ਗਏ। ਭਾਈ ਪ੍ਰਿਤਪਾਲ ਸਿੰਘ ਜਿਹੜੇ ਬਹੁਤ ਸਾਡੇ ਪਿਆਰੇ ਸੱਜਣ ਨੇ ਉਹਨਾਂ ਵੱਲੋਂ ਅਖੰਡ ਪਾਠ ਸਾਹਿਬ ਰਖਾਇਆ ਹੋਇਆ ਸੀ। ਸੋ ਉਸ ਮੌਕੇ ਦੇ ਉੱਤੇ ਸਰ ਸੁਰਜੀਤ ਸਿੰਘ ਮੰਡ ਉੱਥੇ ਹੀ ਮੌਜੂਦ ਸਨ ਲੰਗਰ ਹਾਲ ਦੇ ਵਿੱਚ ਔਰ ਉਹਨਾਂ ਵੱਲੋਂ ਜਿੱਥੇ ਟੀਵੀ 84 ਦੀ ਸ਼ਲਾਘਾ ਕੀਤੀ ਗਈ ਉੱਥੇ ਉਹਨਾਂ ਨੇ ਆਪਣੇ ਵੱਲੋਂ ਡੋਨੇਟ ਵੀ ਕੀਤਾ। ਸੋ ਅਸੀਂ ਇਹ ਜਿਹੜੇ ਸਾਰੇ ਸਾਡੇ ਵੀਰ ਪਿਆਰ ਕਰਨ ਵਾਲੇ ਨੇ ਕੌਮ ਦੇ ਨਾਲ ਵੀ ਵੈਸੇ ਵੀ ਮਹਿਸੂਸ ਕਰਦੇ ਨੇ ਕਿ ਕੁਝ ਚੰਗਾ ਹੋ ਰਿਹਾ। ਅਸੀਂ ਇਹਨਾਂ ਸਾਰਿਆਂ ਦੇ ਹੀ ਸ਼ੁਕਰਗੁਜ਼ਾਰ ਹਾਂ। ਅਸੀਂ ਇਹ ਵੀ ਦੱਸਦੇ ਹੀ ਹੈ ਕਿ ਕੱਲ ਦੇ ਸਾਡੇ ਪਹਿਲੇ 3 ਸੈਗਮੈਂਟ ਬਹੁਤ ਪਸੰਦ ਕੀਤੇ ਗਏ ਕਿਉਂਕਿ ਕੱਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਔਰ ਬਹੁਤ ਸਾਰੇ ਸਾਡੇ ਵੀਰਾਂ ਨੇ ਕਿਹਾ ਕਿ ਜੀ ਨਨਕਾਣਾ ਸਾਹਿਬ ਤੋਂ ਵੀ ਲਾਈਵ ਚੱਲ ਰਿਹਾ ਸੀ, ਦਰਬਾਰ ਸਾਹਿਬ ਤੋਂ ਵੀ ਔਰ ਹੋਰ ਵੀ ਬਹੁਤ ਸਾਰੇ ਸਮਾਗਮ ਹੋਏ ਨੇ। ਲੇਕਿਨ ਜਿਹੜਾ ਗੁਰੂ ਨਾਨਕ ਸਾਹਿਬ ਦਾ ਮੈਸੇਜ ਤੁਸੀਂ ਕਨਵੇ ਕੀਤਾ ਜਿਹੜਾ ਅੱਜ ਦੇ ਕੰਟੈਕਸਟ ਦੇ ਵਿੱਚ ਅੱਜ ਦੇ ਪ੍ਰਸੰਗ ਦੇ ਵਿੱਚ ਸਭ ਤੋਂ ਰਿਲੇਟਿਵ ਹੈ ਉਹ ਸਾਨੂੰ ਕਿਤੇ ਵੀ ਹੋਰ ਨਜ਼ਰ ਨਹੀਂ ਆਇਆ। ਹਰ ਥਾਂ ਇਸ ਨੂੰ ਭਗਤੀ ਰੰਗ ਜਾਂ ਸ਼ਰਧਾ ਰੰਗ ਦਿੱਤਾ ਗਿਆ ਜਿਹੜਾ ਜ਼ਰੂਰੀ ਵੀ ਹੈ ਔਰ ਹੈ ਵੀ ਹੈ। ਲੇਕਿਨ ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਸਿੱਖ ਹੋਣ ਦਾ ਦਾਅਵਾ ਕਰਦੇ ਤੇ ਸਾਡੇ ਅੱਖਾਂ ਸਾਹਮਣੇ ਹੋ ਰਿਹਾ ਜੋ ਜ਼ੁਲਮ ਹੈ ਉਸ ਬਾਰੇ ਅਸੀਂ ਜਾਂ ਅੱਖਾਂ ਬੰਦ ਕੀਤੀਆਂ ਨੇ ਜਾਂ ਅਸੀਂ ਦੇਖ ਕੇ ਵੀ ਉਸ ਦੇ ਉੱਤੇ ਕੁਝ ਕਰਨ ਨੂੰ ਤਿਆਰ ਨਹੀਂ ਤੇ ਫਿਰ ਉਹੀ ਸਥਿਤੀ ਹੈ ਜੋ ਕਿ ਉਸ ਪੀਰੀਅਡ ਜਦੋਂ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਭਾਵੇਂ ਮੈਸੇਜ ਸਮੁੱਚੀ ਮਨੁੱਖਤਾ ਲਈ ਸੀ ਪਰ ਉਹਨਾਂ ਨੇ ਵੇਲੇ ਦੇ ਹਾਕਮਾਂ ਨੂੰ ਵੰਗਾਰਿਆ ਔਰ ਨਾਲ ਦੀ ਨਾਲ ਇਹ ਵੀ ਗੱਲ ਯਾਦ ਦਹਾਨੀ ਕਰਾਈ ਸੀ ਕਿ ਜੇ
ਇਥੋਂ ਦੇ ਵਾਸੀ ਲੋਕ ਵੀ ਸਮਝਣਗੇ ਨਾ ਤੇ ਫਿਰ ਆਣ 78 ਹੈ ਜਾਣ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਇਹ ਫਾਈਨਲ ਕਨਕਲੂਜਨ ਹੈ। ਪਰ ਜਦੋਂ ਗੁਰੂ ਸਾਹਿਬ ਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਲੋਕ ਜਿਹੜੇ ਬਿਲਕੁਲ ਐਆਸ਼ੀ ਦੇ ਵਿੱਚ ਜਾਂ ਅੱਖਾਂ ਬੰਦ ਕਰਕੇ ਸੁੱਤੇ ਹੋਏ ਨੇ, ਇਸ ਗੱਲ ਨੂੰ ਯਾਦ ਰੱਖਣ ਕਿ ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਲ ਸੀ ਬੋਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਕਿ ਉਦੋਂ ਫਿਰ ਇਹ ਬੋਲ ਸਮਝ ਆਣਗੇ, ਉਦੋਂ ਇਹ ਗੱਲ ਸਮਝ ਆਏਗੀ ਜਦੋਂ ਬਿਲਕੁਲ ਬਰਬਾਦੀ ਜਿਹੜੀ ਹੈ ਉਹ ਦੂਸਰੇ ਕੰਢੇ ਲਾ ਦੇਗੀ। ਸੋ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਲਈ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਦੇ, ਅਸੀਂ ਆਪਣੇ ਆਪ ਨੂੰ ਸਿੱਖ ਕਹਾਣ ਵਾਲੇ, ਕਿ ਅਸੀਂ ਇਸ ਅਹਿਮੀਅਤ ਨੂੰ ਸਮਝੀਏ। ਗੁਰੂ ਨਾਨਕ ਸਾਹਿਬ ਨੇ ਮੁਕੰਮਲ ਉਸ ਇਨਸਾਨ ਦੀ ਬੁਨਿਆਦ ਰੱਖੀ ਜਿਹੜਾ ਰੂਹਾਨੀ ਤੌਰ ਤੇ ਅਕਾਲ ਪੁਰਖ ਨਾਲ ਜੁੜਿਆ ਹੋਇਆ ਹੈ। ਬੌਧਿਕ ਤੌਰ ਦੇ ਉੱਤੇ ਬਾਰ-ਬਾਰ ਜਦੋਂ ਅਸੀਂ ਅਕਲੀ ਸਾਹਿਬ ਸੇਵੀਆ, ਅਕਲੀ ਪਾਈਆ ਮਾਨ ਪੜ੍ਹਦੇ ਹਾਂ, ਜਾਂ ਨਾਨਕ ਤੇ ਨਰ ਅਸਲ ਖਰ ਵਿਣ ਗੁਣ ਗਰਭ ਕਰੰਤ, ਕਿ ਭਾਈ ਇਹ ਗੁਣ ਵੀ ਸਾਰੇ ਹੋਣੇ, ਨਾਦ ਵੇਦ ਗਿਹ ਰਸ ਰੂਹਾਨੀ ਜੀਵਨ। ਲੇਕਿਨ ਜੇ ਇਹਨਾਂ ਸਾਰਿਆਂ ਤੋਂ ਗੁਣਾਂ ਤੋਂ ਸਖਣੇ ਵੀ ਅਸੀਂ ਹੰਕਾਰ ਚ ਹੁੰਦੇ ਹਾਂ ਤਾਂ ਫਿਰ ਸਾਡਾ ਅਸਲ ਖੋਤੇ ਅਸੀਂ ਹੈ। ਸੋ ਇਸ ਸਭ ਦੇ ਨਾਲ ਨਾਲ ਗੁਰੂ ਸਾਹਿਬ ਨੇ ਸਾਨੂੰ ਸਜਗ ਕੀਤਾ, ਚੇਤਾਵਨੀ ਦਿੱਤੀ, ਇਸ ਗੱਲ ਦੇ ਲਈ ਤਿਆਰ ਕੀਤਾ ਕਿ ਇਸ ਧਰਤੀ ਦੇ ਉੱਤੇ ਜਿਹੜਾ ਉਹ ਸੱਚ ਕਹਿਣਾ, ਸੱਚ ਤੇ ਪਹਿਰਾ ਦੇਣਾ, ਔਰ ਸੱਚ ਨਾ ਕਦੇ ਹਾਰਦਾ, ਨਾ ਸੱਚ ਕਦੇ ਪੁਰਾਣਾ ਹੁੰਦਾ, ਨਾ ਸੱਚ ਨੂੰ ਕੋਈ ਜਿਹੜਾ ਝੂਠ ਦੀ ਕੰਧ, ਝੂਠ ਦਾ ਪਹਾੜ ਉਸ ਨੂੰ ਜਿਹੜਾ ਉਹ ਰੋਕ ਸਕਦਾ ਹੈ ਜਾਂ ਉਸ ਦੇ ਉੱਤੇ ਪਰਦਾ ਪਾ ਸਕਦਾ ਹੈ। ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਔਰ ਇਹੀ ਸੱਚ ਦਾ ਸਿੱਕਾ ਰੱਬ ਦੀ ਦਰਗਾਹ ਦੇ ਵਿੱਚ ਵੀ ਚੱਲਦਾ ਹੈ। ਇੱਥੋਂ ਵਾਲੇ ਕੂੜ ਦਾ ਸਹਾਰਾ ਲੈ ਕੇ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰੇ, ਕਿਹਾ ਕਿ ਭਾਈ ਬੇਸ਼ੱਕ ਤੁਸੀਂ ਕੂੜੀ ਜ਼ਿੰਦਗੀ ਜਿਉਂਦਿਆਂ ਕੂੜ ਚੋਂ ਸਵਾਦ ਲੈ ਸਕਦੇ ਹੋ, ਪਰ ਇੱਕ ਗੱਲ ਯਾਦ ਰੱਖੋ ਕਿ ਕੂੜ ਦੇ ਜਹਾਜ਼ ਤੇ ਚੜ੍ਹਨ ਵਾਲਿਆਂ ਦੇ ਟੱਬਰਾਂ ਦੇ ਟੱਬਰ, ਪੂਰਾਂ ਦੇ ਪੂਰ ਡੁੱਬ ਜਾਂਦੇ ਨੇ। ਨਾਨਕ ਬਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ, ਕਿ ਭਾਈ ਜੇ ਕੋਈ ਸੱਚ ਹੈ ਤੇ ਅਲਟੀਮੇਟ ਰੱਬ ਹੈ, ਤੇ ਇਹੀ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਆਪਣੇ ਜੀਵਨ ਨੂੰ ਬਸਰ ਕਰਨਾ, ਇਹੀ ਤੁਹਾਡਾ ਰਸਤਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਹੜੀ ਘਟਨਾ ਬੀਤੇ ਐਤਵਾਰ ਗੁਰਦੁਆਰਾ ਹਿਕਸਵਿਲ ਵਿਖੇ ਇੰਡੀਅਨ ਐਂਬੈਸਡਰ ਨੂੰ ਦਰਵਾਜ਼ਾ, ਜਿਹਨੂੰ ਕਹਿੰਦੇ ਨੇ ਟੂ ਸ਼ੋ ਦਾ ਡੋਰ, ਦਿਖਾਉਣ ਦੀ ਹੋਈ, ਉਸ ਦੇ ਉੱਤੇ ਵੀ ਕੱਲ ਸਾਡੇ 2 ਸੈਗਮੈਂਟ ਸੀ, ਉਹਨਾਂ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ। ਇਕੱਲਾ ਇਹੀ ਨਹੀਂ, ਕਿਉਂਕਿ ਉਸ ਦਾ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਹੀ ਇਹ ਵੀਡੀਓ ਵਾਇਰਲ ਹੋਈ ਸੀ। ਸੋ ਹਰ ਪਾਸਿਓਂ ਜਿਹੜਾ ਇਸ ਦੇ ਉੱਤੇ ਸੈਂਕੜਿਆਂ ਦੀ ਗਿਣਤੀ 'ਚ ਕਮੈਂਟ ਜਿਹੜੇ ਨੇ ਸਾਡੇ ਸੈਗਮੈਂਟਸ ਥੱਲੇ ਵੀ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਭਾਈ ਹਿੰਮਤ ਸਿੰਘ ਹੋਰਾਂ ਨੇ ਹਿੰਮਤ ਕਰਕੇ ਆਪਣੀ ਟੀਮ ਦੇ ਨਾਲ ਪੂਰਾ ਇਫੈਕਟਿਵ ਮੈਸੇਜ ਦੁਸ਼ਮਣ ਨੂੰ ਦਿੱਤਾ ਹੈ। ਔਰ ਜਿਹੜਾ ਇਹ ਫੈਸਲਾ ਸੀ 127 ਤੋਂ ਜ਼ਿਆਦਾ ਇਹ ਈਸਟ ਕੋਸਟ ਦੀਆਂ ਆਰਗੇਨਾਈਜੇਸ਼ਨਸ ਗੁਰਦੁਆਰਿਆਂ ਦਾ, ਕਿ ਭਾਈ ਇਹਨਾਂ ਨੂੰ ਅਸੀਂ ਗੁਰਦੁਆਰੇ ਦਾ ਪਲੇਟਫਾਰਮ ਹਿੰਦੂ ਤੋਂ ਵੀ ਪ੍ਰੋਪੇਗੈਂਡੇ ਲਈ ਇਸਤੇਮਾਲ ਨਹੀਂ ਕਰਨ ਦੇਣਾ। ਉਸ ਨੂੰ ਜਿਹੜਾ ਬਾਦਲੀਲ ਤਰੀਕੇ ਦੇ ਨਾਲ ਸਵਾਲ ਪੁੱਛ ਕੇ, ਜਿਸ ਨੂੰ ਇੰਡੀਅਨ ਮੀਡੀਆ ਨੇ ਥਾਂ ਹੈਕਲ ਹੀ ਕਿਹਾ ਕਿ ਭਾਈ ਟੋਕਾ ਟੋਕੀ, ਔਰ ਉਸ ਦਾ ਜਿਹੜਾ ਇਹਨਾਂ ਸਵਾਲਾਂ ਤੋਂ ਭੱਜਦਾ ਨਜ਼ਰ ਆਇਆ, ਵੀ ਪੰਜਾਬੀ ਮੀਡੀਆ ਨੇ ਵੀ ਇਹਨੂੰ ਐਵੇਂ ਕਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਵਰਤਾਰਾ ਹਰ ਪਾਸੇ ਹੋਣਾ ਚਾਹੀਦਾ, ਕਿਉਂਕਿ ਇਹ ਹੁਣ ਜ਼ਰੂਰੀ ਨਹੀਂ ਵੀ ਹਰ ਥਾਂ ਤੇ ਭਾਈ ਹਿੰਮਤ ਸਿੰਘ ਨੇ ਪਹੁੰਚਣਾ ਹੈ ਜਾਂ ਕੋਈ ਹੋਰ ਹੋਏਗਾ। ਇਹ ਸਾਡਾ ਵੀ ਫਰਜ਼ ਬਣਦਾ, ਅਸੀਂ ਜਿਸ ਸੈਟਅਪ 'ਚ ਵੀ ਹਾਂ, ਕੋਈ ਹਿੰਸਾ ਦੀ ਲੋੜ ਨਹੀਂ ਹੈ, ਵਾਇਲੈਂਸ ਦੀ ਲੋੜ ਨਹੀਂ ਹੈ। ਤੁਸੀਂ ਸੰਗਤ ਦੇ ਵਿੱਚ ਖਲੋ ਕੇ, ਜੇ ਇੱਕ ਸਿੰਘ ਵੀ, ਜੇ ਸੰਗਤ 'ਚ ਵੀ ਕੋਈ ਕਮੇਟੀਆਂ ਜਿਹੜੀਆਂ ਬੂਟ ਪਾਲਿਸ਼ ਕਰਨ ਵਾਲੀਆਂ ਨੇ ਜਾਂ ਜੁੱਤੀਆਂ ਚੱਟਣ ਵਾਲੀਆਂ ਨੇ, ਉਹ ਲੈ ਕੇ ਵੀ ਆਉਂਦੀਆਂ ਨੇ, ਇੱਕ ਸਿੰਘ ਹੀ ਖਲੋ ਕੇ ਜਕਾਰਾ ਗਜਾ ਕੇ ਜਿਹੜਾ ਉਹਨੂੰ ਕਹੇ ਕਿ ਜੀ ਇਹ ਤੁਹਾਡੀ ਹਕੂਮਤ ਜੋ ਸਾਡੇ ਤੇ ਜ਼ੁਲਮ ਕਰ ਰਹੀ ਹੈ, ਇਹ ਪਲੇਟਫਾਰਮ ਤੁਹਾਡੇ ਲਈ ਨਹੀਂ ਹੈ। ਤਾਂ ਇਵੇਂ ਹੀ ਚੈਲੰਜ ਹੋ ਜਾਂਦਾ ਤੁਹਾਨੂੰ, ਭਾਵੇਂ ਉਹ ਬਾਅਦ ਕਮੇਟੀ ਤੁਹਾਨੂੰ ਬਾਹਰ ਕਢਾ ਦੇ, ਰਿਸਟ੍ਰੇਨਿੰਗ ਆਰਡਰ, ਉਹ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ। ਉਦੋਂ ਸੰਗਤ ਨੂੰ ਵੀ ਇਹ ਅਹਿਸਾਸ ਹੋਣਾ, ਕੋਈ ਗਾਲੀ ਗਲੋਚ, ਕੋਈ ਮੰਦੀ ਜ਼ਬਾਨ ਬੋਲਣ ਦੀ ਲੋੜ ਨਹੀਂ। ਉਹਨਾਂ ਨੂੰ ਇਹ ਸਵਾਲ ਕੀਤਾ ਜਾਏ,
और ये अमरीका वर्गे ਜਾਂ ਆਸਟ੍ਰੇਲੀਆ UK ਜਾਂ यूरोप ਦੇ ਮੁਲਕ ਕੈਨੇਡਾ ਇਹਨਾਂ ਮੁਲਕਾਂ 'ਚ ਇੱਥੇ ਜਦੋਂ ਪ੍ਰੈਜ਼ੀਡੈਂਟ ਵੀ ਜਾਂਦੇ ਨੇ ਟਾਊਨ ਹਾਲ ਮੀਟਿੰਗਸ ਦੇ ਵਿੱਚ ਜਾਂ ਦੂਸਰਿਆਂ 'ਚ ਉਹਨਾਂ ਨੂੰ ਇੰਟਰਪਟ ਵੀ ਕੀਤਾ ਜਾਂਦਾ ਹੈ, ਸਵਾਲ ਵੀ ਪੁੱਛੇ ਜਾਂਦੇ ਨੇ। ਇਹੀ ਜਮਹੂਰੀਅਤ ਦੀ ਜਾਂ ਲੋਕਤੰਤਰ ਦੀ ਖੂਬਸੂਰਤੀ ਹੈ ਔਰ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਪਿਛਲੇ ਦਿਨਾਂ 'ਚ ਅਸੀਂ ਇੱਕ ਸੈਗਮੈਂਟ ਕੀਤਾ ਸੀ ਜਦੋਂ ਕਿ ਅਸੀਂ ਇਕਵਾਡੋਰ, ਅਸੀਂ ਇਹ ਕਿਹਾ ਸੀ ਕਿ 1984 ਨਵੰਬਰ ਦੇ ਵਿੱਚ ਇਕਵਾਡੋਰ ਨੇ ਜਿਹੜਾ ਉਹ ਖਾਲਿਸਤਾਨ ਦੀ ਐਮਬੈਸੀ ਖੁਲਵਾਈ ਸੀ, ਮਾਨਤਾ ਦਿੱਤੀ ਸੀ, ਪਾਸਪੋਰਟ ਵੀ ਖਾਲਿਸਤਾਨ ਦੇ ਜਾਰੀ ਹੋਏ, ਕਰੰਸੀ ਵੀ। ਲੇਕਿਨ ਕੁਛ ਦੇਰ ਬਾਅਦ ਜਿਹੜਾ ਫਿਰ ਇੰਡੀਅਨ ਗਵਰਨਮੈਂਟ ਦਾ ਦਬਾਅ ਵੀ ਔਰ ਕੁਛ ਅੰਦਰੂਨੀ ਕਾਰਨ ਵੀ ਸਨ, ਮੈਨੂੰ ਇਹਦਾ ਆਈਡੀਆ ਨਹੀਂ ਸੀ ਵੀ ਕੀ ਹੈ, ਲੇਕਿਨ ਸਾਡੇ ਉਸ ਸੈਗਮੈਂਟ ਤੋਂ ਬਾਅਦ ਨਾ ਤਾਂ ਭਾਈ ਸਾਹਿਬ ਨੇ ਨਹੀਂ ਲਿਖਿਆ, ਲੇਕਿਨ ਹਰੀ ਹਾਰਟ ਦੀ ਆਈਡੀ ਤੋਂ ਉਹਨਾਂ ਨੇ ਮੈਸੇਜ ਲਿਖ ਕੇ ਕਲੈਰੀਫਾਈ ਕੀਤਾ ਵੀ ਕੀ ਹੋਇਆ। ਅਸੀਂ ਜੇ ਭਾਈ ਸਾਹਿਬ ਆਪਣਾ ਨੰਬਰ ਵੀ ਜੇ ਇਸ ਪ੍ਰੋਗਰਾਮ ਨੂੰ ਜੇ ਉਹਨਾਂ ਨੇ ਸੁਣਿਆ ਸੀ ਇਕਵਾਡੋਰ, ਇਹ ਵੀ ਸ਼ਾਇਦ ਅੱਜ ਦੇ ਸੈਗਮੈਂਟ ਨੂੰ ਵੀ ਦੇਖ ਰਹੇ ਹੋਣਗੇ ਪ੍ਰੋਗਰਾਮ ਨੂੰ, ਤੇ ਅਸੀਂ ਉਹਨਾਂ ਦੇ ਨਾਲ 1 to 1 ਗੱਲ ਵੀ ਕਰਨੀ ਚਾਹਾਂਗੇ ਇਸ ਵਿਸ਼ੇ ਤੇ। ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, in 1985 we had a consultation office in Quito कैपिटल है इक्वाडोर दी, जे मैं गलत ना हुआ। मिस्टर जगतार सिंह, मिस्टर केसर सिंह came from England and Mr. Kuldeep Singh from USA. Mr. Jagtar Singh had a conflict with the president of country, Mr. Leon. ਹੁਣ ਇਹ ਇੱਕ ਨਵਾਂ ਉਹਨਾਂ ਨੇ ਫੈਕਟ ਦਿੱਤਾ ਹੈ ਕਿ ਵੀ ਮਿਸਟਰ ਜਗਤਾਰ ਸਿੰਘ ਜਿਹੜੇ ਨੇ ਉਹ ਇੰਗਲੈਂਡ ਤੋਂ ਆਏ ਸੀ, ਉਹਨਾਂ ਦਾ ਜਿਹੜੇ ਉੱਥੋਂ ਦੇ ਪ੍ਰੈਜ਼ੀਡੈਂਟ ਸੀ ਮਿਸਟਰ ਲਿਓਨ, ਉਹਨਾਂ ਦੇ ਨਾਲ ਕੋਈ ਟਕਰਾਅ ਹੋਇਆ। that is why the president ordered to close the office. So president ਨੇ ਫਿਰ ਆਰਡਰ ਕੀਤਾ ਵੀ ਬੰਦ ਕਰੋ ਇਹ ਆਫਿਸ। ਮਿਸਟਰ ਜਗਤਾਰ ਸਿੰਘ ਡਿਪੋਰਟਡ ਬੈਕ ਟੂ ਇੰਗਲੈਂਡ, ਉਹਨਾਂ ਨੂੰ ਵਾਪਸ ਇੰਗਲੈਂਡ ਡਿਪੋਰਟ ਕੀਤਾ ਗਿਆ। In 1986, myself and Paji Harjinder Singh reached in Quito, but nothing was there. कि अगले बरे ਅਸੀਂ 1986 ਜਦੋਂ ਤੱਕ ਗਏ ਉੱਥੇ ਕੁਝ ਵੀ ਨਹੀਂ ਸੀ। We used Khalistan's furniture for 6 months through 1 year. ਇਹਦਾ ਮਤਲਬ ਉਸ ਤੋਂ ਬਾਅਦ ਵੀ ਜਿਹੜਾ ਹੈ ਉਹ 6 ਮਹੀਨੇ ਜਾਂ ਸਾਲ ਇਹ ਸਾਡੇ ਵੀਰ ਉੱਥੇ ਰਹੇ ਨੇ ਇਕਵਾਡੋਰ 'ਚ। ਮਿਸਟਰ ਥਿਓਡਰ ਕੁਐਸਟਾ was chief engineer of petroleum company. CEPE helped us to get out from the country. ਉਹਨਾਂ ਦਾ ਨਾਂ ਦਿੱਤਾ ਥਿਓਡਰ ਕੁਐਸਟਾ ਦਾ ਕਿ ਉਹ ਚੀਫ ਇੰਜੀਨੀਅਰ ਸੀਗੇ ਪੈਟਰੋਲੀਅਮ ਕੰਪਨੀ 'ਚ, ਉਹਨਾਂ ਨੇ ਸਾਨੂੰ ਮੁਲਕ 'ਚੋਂ ਨਿਕਲਣ 'ਚ ਮਦਦ ਕੀਤੀ। ਬਿਕੋਜ਼ ਹੀ ਨਿਊ ਅਬਾਊਟ ਸਿੱਖਸ ਐਂਡ ਸਿੱਖਿਜ਼ਮ ਵੈਰੀ ਵੈਲ, ਕਿ ਉਹਨਾਂ ਨੂੰ ਸਿੱਖਾਂ ਔਰ ਸਿੱਖਿਜ਼ਮ ਬਾਰੇ ਪਤਾ ਸੀ। ਸਟਿਲ ਆਈ ਥੈਂਕ ਮਿਸਟਰ ਕੁਐਸਟਾ ਫॉर ਹਿਜ਼ ਬਿਗ ਹੈਲਪ, ਕਿਉਂਕਿ ਪ੍ਰੈਜ਼ੀਡੈਂਟ ਕੁਐਸਟਾ ਨੇ ਹੀ ਉਹ ਖੁਲਵਾਇਆ ਸੀ ਔਰ ਉਹੀ ਜਿਹੜੇ ਨੇ ਉਹਨਾਂ ਦੇ ਨਾਲ ਹੀ ਝਗੜਾ ਹੋਇਆ। ਸੋ ਮੈਂ ਸ਼ੁਕਰੀਆ ਅਦਾ ਕਰਦਾ ਭਾਈ ਸਾਹਿਬ ਦਾ ਕਿ ਉਹਨਾਂ ਨੇ ਫਰਦਰ ਜੋ ਅਸੀਂ ਕਲੇਮ ਕੀਤਾ ਸੀ, ਕਿਉਂਕਿ ਸਾਡੇ ਸਾਹਮਣੇ ਜਾਂ ਤਾਂ ਸੁਣਿਆ ਹੋਇਆ ਉਸ ਜ਼ਮਾਨੇ ਦੀਆਂ ਅਖਬਾਰਾਂ, ਅਸੀਂ ਪੰਜਾਬ 'ਚ ਸੀ, ਅਖਬਾਰ ਦੀ ਖਬਰ ਕਿਤੇ ਦੇਖੀ ਸੀ, ਜਾਂ UNI ਦੀ ਰਿਪੋਰਟ ਜਿਹੜੀ ਵਾਸ਼ਿੰਗਟਨ DC ਡੇਟਲਾਈਨ ਨਾਲ ਸੀ। ਸੋ ਇਸ ਨੇ ਜਿਹੜੀ ਉਹਨਾਂ ਦੀ ਲਿਖਤ ਨੇ ਕਨਫਰਮ ਕਰ ਦਿੱਤਾ ਹੈ ਕਿ ਇਕਵਾਡੋਰ ਦੇ ਵਿੱਚ ਬਕਾਇਦਾ ਖਾਲਿਸਤਾਨ ਨੂੰ ਮਾਨਤਾ ਦੇ ਕੇ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਖਾਲਿਸਤਾਨ ਦੀ ਐਮਬੈਸੀ ਖੁਲਾਈ ਸੀ, ਜਿਹੜੀ ਬਹੁਤਾ ਚਿਰ ਸਸਟੇਨ ਨਹੀਂ ਕਰ ਸਕੀ। ਹੁਣ ਗੱਲ ਟੈਸਟ ਦੀ, ਤੁਸੀਂ ਬਹੁਤ ਵੱਡਾ ਟੈਸਟ, ਪ੍ਰੈਜ਼ੀਡੈਂਟ ਬਾਈਡਨ ਵਿਚਾਰਾ ਹੁਣ 81 ਸਾਲ ਦਾ ਹੋ ਗਿਆ, ਉਹਦਾ ਇੱਕ ਟੈਸਟ ਤਾਂ ਇਹ ਹੈ ਵੀ ਅਗਲੇ ਸਾਲ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ ਨਵੰਬਰ 'ਚ, ਤੇ ਜਿਵੇਂ ਅਮਰੀਕਾ 'ਚ ਕਹਿੰਦੇ ਨੇ ਕਿ ਹੀ ਹੈਜ਼ ਥਰੋਨ ਹਿਜ਼ ਹੈਟ ਅਗੇਨ ਇਨ ਦਾ ਰਿੰਗ, ਕਿ ਦੁਬਾਰਾ ਬਣਨਾ ਚਾਹੁੰਦਾ। ਪਰ ਦੂਸਰੇ ਪਾਸੇ ਜਨਾਬੇ ਆਲਾ ਜਿਹੜੇ ਨੇ ਉਹਨਾਂ ਦਾ ਗ੍ਰਾਫ ਅਪ ਜਾ ਰਿਹਾ, ਭਾਵੇਂ ਟਰੰਪ ਜਨਾਬ ਕਈ ਕੇਸਾਂ 'ਚ ਵੀ ਉਲਝੇ ਹੋਏ ਨੇ। ਸੋ ਇਹ ਵੀ ਇੱਕ ਕਿਆਸ ਰਾਈਆਂ ਨੇ ਕਿ ਵੀ ਡੈਮੋਕ੍ਰੈਟਸ ਮੇ ਵੀ ਬਾਈਡਨ ਨੂੰ ਕਹਿਣ ਕਿ ਬਾਬਾ ਜੀ ਬਸ ਕਰੋ ਹੁਣ, ਬਸ ਬਾਬਾ ਮਾਫ ਕਰੋ ਹੁਣ ਕੋਈ ਹੋਰ ਨੂੰ ਮੈਦਾਨ 'ਚ ਉਤਾਰੋ, ਕਿਉਂਕਿ ਇਸ ਵੇਲੇ ਜਿਹੜੇ ਅਪਰੂਵਲ ਰੇਟ ਵੀ ਹੈ ਬਾਈਡਨ ਦਾ ਉਹ ਕਾਫੀ ਡਾਊਨ ਹੈ। ਕਿਉਂ ਹਾਲਾਂ ਇਹ ਜਿਹੜੀ ਲਾਸਟ ਈਅਰ ਹੁੰਦਾ ਇਹਦੇ 'ਚ ਜਿਹੜਾ ਵੀ ਸਰਵਿੰਗ ਪ੍ਰੈਜ਼ੀਡੈਂਟ ਹੁੰਦਾ ਉਹਦਾ ਡਾਊਨ ਹੁੰਦਾ, ਪਰ ਇਹਦਾ ਪਹਿਲਿਆਂ ਦਾ ਵੀ ਰਿਕਾਰਡ ਬੀਟ ਹੋ ਰਿਹਾ ਨੇ। ਹੁਣ ਇਹਨਾਂ ਹਾਲਾਤਾਂ 'ਚ ਅਸੀਂ ਇਹ ਦੇਖਦੇ ਹਾਂ ਕਿ ਵੀ
ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਵੀ ਜਦੋਂ ਪ੍ਰੈਜ਼ੀਡੈਂਟ ਬਾਈਡਨ ਨੇ ਆਪਣਾ ਪ੍ਰੈਜ਼ੀਡੈਂਟ ਦੀ ਨੋਮੀਨੇਸ਼ਨ ਵਿਨ ਕੀਤੀ ਤੇ ਜਿਹੜੀ ਮੈਨੂੰ ਆਸ ਸੀ, ਕਿਉਂਕਿ ਜਿੰਨਾ ਕੁ 30-35 ਸਾਲ ਤੋਂ ਅਮਰੀਕਨ ਸਿਸਟਮ ਨੂੰ, US ਕਾਂਗਰਸ, US ਸੈਨੇਟ ਦੀ ਵਰਕਿੰਗ ਨੂੰ ਮੈਂ ਆਬਜ਼ਰਵ ਕੀਤਾ ਜੀ, ਤੇ ਮੈਨੂੰ ਲੱਗਦਾ ਸੀ ਵੀ ਇਹ ਕਿਉਂਕਿ ਬਹੁਤ ਲੰਬਾ ਵਕਤ, ਮੇਰੇ ਖਿਆਲ 40 ਸਾਲ ਹੀ ਸੈਨੇਟਰ ਰਿਹਾ, ਫਿਰ ਸਰਵ ਵੀ ਕੀਤਾ ਹੈ ਪ੍ਰੈਜ਼ੀਡੈਂਟ ਓਬਾਮਾ ਨਾਲ ਵੀ, ਔਰ ਸੈਨੇਟ 'ਚ ਹੁੰਦਿਆਂ ਵੀ ਜਿਹੜੀ ਉਹਨਾਂ ਦੀ ਫੋਰਨ ਅਫੇਅਰਸ ਕਮੇਟੀ ਹੈ, ਫੋਰਨ ਰਿਲੇਸ਼ਨਸ ਕਮੇਟੀ ਸ਼ਾਇਦ ਉਹਨੂੰ ਕਹਿੰਦੇ ਨੇ, ਉਹਦਾ ਚੇਅਰਪਰਸਨ ਸੀ, ਬਰੀਫਿੰਗਸ ਲੈਣੀਆਂ ਦੇਣੀਆਂ। ਸੋ ਮੈਨੂੰ ਇਹ ਲੱਗਦਾ ਸੀ ਕਿ ਵੀ ਜੇ ਬਾਈਡਨ ਦੀ ਕੋਈ ਸਟਰੋਂਗੈਸਟ ਵਿਕਟ ਹੋਏਗੀ ਉਹ ਫੋਰਨ ਪਾਲਿਸੀ ਹੋਏਗੀ ਤੇ ਉਹਦੇ 'ਚ ਕੁਛ ਨਾ ਕੁਛ ਬ੍ਰੇਕ ਥਰੂ ਵੀ ਹੋਏਗਾ ਜਿਹੜੇ ਆਲਰੇਡੀ ਐਗਜ਼ਿਸਟਿੰਗ ਮਾਮਲੇ ਨੇ। ਹਾਲਾਂਕਿ ਇਹ ਕ੍ਰੈਡਿਟ 'ਚ ਜਾਂਦਾ ਹੈ ਪ੍ਰੈਜ਼ੀਡੈਂਟ ਟਰੰਪ ਦੇ ਕਿ ਉਹਨੇ ਕਾਫੀ ਸਫਾਈ ਕਰ ਦਿੱਤੀ ਸੀ। ਟਰੰਪ ਨੇ ਆਪਣੇ 4 ਸਾਲ ਦੇ ਪੀਰੀਅਡ 'ਚ ਕੋਈ ਜੰਗ ਨਹੀਂ ਸਹਿੜੀ, ਕਿਤੇ ਫੌਜ ਅਮਰੀਕਨ ਨਹੀਂ ਭੇਜੀ, ਰਾਦਰ ਇਰਾਕ 'ਚੋਂ ਵੀ ਇੱਕ ਵੱਡਾ ਹਿੱਸਾ ਫੌਜ ਦਾ ਵਿਦਡਰਾ ਕੀਤਾ, ਔਰ ਅਫਗਾਨਿਸਤਾਨ ਜਿੱਥੇ 20 ਸਾਲ ਤੋਂ ਨੈਟੋ ਫੋਰਸਿਸ ਫਸੀਆਂ ਸੀ ਅਮਰੀਕਾ ਦੀ ਕਮਾਂਡ ਥੱਲੇ, ਉੱਥੇ ਜਿਹੜਾ ਉਸ ਨੂੰ ਕਤਰ ਨੂੰ ਇਸਤੇਮਾਲ ਕਰਕੇ, ਪਾਕਿਸਤਾਨ ਦੀ ਹਕੂਮਤ ਨੂੰ ਇਸਤੇਮਾਲ ਕਰਕੇ ਦੋਹਾ ਦੇ ਵਿੱਚ ਤਾਲਿਬਾਨ ਦਾ ਦਫ਼ਤਰ ਖੁਲਾਇਆ, ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਜਿਹੜੀ ਹੈ ਸ਼ੁਰੂ ਕੀਤੀ, ਔਰ ਇਵੈਂਚੁਅਲੀ ਇਹ ਦੇਖਦੇ ਹਾਂ ਕਿ ਭਾਈ ਇਹ ਉੱਥੇ ਅਸੀਂ ਜੰਗ ਹਾਰ ਚੁੱਕੇ ਹਾਂ। ਇਹ $2-3 ਟ੍ਰਿਲੀਅਨ ਸਾਲ ਦਾ ਜਿਹੜਾ ਖਰਚਾ ਵੀ ਪੈ ਰਿਹਾ, ਔਰ ਪਤਾ ਨਹੀਂ ਸੀ ਲੱਗ ਰਿਹਾ ਵੀ ਨਿਕਲਿਆ ਕਿਵੇਂ ਜਾਏ। ਸੋ ਉਹ ਉਹਨਾਂ ਨੇ ਜਿਹੜਾ ਬੇਸ਼ੱਕ ਬਾਈਡਨ ਦੇ ਪੀਰੀਅਡ 'ਚ 15 ਅਗਸਤ ਨੂੰ ਜਿਹੜਾ ਹੈਫਜ਼ੈਡਸਲੀ ਉੱਥੋਂ ਭੱਜਣਾ ਪਿਆ, ਲੇਕਿਨ ਇਹ ਵੀ ਟਰੰਪ ਦੇ ਕ੍ਰੈਡਿਟ 'ਚ ਜਾਂਦਾ ਹੈ। ਸੋ ਆਲਰੇਡੀ ਨੈਟੋ ਵਾਲਾ ਜਿਹੜਾ ਤਾਲਿਬਾਨ ਨਾਲ ਸਮਝੌਤਾ ਤਾਂ ਪੂਰਾ ਹੋ ਚੁੱਕਾ ਸੀ। ਇਹ ਠੀਕ ਹੈ ਕਿ ਬਾਈਡਨ ਨੇ ਇਹ ਮੰਗ ਹੋ ਰਹੀ ਸੀ ਕਿ ਜੀ ਡੇਟ 15 ਅਗਸਤ ਤੋਂ ਬਿਯੋਂਡ ਕੀਤੀ ਜਾਏ ਜਾਂ ਪਰ ਉਹਨੇ ਸਟਿਕ ਕੀਤਾ ਔਰ ਫੌਜ ਕੱਢੀ। ਲੇਕਿਨ ਇਹ ਦੋ ਜਿਹੜੀਆਂ ਬਿਮਾਰੀਆਂ ਫੋਰਨ ਪਾਲਿਸੀ ਦੀਆਂ ਸਹੇੜ ਲਈਆਂ, ਇੱਕ ਤਾਂ ਯੂਕਰੇਨ ਔਰ ਦੂਸਰਾ ਜਿਸ ਅੰਦਾਜ਼ ਦੇ ਵਿੱਚ 7 ਅਕਤੂਬਰ ਤੋਂ ਬਾਅਦ ਬੇਸ਼ੱਕ ਇਨੀਸ਼ੀਏਟਿਵ ਹਮਾਸ ਨੇ ਨੈਗੇਟਿਵ ਵੀ ਮੈਂ ਲਫ਼ਜ਼ ਕਹਾਂਗਾ ਲਿਆ, ਲੇਕਿਨ ਇਹ ਸਾਰੇ ਦੇ ਵਿੱਚ ਈਵਨ ਵਿਦ ਇਨ ਕੰਟਰੀ ਵੀ ਜਿਹੜੇ ਓਪੀਨੀਅਨ ਪੋਲ ਨੇ ਉਹਦੇ 'ਚ ਕੋਈ ਬਾਈਡਨ ਦੀ ਹੈਂਡਲਿੰਗ ਨੂੰ ਠੀਕ ਨਹੀਂ ਮੰਨਿਆ ਜਾ ਰਿਹਾ, ਕਿਉਂਕਿ ਇੱਕ ਤਰਫਾ ਵੇਟ ਸੁੱਟਣਾ, ਆਪਣੇ ਆਪ ਨੂੰ ਜ਼ਾਓਨਿਸਟ ਡਿਕਲੇਅਰ ਕਰਨਾ, ਕਈ ਸਟੇਜ ਤੇ ਲੱਗਦਾ ਸੀ ਕਿ ਵੀ ਉਹ ਨਿੱਕਾ ਜਿਹਾ ਪਿੱਦੀ ਕਾ ਸ਼ੋਰਬਾ ਇਜ਼ਰਾਈਲ ਜਿਹੜਾ ਹੈ ਉਹ ਅਮਰੀਕਾ ਨੂੰ ਟਰਮਸ ਡਿਕਟੇਟ ਕਰ ਰਿਹਾ। ਪਰ ਹਾਲਾਂ ਵੀ ਇਹ ਟੈਸਟ ਹੈ, ਕਿਉਂਕਿ ਹੁਣ ਆਲਰੇਡੀ ਜਿਹੜਾ ਸਵਾਪ ਕਰਨ ਦਾ ਸੀ ਕਿ ਜੀ ਅਸੀਂ ਤੁਹਾਡੇ ਪ੍ਰਿਜ਼ਨਰ ਛੱਡ ਰਹੇ ਹਾਂ, ਤੁਸੀਂ ਸਾਡੇ ਛੱਡੋ, ਹਮਾਸ ਨੇ 1:3 ਰੇਸ਼ੋ ਦੇ ਵਿੱਚ ਜੇ ਉਹਨਾਂ ਨੇ 50 ਛੱਡੇ ਹੈ ਤੇ 150 ਫਲਸਤੀਨੀ ਛਡਾਏ ਨੇ, ਉਹ 2 ਦਿਨ ਹੋਰ ਐਕਸਟੈਂਡ ਹੋਇਆ। ਪਰ ਜਿਵੇਂ ਇਜ਼ਰਾਈਲ ਇਹ ਕਹਿ ਰਿਹਾ ਕਿ ਜੀ ਉਹ ਗੋ ਹੈਡ ਕਰੇਗਾ, ਬੰਬ ਕਰੇਗਾ, ਜੇ ਲੜਾਈ ਮੁੱਕੀ ਨਹੀਂ ਹੈ। ਸੋ ਇਸ ਤੋਂ ਸਾਨੂੰ ਲੱਗਦਾ ਕਿ ਹਾਲਾਂ ਬਾਈਡਨ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਦਬੇ ਲਫ਼ਜ਼ਾਂ ਦੇ ਵਿੱਚ ਤਾਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਵੀ ਇਹਨੂੰ ਪ੍ਰੋਲੋਂਗ ਕੀਤਾ ਜਾਏ, ਪਰ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਪ੍ਰਵੇਲ ਨਹੀਂ ਕਰਦਾ, ਆਲਰੇਡੀ ਜਿਹੜਾ ਅਮਰੀਕਾ ਦੇ ਖਿਲਾਫ ਵੀ ਗੁੱਸਾ ਹੈ ਲੋਕਾਂ ਦੇ ਵਿੱਚ, ਇਜ਼ਰਾਈਲ ਦੇ ਖਿਲਾਫ ਤਾਂ ਹੈ ਹੀ ਹੈ, ਫਿਰ ਇਹ ਹੋਰ ਵੀ ਬੈਡਲੀ ਹਾਰਮ ਕਰੇਗਾ। ਹੁਣ ਬੇਸ਼ੱਕ ਚਾਈਨਾ ਨੂੰ ਕੰਟੇਨ ਕਰਨ ਦੀ ਪਾਲਿਸੀ ਇਹ ਤਾਂ ਪ੍ਰੈਜ਼ੀਡੈਂਟ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਸੈੱਟ ਹੋ ਗਈ ਸੀ। ਟਰੰਪ ਨੇ ਵੀ ਜਿਹੜਾ ਗੱਲਾਂ ਬਾਤਾਂ ਉਸ ਨੂੰ ਕਾਫੀ ਹਵਾ ਦਿੱਤੀ, ਭਾਵੇਂ ਔਨ ਦਾ ਗਰਾਊਂਡ ਅੱਜ ਵੀ ਹਕੀਕਤ ਹੈ ਕਿ ਚਾਈਨਾ ਦੇ ਨਾਲ ਜਿਹੜਾ ਅਮਰੀਕਾ ਦਾ ਟ੍ਰੇਡ ਹੈ ਉਹਦੇ 'ਚ ਆਲਮੋਸਟ 700 ਤੋਂ 800 ਬਿਲੀਅਨ ਡਾਲਰ ਦੀ ਸਰਪਲਸ ਹੈ ਚੀਨ ਦੇ ਵੱਲੋਂ। ਸੋ ਬਾਕੀ ਜਿਹੜਾ ਇਹ ਠੀਕ ਹੈ ਕਿ ਸੈਮੀ ਕੰਡਕਟਰ ਤੇ ਦੂਜੇ ਤੀਜੇ ਉਸ ਪੱਖੋਂ ਜਾਂ ਅਮਰੀਕਾ ਦੇ ਇਸ ਦਬਾਅ ਨੇ ਕਿਤੇ ਨਾ ਕਿਤੇ ਚਾਈਨਾ ਦੀ ਇਕਨੋਮੀ ਨੂੰ ਸਲੋ ਕੀਤਾ, ਇਹ ਪ੍ਰਭਾਵ ਜ਼ਰੂਰ ਨੇ। ਲੇਕਿਨ ਜਿਸ ਤੇਜ਼ੀ ਦੇ ਨਾਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੰਡੀਆ ਨੂੰ ਬਿਲਡ ਕੀਤਾ, ਬੇਸ਼ੱਕ ਬਿਲਡ ਕਰਨ ਦੀ ਲਾਈਨ ਜਿਵੇਂ ਅਸੀਂ ਕਿਹਾ ਵੀ 9/11 ਤੋਂ ਬਾਅਦ ਜੂਨੀਅਰ ਬੁਸ਼, ਇੰਡੋ US ਨਿਊਕਲੀਅਰ ਡੀਲ, ਇਹ ਸਾਰਾ ਡੀ-ਹਾਈਫਨੇਟਿੰਗ ਵਿਦ ਦਾ ਪਾਕਿਸਤਾਨ, ਇਹ ਸਾਰਾ ਪਾਰਟ ਸ਼ੁਰੂ ਹੋ ਗਿਆ ਸੀ। ਲੇਕਿਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਵੇਂ ਅੱਖਾਂ ਬੰਦ ਕਰਕੇ ਮੋਦੀ ਨੂੰ ਰੈੱਡ ਕਾਰਪੇਟ ਵੈਲਕਮ ਹਰ ਥਾਂ ਜਿਹੜਾ, ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਵੀ ਇੰਡੀਆ ਨੂੰ ਵੀ ਲੱਗਾ ਕਿ ਜੀ ਇਹ ਤਾਂ ਹੁਣ ਜਿਹੜਾ ਜਿਹਦੇ 'ਚੋਂ ਕੁਆਡ ਦਾ ਕਨਸੈਪਟ ਵੀ ਬੇਸ਼ੱਕ
ਟਰੰਪ ਨੇ ਲਾਗੂ ਕੀਤਾ ਔਰ ਇਸ ਦੀ ਬਿਗਨਿੰਗ ਤਾਂ ਸੁਨਾਮੀ ਦੇ ਵੇਲੇ ਜਦੋਂ ਸੁਨਾਮੀ ਆਈ, ਬੇਸ਼ੱਕ ਉਹ ਜਾਪਾਨ ਦੇ ਵਿੱਚ ਉਸ ਦੀ ਜਿਹੜਾ ਅਰਥਕੁਏਕ ਨਾਲ ਜੁੜਿਆ ਹੋਇਆ ਪਾਰਟ ਹੁੰਦਾ ਹੈ ਜੀ, ਲੇਕਿਨ ਉਦੋਂ ਹਿਊਮੈਨਿਟੇਰੀਅਨ ਏਡ ਦੇ ਲਈ, ਕਿਉਂਕਿ ਇੰਡੀਆ ਦਾ ਵੀ ਅੰਡੇਮਾਨ ਨਿਕੋਬਾਰ ਤੱਕ ਉਹਦਾ ਇੰਪੈਕਟ ਸੀ, ਬਿਲਕੁਲ ਆਸਟ੍ਰੇਲੀਆ ਵੀ ਪ੍ਰਭਾਵਿਤ ਸੀ ਤੇ ਅਮਰੀਕਾ ਜ਼ਾਹਰ ਹੈ ਉਹ ਦੁਨੀਆ 'ਚ ਦੇਖ ਰਿਹਾ ਸੀ ਵੀ ਤਬਾਹੀ ਹੋ ਰਹੀ ਹੈ। ਸੋ ਉਹ ਜਿਹੜੀ ਕੋਆਪਰੇਸ਼ਨ ਸੀ ਕੁਆਡ ਤੋਂ ਪਹਿਲਾਂ ਉਹ ਚਾਰਾਂ ਮੁਲਕਾਂ ਦੀ ਉਸ ਸੁਨਾਮੀ ਦੇ ਵੇਲੇ ਐਕਚੁਅਲੀ ਉਹ ਇੱਕ ਬੁਨਿਆਦ ਵੀ ਬਣੀ। ਟਰੰਪ ਨੇ ਇਹ ਦੇਖਿਆ ਕਿ ਵੀ ਜੇ ਚਾਈਨਾ ਨੂੰ ਘੇਰਨਾ ਹੈ ਤੇ ਫਿਰ ਇਹ ਜਿਹੜੇ ਇਹਨਾਂ ਦਾ ਇੱਕ ਫੌਜੀ ਜਿਹੜਾ ਇੱਕ ਜਿਸ ਨੂੰ ਜਿਹੜਾ ਉਹ ਚੌਂਕੜੀ ਬਣਾ ਦਿੱਤੀ ਜਾਏ, ਕੁਆਡਰੂਪਲੈਂਟ ਇਕੱਠੇ ਕਰਤੇ, ਇਹ ਸਮਝਦੇ ਆ ਕਿ ਜੀ ਇਹ ਜਿਹੜਾ ਉਹ ਇੱਕ ਫੌਜੀ ਮੁਹਾਜ਼ ਹੋਏਗਾ, ਵਾਟਰ ਦੇ ਵਿੱਚ ਵੀ ਇੰਡੋ ਪੈਸੀਫਿਕ ਪਾਲਿਸੀ ਦਾ ਹਿੱਸਾ ਬਣਾਤਾ, ਅਦਰਵਾਈਜ਼ ਵੀ ਜੰਗ ਵੇਲੇ। ਹਾਲਾਂ ਇਹ ਬਹੁਤ ਜਲਦੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਨੇ ਉਸੇ ਨੀਤੀ ਨੂੰ ਅੱਗੇ ਕੀਤਾ, ਬਟ ਬਹੁਤ ਅਗਰੈਸਿਵਲੀ ਇੰਡੀਆ ਨੂੰ ਇੰਨਾ ਜਿਹੜਾ ਉਹ ਪੁਤਰਾ ਦਿੱਤਾ ਹੈ ਕਿ ਉਸ ਦੇ ਵਿੱਚ ਇੰਡੀਆ ਨੇ ਆਪਣੇ ਆਪ ਨੂੰ ਜਿਹਨੂੰ ਕਹਿੰਦੇ ਨੇ ਕਿ ਵੀ ਆਪਣੀ ਹੱਦ ਤੋਂ ਹੀ ਬਾਹਰ ਹੋ ਗਿਆ, ਉਹਨੂੰ ਅਹਿਸਾਸ ਹੀ ਨਹੀਂ ਰਿਹਾ ਵੀ ਉਹ ਕੀ ਹੈ। ਔਰ ਨਤੀਜੇ ਦੇ ਤੌਰ ਤੇ ਚੀਨ ਨੇ ਕੁੱਟਿਆ ਵੀ। ਫਿਰ ਗਲਵਾਨ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜਾ 2020 ਚ 15 ਜੂਨ ਦੇ ਨੇੜੇ ਕਿਵੇਂ ਉਹਨਾਂ ਨੇ ਡੰਡਿਆਂ ਦੇ ਨਾਲ ਹੀ ਤੇ ਹੱਥਾਂ ਨਾਲ ਹੀ 20 ਮਾਰਤੇ, 20-25 ਇਹਨਾਂ ਦੇ ਜਿਹਨਾਂ 4-5 ਕਮਿਸ਼ਨ ਆਫੀਸਰ ਸੀ ਚੁੱਕ ਕੇ ਲੈ ਗਏ। ਔਰ ਫਿਰ ਉਸੇ ਪੀਰੀਅਡ 2019 ਦੇ ਦੌਰ 'ਚ ਹੀ ਜਿਹੜਾ ਉਹ ਬਾਲਾਕੋਟ ਦਾ ਇਹਨਾਂ ਨੇ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਪਾਕਿਸਤਾਨ ਦੇ ਨਾਲ ਡੌਗ ਫਾਈਟ ਜਿਹੜੀ ਹਵਾ ਦੇ ਵਿੱਚ ਹੋਈ, ਅਭਿਨੰਦਨ ਵੀ ਥੱਲੇ ਤੇ ਮਿਗ ਵੀ ਥੱਲੇ, ਸੋ ਉਹਦੇ ਥੱਲੇ ਉਹਨਾਂ ਦਾ ਉਹ ਪੋਟੈਂਸ਼ੀਅਲ ਖਤਮ ਹੋ ਗਿਆ। ਇਸ ਲਈ ਬਾਈਡਨ ਨੇ ਬਹੁਤ ਜਲਦੀ ਜਿਹੜਾ ਫੌਜੀ ਪਾਰਟ ਤੋਂ ਤਪਾਸੇ ਕਰਕੇ ਆਕਸ ਜਿਹੜਾ ਇਹ ਬਣਾਇਆ ਥ੍ਰੀ-ਵੇ ਕਿ ਜੀ ਆਸਟ੍ਰੇਲੀਆ, ਯੂਕੇ ਔਰ ਅਮਰੀਕਾ ਔਰ ਨਿਊਕਲੀਅਰ ਨਾਲ ਲੈਸ ਸਬਮਰੀਨਸ। ਆਸਟ੍ਰੇਲੀਆ ਪਤਾ ਨਹੀਂ ਕਿੰਨੇ $250 ਬਿਲੀਅਨ ਦੀ ਕਿ ਕਿੰਨੇ ਦੀ ਡੀਲ ਹੈ, ਔਰ ਲੰਬਾ ਚੌੜਾ ਉਹਦੇ ਤੇ ਵੀ ਅੱਜ ਸਟੇਟਮੈਂਟ ਹੈ ਉਹਨਾਂ ਦੀ ਆਸਟ੍ਰੇਲੀਆ ਦੀ ਜੀ ਅਸੀਂ ਇਹ ਵਾਰ ਰੇਸ ਨਹੀਂ ਹੈ ਤੇ ਫਲਾਣਾ ਟਿਮਕਾ। ਲੇਕਿਨ ਇਸ ਸਾਰੇ ਦਾ ਨਤੀਜਾ ਇਹ ਹੋਇਆ ਵੀ ਇੰਡੀਆ ਦਾ ਇੰਨਾ ਕੁ ਜਿਹੜਾ ਹੌਸਲਾ ਵੱਧ ਗਿਆ ਕਿ ਉਹਨੂੰ ਲੱਗਿਆ ਕਿ ਵੀ ਉਹਨੇ ਵਿਦਨ ਕੰਟਰੀ ਵੀ ਜਿਹੜਾ ਉਹ ਰੱਜ ਕੇ ਮਾਈਨੋਰਟੀਜ਼ ਦੇ ਉੱਤੇ ਜ਼ੁਲਮ ਸ਼ੁਰੂ ਕੀਤੇ। ਜਦੋਂ ਟਰੰਪ ਨੇ ਜਿਹੜਾ ਪੁਤਰਾਣਾ ਸ਼ੁਰੂ ਕਰ ਦਿੱਤਾ ਸੀ, ਮਾਈ ਇੱਥੇ $2 ਮਿਲੀਅਨ ਅਮਰੀਕਨ ਹਿੰਦੂ ਫਾਊਂਡੇਸ਼ਨ ਨੇ ਇਕੱਠੇ ਕਰਕੇ ਦਿੱਤੇ ਟਰੰਪ ਨੂੰ, ਤੇ ਟਰੰਪ ਨੇ ਕਿਹਾ ਆਈ ਲਾਈਕ ਹਿੰਦੂਜ਼। ਫਿਰ ਉਹੀ ਨੀਤੀ ਜਿਹੜੀ ਹੈ ਉਹ ਉਹਦੇ ਥੱਲੇ 2019 ਚ ਟਰੰਪ ਸੀ ਉਦੋਂ ਪ੍ਰੈਜ਼ੀਡੈਂਟ, ਜਦੋਂ ਇੰਡੀਆ ਨੇ ਕਸ਼ਮੀਰ ਦਾ ਆਰਟੀਕਲ 370 ਖਤਮ ਕਰਕੇ ਔਰ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ। ਪੰਜਾਬ ਦੇ ਵਿੱਚ ਜੋ ਕੁਝ ਉਹਨਾਂ ਨੇ ਇਸ ਸਾਰੇ ਦੌਰ ਦੇ ਵਿੱਚ ਬਾਈਡਨ ਦੇ ਆਉਣ ਤੋਂ ਬਾਅਦ ਹੀ ਅਸੀਂ ਦੇਖਦੇ ਹਾਂ, ਭਾਈ ਅੰਮ੍ਰਿਤਪਾਲ ਸਿੰਘ ਵਾਲਾ, ਉਸ ਤੋਂ ਪਹਿਲਾਂ ਫਾਰਮਰ ਮੂਵਮੈਂਟ ਚੱਲ ਰਹੀ ਸੀ, ਦੀਪ ਸਿੱਧੂ ਇਸ਼ੂ ਇਹ ਲਾਸਟ ਟਾਈਮ ਚੱਲ ਰਿਹਾ ਸੀ। ਸੋ ਉਹਦੇ 'ਚ ਇੰਡੀਆ ਨੂੰ ਲੱਗਦਾ ਸੀ ਕਿ ਵੀ ਹੁਣ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ, ਸਾਨੂੰ ਕਿਹਦਾ ਡਰ ਹੈ। ਔਰ ਉਹ ਇਸ ਹੱਦ ਤੱਕ ਉਹਨਾਂ ਦੇ ਹੌਸਲੇ ਵਧੇ ਔਰ ਜਿਸ ਹੱਦ ਤੱਕ ਬਾਈਡਨ ਨੇ ਜਾ ਕੇ ਕੋਟ ਕੀਤਾ ਮੋਦੀ ਨੂੰ, ਇੰਡੀਆ ਨੂੰ, ਕਿ ਮਨੀਪੁਰ ਜਿੱਥੇ ਕਿ 400 ਚਰਚ ਜਿਹੜੇ ਨੇ ਉਹ ਸਾੜ ਦਿੱਤੇ, ਡਿਸਟਰੋਏ ਕਰਤੇ, ਕ੍ਰਿਸਚੀਅਨ ਕੁੱਕੀ ਟ੍ਰਾਈਬ ਦੇ ਉੱਤੇ ਜ਼ੁਲਮ। ਔਰ ਉਦੋਂ ਜਦੋਂ ਕਿ ਅਸੀਂ ਕਰੰਟ ਵਿਜ਼ਿਟ, ਜੇ ਅਸੀਂ ਪਿਛਲੇ ਸਾਰਿਆਂ ਚੋਂ ਨਿਕਲ ਕੇ ਕਰੰਟ ਤੇ ਆ ਜਾਈਏ ਕਿ 18 ਜੂਨ 2023 ਨੂੰ ਜਦੋਂ ਮੋਦੀ ਲੈਂਡ ਕਰ ਰਿਹਾ ਸੀ ਅਮਰੀਕਾ ਦੀ ਧਰਤੀ ਤੇ, ਆਲਮੋਸਟ ਉਸੇ ਪੀਰੀਅਡ 'ਚ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਮਨੀਪੁਰ ਦੇ ਵਿੱਚ ਚਰਚ ਜਿਹੜੇ ਨੇ ਉਹ ਡਿਸਟਰੋਏ ਕੀਤੇ ਜਾ ਰਹੇ ਸੀ ਔਰ ਉਹਨਾਂ ਨੂੰ ਬਿਲਕੁਲ ਜਿਹੜਾ ਉਹ ਯੂਰਪੀਅਨ ਯੂਨੀਅਨ ਔਰ ਦੂਸਰੇ ਜਿਹੜੇ ਨੇ ਉਹ ਮਥੇ ਕਰ ਰਹੇ ਸੀ ਔਰ ਕ੍ਰਿਸਚਨਾਂ ਤੇ ਜ਼ੁਲਮ ਹੋ ਰਹੇ ਸੀ। ਉਸ ਤੋਂ 3 ਦਿਨ ਪਹਿਲਾਂ ਅਵਤਾਰ ਸਿੰਘ ਖੰਡੇ ਦਾ ਮਰਡਰ ਕੀਤਾ ਗਿਆ। ਮਈ ਦੇ ਮਹੀਨੇ 'ਚ ਲਾਹੌਰ 'ਚ ਪਰਮਜੀਤ ਸਿੰਘ ਪੰਜਵੜ ਹੁੰਦਾ ਸਾਹਮਣੇ ਆ ਗਿਆ ਕਿ ਭਾਈ ਇਹ ਇਹਨਾਂ ਦੀ ਕਿਲਿੰਗ ਸਪਰੀ ਲੰਬੇ ਸਮੇਂ ਤੋਂ ਚੱਲ ਰਹੀ ਸੀ। ਫਿਰ ਗੱਲ ਇੱਥੇ ਹੀ ਨਹੀਂ ਹੈ ਵੀ ਜਿਹੜਾ ਹੁਣ ਜਿਸ ਨੂੰ ਲੈ ਕੇ ਫਾਈਨੈਂਸ਼ੀਅਲ ਟਾਈਮਜ਼ ਨੇ ਜਦੋਂ ਸਟੋਰੀ ਬ੍ਰੇਕ ਕੀਤੀ, ਵਾਸ਼ਿੰਗਟਨ ਪੋਸਟ ਨੇ ਪਿਕ ਕੀਤਾ, ਸਟੇਟ ਡਿਪਾਰਟਮੈਂਟ ਨੇ, ਵਾਈਟ ਹਾਊਸ ਨੇ ਐਂਡੋਰਸ ਕੀਤਾ, ਉਹ ਲਗਾਤਾਰਤਾ ਨਾਲ ਚਰਚਾ ਦੇ ਵਿੱਚ ਚੱਲ ਰਿਹਾ ਹੈ। ਬਲੂਮਬਰਗ ਦੂਸਰਾ, ਹੁਣ ਉਸ ਦੇ ਉੱਤੇ ਫਾਲੋ ਅਪ ਈਵਨ ਅਸੀਂ ਜ਼ਿਕਰ ਕਰਾਂਗੇ, ਟਾਈਮ ਮੈਗਜ਼ੀਨ ਨੇ ਗੁਰਪ੍ਰਤਵੰਤ ਸਿੰਘ ਪੰਨੂ ਹੋਰਾਂ ਦੇ ਨਾਲ ਐਕਸਕਲੂਸਿਵ ਇੰਟਰਵਿਊ ਕੀਤਾ, ਬਹੁਤ ਵਧੀਆ ਇੰਟਰਵਿਊ ਹੈ। ਸੋ ਗੱਲ ਜਦੋਂ ਟਾਈਮ ਮੈਗਜ਼ੀਨ ਦੇ ਲੈਵਲ ਤੇ ਜਾਂ ਫਾਈਨੈਂਸ਼ੀਅਲ ਟਾਈਮਜ਼ ਦੇ ਅਸੀਂ ਦੇਖਦੇ
ਔਰ ਉਹ ਉਸ ਚੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਈਵਨ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦਾ ਵੀ ਜਿਹੜਾ ਪਲਾਟ ਸੀ, ਟਾਈਮਲਾਈਨ ਉਹਦੀ ਉਹੀ ਹੈ। ਜਦੋਂ ਕਿ ਮੋਦੀ ਨੇ ਅਮਰੀਕਾ 'ਚ ਹੋਣਾ ਸੀ, ਉਹ ਇਹ ਸਾਰਾ 18 ਜੂਨ ਤੋਂ 22 ਜੂਨ ਜਾਂ ਹਫਤਾ ਅੱਗੇ ਜਾਂ ਪਿੱਛੇ ਉਹਦੇ ਨਾਲ ਹੀ ਇਹ ਰਿਲੇਟਡ ਜਿਹੜੀਆਂ ਨੇ ਉਹ ਸਾਰੇ ਨੇ। ਮਤਲਬ ਇੰਨੀ ਦਿਲ ਵਧੀ ਕਿ ਵੀ ਉਹਨਾਂ ਨੂੰ ਇਹ ਸੀ ਕਿ ਹੁਣ ਹੋ ਵੀ ਗਿਆ, ਹੁਣ ਇੰਨਾ ਕੁ ਅਸੀਂ ਨੇੜੇ ਆ ਗਏ ਆ ਕਿ ਜੇ ਅਮਰੀਕਾ ਨੂੰ ਪਤਾ ਵੀ ਲੱਗ ਗਿਆ ਤੇ ਇਹ ਆਪਣਾ ਜ਼ਬਾਨ ਬੰਦ ਰੱਖਣਗੇ। ਹੁਣ ਜਿਹੜਾ ਇੰਕਸ਼ਾਫ ਹੋਇਆ ਔਰ ਇਹਦੇ 'ਚ ਅਸੀਂ ਜਸਟਿਨ ਟਰੂਡੋ ਜਿਨ੍ਹਾਂ ਨੇ 18 ਸਤੰਬਰ ਨੂੰ ਇਹ ਇੰਕਸ਼ਾਫ ਕੀਤਾ, ਔਰ ਹੁਣ ਅਮਰੀਕਾ ਵਰਸਸ ਇਸ ਵੇਲੇ ਕੈਨੇਡਾ ਦਾ ਕੇਸ ਤਾਂ ਸਟਰੋਂਗ ਹੋਇਆ ਹੀ ਹੋਇਆ, ਉਸ ਦਾ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਹੁਣੇ ਕਿਵੇਂ ਉਸ ਮੁੱਦੇ ਤੇ ਵੀ ਯੂ ਟਰਨ ਮਾਰਨ ਨੂੰ ਫਿਰਦੇ ਨੇ। ਲੇਕਿਨ ਅਮਰੀਕਾ ਦੇ ਸਾਹਮਣੇ ਬਹੁਤ ਵੱਡਾ ਟੈਸਟ ਆ ਗਿਆ, ਕਿਉਂਕਿ ਇਸ ਸਾਰੇ ਪੀਰੀਅਡ 'ਚ ਜਿਹੜੇ ਦੋਨੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕਾਨੂੰਨ ਅਮਰੀਕਨ ਸੈਨੇਟ ਔਰ ਕਾਂਗਰਸ 'ਚ ਵੀ ਪਿਆ ਹੋਏ ਸੀ, ਉਹਦੇ 'ਚ ਜ਼ਿਕਰ ਚਾਈਨਾ, ਰਸ਼ੀਆ, ਈਰਾਨ ਇਹਦੇ ਹਵਾਲੇ ਨਾਲ ਕਰ ਰਹੇ ਸੀ। ਇੰਡੀਆ ਇੱਕ ਰੌਕ ਸਟੇਟ ਦੇ ਤੌਰ ਤੇ ਦੋ ਮੁਲਕ ਜਿਹੜੇ I5 ਕੰਟਰੀਜ਼ ਦੇ ਕੈਨੇਡਾ ਅਮਰੀਕਾ ਮੈਂਬਰ ਨੇ, ਉਹਨਾਂ ਦੇ ਵਿੱਚ ਇੱਕ 'ਚੋਂ ਕਿਲਿੰਗ ਕਰਨ 'ਚ ਕਾਮਯਾਬ ਰਹਿੰਦਾ ਹੈ, ਦੂਸਰੇ 'ਚੋਂ ਪਲਾਟ ਜਿਹੜਾ ਹੈ ਉਹ ਖੁੱਲ ਜਾਂਦਾ ਹੈ ਔਰ ਉਸ ਦੀ ਇੰਡਾਇਕਟਮੈਂਟ ਵੀ ਜਿਹੜੀ ਹੈ ਡਿਸਟ੍ਰਿਕਟ ਕੋਰਟ ਨਿਊਯਾਰਕ, ਕਿਉਂਕਿ ਅਮਰੀਕਾ ਇੱਕ ਸਟੈਪ ਅਹੈਡ ਹੈ ਇਸ ਮਾਮਲੇ 'ਚ ਐਜ਼ ਕੰਪੇਅਰ ਟੂ ਕੈਨੇਡਾ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਸਵਾਲ ਜਾਂ ਜਿਹੜਾ ਟੈਸਟ ਇਸ ਵੇਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ, ਕਿਉਂਕਿ ਕੈਨੇਡਾ ਦੇ ਮੁੱਦੇ ਤੇ ਵੀ ਅਮਰੀਕਾ ਨੂੰ 2-3 ਮਹੀਨੇ ਲੱਗੇ। ਪਹਿਲਾਂ ਉਹਨਾਂ ਨੇ ਕਿਹਾ ਜੀ ਸਾਡੇ ਸਹਿਯੋਗੀ ਨੇ, ਕੈਨੇਡਾ ਜ਼ਰੂਰ ਕੈਨੇਡਾ ਨਾਲ ਇੰਡੀਆ ਕੋਆਪਰੇਟ ਕਰੇ, ਫਿਰ ਇੰਡੀਆ ਸ਼ੁੱਡ ਕੋਆਪਰੇਟ, ਫਿਰ ਐਂਟਨੀ ਜਦੋਂ ਉੱਥੇ ਜਾਂਦੇ ਨੇ ਮਸਟ ਕੋਆਪਰੇਟ ਤੱਕ ਆਇਆ। ਪਰ ਹੁਣ ਇਸ ਮੁੱਦੇ ਦੇ ਉੱਤੇ ਜਦੋਂ ਦਾ ਅਮਰੀਕਾ ਦੇ ਨਾਲ ਸਿੱਧਾ ਭਾਰਤ ਨੇ ਅਮਰੀਕਾ ਦੀ ਸੋਇਲ ਤੇ ਵੀ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਇਸ ਇਸ਼ੂ ਦੇ ਉੱਤੇ ਚਰਚਾ ਹੋ ਰਹੀ ਹੈ ਤੇ ਜ਼ਾਹਰ ਹੈ ਸਟੋਰੀ ਤਾਂ ਅਜੇ ਕੰਟੀਨਿਊ ਹੈ। ਕੁਝ ਕਾਂਗਰਸਮੈਨਾਂ ਨੇ ਵੀ ਇਸ ਦੇ ਉੱਤੇ ਆਪਣਾ ਟੇਕ ਦਿੱਤੀ ਹੈ। ਹੁਣ ਜਿਹੜਾ ਸਵਾਲ ਹੈ, ਕਿਉਂਕਿ ਕੁਆਡ ਦੀ ਇੱਕ ਮੀਟਿੰਗ 27 ਜਨਵਰੀ ਨੂੰ ਦਿੱਲੀ 'ਚ ਰੱਖੀ ਹੋਈ ਹੈ, ਲੇਕਿਨ ਉਸ ਤੋਂ ਪਹਿਲਾਂ 26 ਜਨਵਰੀ ਜਿਹੜਾ ਕਿ ਰਿਪਬਲਿਕ ਡੇ ਇੰਡੀਆ ਦਾ ਔਰ ਜਿਹੜੇ ਬ੍ਰਿਟਿਸ਼ ਦੇ ਜ਼ਮਾਨੇ ਦੇ ਦੀ ਫੌਜ ਮਰਸਨਰੀ ਆਰਮੀ ਤੇ ਦੂਜੇ ਉੱਥੇ ਉਹ ਡਰਾਮੇ ਜੇ ਕਰਦੇ ਨੇ, ਹਵਾ ਦੇ ਵਿੱਚ ਘੁਮਾਤਾ, ਕੋਈ ਜਹਾਜ਼ ਕਰਤਾ, ਕੋਈ ਇੱਧਰ ਕਰਤਾ, ਥੱਲੇ ਸਲੂਟ ਮਾਰਦੇ ਲੰਘ ਗਏ, ਉਹਨੂੰ ਬੜਾ ਉਹ ਜਿਨ੍ਹਾਂ ਨੂੰ ਓਬਲਾਈਜ ਕਰਨਾ ਹੁੰਦਾ ਸਦਕੇ ਜੀ ਇਹ ਰਿਪਬਲਿਕ ਡੇ ਪੈਰੇਡ ਔਰ ਬੜੀ ਸਲਾਮੀ ਦਵਾਤੀ। ਹੁਣ ਪ੍ਰੈਜ਼ੀਡੈਂਟ ਬਾਈਡਨ ਨੂੰ ਇਨਵਾਈਟ ਕੀਤਾ ਹੋਇਆ ਔਰ ਆਲਮੋਸਟ ਐਕਸੈਪਟਡ ਵਾਂਗ ਹੀ ਸੀ, ਤਾਂ ਹੀ ਨੈਕਸਟ ਡੇ 27 ਜਨਵਰੀ ਨੂੰ ਦਿੱਲੀ ਦੇ ਵਿੱਚ ਜਿਹੜੀ ਹੈ ਉਹ ਮੀਟਿੰਗ ਸੱਦੀ ਹੋਈ ਹੈ ਕੁਆਡ ਦੀ, ਚਾਰੋਂ ਮੁਲਕ ਜਾਪਾਨ, ਆਸਟ੍ਰੇਲੀਆ ਔਰ ਭਾਰਤ ਔਰ ਅਮਰੀਕਾ। ਹੁਣ ਜਿਹੜਾ ਟੈਸਟ ਹੈ, ਔਰ ਇਹ ਸਟੋਰੀ ਈਵਨ ਨਿਕਾਈ ਇੱਕ ਪਬਲੀਕੇਸ਼ਨ ਹੈ, ਉਹਨਾਂ ਦੇ ਇੰਡੋ ਪੈਸੀਫਿਕ ਸੈਕਸ਼ਨ ਦੇ ਵਿੱਚ ਜਿਹੜੀ ਹੈ ਇਸ ਸਟੋਰੀ ਨੂੰ ਉਹਨਾਂ ਦੇ ਦੋ ਜਰਨਲਿਸਟ ਨੇ, ਕੈਨ ਮੌਰਿਸਿਓ ਤੇ ਕਿਰਨ ਸ਼ਰਮਾ, ਉਹਨਾਂ ਨੇ ਕੀਤਾ ਹੈ ਔਰ ਉਹਦੇ 'ਚ ਦੋ ਹੈਡਲਾਈਨਸ ਦੇ ਥੱਲੇ ਔਰ ਉਹਦੇ 'ਚ ਉਹਨਾਂ ਨੇ ਫਿਰ ਜਿਹੜੇ ਅੱਡ-ਅੱਡ ਐਕਸਪਰਟ ਨੇ, ਥਿੰਕ ਟੈਂਕਸ ਅਮਰੀਕਾ ਦੇ, ਇੰਡੀਆ ਦੇ, ਉਹਨਾਂ ਦੀ ਕਮੈਂਟਰੀ ਲਈ ਹੈ। ਔਰ ਉਹਦੇ 'ਚ ਪਹਿਲਾ ਸਵਾਲ ਹੀ ਇਹ ਹੈ, ਕੁਆਡ ਫੇਸਿਸ ਰਿਐਲਿਟੀ ਚੈੱਕ ਐਜ਼ ਅਲੈਜਡ ਪਲਾਟ ਟੂ ਕਿਲ US ਸਿੱਖ ਡੈਂਟਸ ਟਰਸਟ, ਕਿ ਜਿਹੜਾ ਅਮਰੀਕਾ ਭਾਰਤ ਦੇ ਵਿੱਚ ਇੱਕ ਇਤਬਾਰ ਦਾ ਰਿਸ਼ਤਾ ਬਣਿਆ ਸੀ ਕਿ ਜੀ ਸਟ੍ਰੈਟੇਜਿਕ ਤੇ ਵੱਡਾ, ਉਸ ਦੇ ਵਿੱਚ ਡੈਂਟ ਪੈ ਗਿਆ। ਹੁਣ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਕੁਆਡ ਜਿਹੜਾ ਹੈ ਉਸ ਦੇ ਉੱਤੇ ਹੁਣ ਰਿਐਲਿਟੀ ਚੈੱਕ ਹੋਏਗਾ ਕਿ ਅਮਰੀਕਾ ਕਿੱਥੇ ਖੜਾ ਹੈ। ਦੂਸਰਾ ਉਹਨਾਂ ਨੇ ਕਿਹਾ ਵੈਦਰ ਬਾਈਡਨ ਅਟੈਂਡਸ ਜਨਵਰੀ 26 ਇੰਡੀਆ ਪੈਰੇਡ ਵਿਲ ਬੀ ਟੈਸਟ ਆਫ ਪਾਰਟਨਰਸ਼ਿਪ। ਇਹ ਟੈਸਟ ਹੈ ਕਿ ਵੀ ਇਹ ਪਾਰਟਨਰਸ਼ਿਪ, ਹਾਲਾਂ ਉਸ ਕੁਝ ਹਲਕਿਆਂ 'ਚ ਗੱਲ ਚੱਲ ਰਹੀ ਹੈ ਕਿ ਜੀ ਹੋ ਸਕਦਾ ਹੈ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਪ੍ਰੈਜ਼ੀਡੈਂਟ ਬਾਈਡਨ ਨੇ ਕਰਨਾ ਹੈ ਉਹਨਾਂ ਤਰੀਕਾਂ ਦੇ ਵਿੱਚ ਆ ਜਾਏ ਜਾਂ ਅਜੇ, ਕਿਉਂਕਿ ਜਿਹੜਾ ਬਜਟ ਹੈ ਉਹ ਵੀ ਪ੍ਰੋਪਰਲੀ ਪਾਸ ਨਹੀਂ ਹੋਇਆ, ਕੁਝ ਟਾਈਮ ਬਾਏ ਕੀਤਾ ਇਹ ਉਹ। ਜੇ ਉਹ ਸਕਿਪ ਵੀ ਕਰੇਗਾ ਬਾਈਡਨ ਤੇ ਇਹ ਨਹੀਂ ਕਹਿ ਕੇ ਕਰੇਗਾ ਕਿ ਤੁਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੈ ਇਸ ਲਈ ਅਸੀਂ ਕੈਂਸਲ ਕਰ ਰਹੇ ਹਾਂ, ਉਹ ਬਣਾਉਣਗੇ ਤਾਂ ਬਹਾਨਾ ਹੀ, ਲੇਕਿਨ ਉਸ ਬਹਾਨੇ 'ਚੋਂ ਵੀ ਇਹ ਆ ਜਾਏਗਾ ਕਿ ਵੀ ਬਾਈਡਨ ਨੇ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਮੈਸੇਜ ਦਿੱਤਾ ਹੈ ਕਿ ਭਾਈ ਇਹ ਸਾਨੂੰ ਐਕਸੈਪਟੇਬਲ ਨਹੀਂ ਹੈ। ਔਰ ਇਹਦੇ 'ਚ ਉਹਨਾਂ ਨੇ ਸਟੋਰੀ ਦੀ ਬਿਗਨਿੰਗ ਇਹ ਕੀਤੀ ਹੈ ਕਿ ਵੀ ਇਹ ਜਿਹੜਾ ਹੁਣ ਜਿਹੜਾ ਦਾ ਰੈਵਲੇਸ਼ਨ that US authorities thwarted an alleged conspiracy to assassinate
a Sikh separatist on American soil, and that the Indian government could have been involved in the plot, has instantly underscored a fundamental question regarding the foursome, ਚਾਰਾਂ ਦੇ. Is it a grouping of like-minded democracies who share common ਪਹਿਲਾਂ ਤਾਂ ਇਹਨਾਂ ਦਾ ਹੀ ਜਲੂਸ ਨਿਕਲ ਗਿਆ ਜਦੋਂ ਇੰਡੀਆ, ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ ਨੇ ਕੁਆਡ ਬਣਾਇਆ, ਉਦੋਂ ਇਹੀ ਕਿਹਾ ਗਿਆ ਸੀ ਕਿ ਜੀ ਇਹ ਚਾਰ ਮੁਲਕ ਜਿਨ੍ਹਾਂ ਦੀਆਂ ਡੈਮੋਕ੍ਰੈਟਿਕ ਵੈਲਿਊਜ਼, ਲਾਈਕ ਮਾਈਂਡਡ ਫਲਾਣਾ ਔਰ ਲੋਕਾਂ ਦੀ ਜਮਹੂਰੀਅਤ ਫਲਾਣਾ. ਸੋ ਉਹਨੇ ਪਹਿਲਾ ਸਵਾਲ ਕਿਹਾ ਵੀ ਇਹ ਸਾਰੇ ਚੋਂ ਇਹ ਸਵਾਲ ਦੇ ਉੱਤੇ ਹੀ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਭਾਈ ਇਹ ਜਿਹੜਾ ਹੈ ਇਹ ਕਿਹੜੇ ਪਾਸੇ ਦੀ ਫੰਡਾਮੈਂਟਲ ਕੁਐਸਚਨ ਇਹ ਹੈ, ਇਜ਼ ਇਟ ਗਰੁੱਪਿੰਗ ਆਫ ਲਾਈਕ ਮਾਈਂਡਡ ਡੈਮੋਕ੍ਰੇਸੀਜ਼ who share common values, जो propagate किया गया सी, और is it a quartet bound by strategic interest, namely common skepticism toward China, कि ये सिर्फ चीन नूं घेरन दे लई एक खुदगर्ज मुल्कां दा जिहड़ा है एक अलायंस है, कोई वैल्यूज नहीं ने. फिर उन्हें कहा जी the answer may be just around the corner. Indian Prime Minister Modi has invited US President Joe Biden as chief guest to the Republic Day parade on January 26. Plans are also being made to hold a Quad Leaders Summit the following day on January 27th in New Delhi. But the whole itinerary could be shelved if Biden's State of the Union address overlaps, sources said. If that hurdle is clear, whether Biden, Japanese Prime Minister Fumio Kishida, Australian Prime Minister Anthony Albanese decide to fly to India could be the test of Quad's glue. उन्हें दोनों पासे ਦਾ ਟੈਸਟ ਹੈ ਕਿ ਕੀ ਇਹ ਗੋਂਦ ਕੁਆਡ ਦੀ ਨੇ ਚਪਕਾਇਆ ਹੋਇਆ ਨਾ ਸਾਰਿਆਂ ਨੂੰ. ਹੁਣ ਗੱਲ ਕਰ ਲਈ ਇਹ ਬਾਈਡਨ ਦਾ ਟੈਸਟ ਨਹੀਂ ਹੈ, ਉਹਦੇ ਨਾਲ ਫਾਈਵ ਆਈਜ਼ ਆਸਟ੍ਰੇਲੀਆ ਫਾਈਵ ਆਈ ਦਾ ਮੈਂਬਰ ਹੈ ਕਿ ਭਾਈ ਉਹਦਾ ਕੀ ਬਣੇਗਾ ਜਿਹੜਾ ਆਲਰੇਡੀ ਚੱਲ ਰਿਹਾ. ਅਮਰੀਕਾ ਦਾ ਤਾਂ ਖੁਦ ਜਦੋਂ ਕਿ ਇੰਡੈਕਟਮੈਂਟ ਔਰ ਦੂਸਰੀ ਕੋਰਟ 'ਚ ਔਰ ਦੂਸਰਾ ਫਿਰ ਇਹ ਸਾਰੇ ਦੇ ਉੱਤੇ ਉਹਨਾਂ ਦੀ ਕਾਫੀ ਉਹਨਾਂ ਨੇ ਇਸ ਦੇ ਉੱਤੇ ਡੀਟੇਲ ਦਿੱਤੀ ਹੈ ਕਿ ਬਈ ਵਾਈਲ ਐਨਾਲਿਸਟ ਇੰਡੀਆ ਕਲੇਮ that New Delhi's strategic importance is too big to undermine relations with US or among the Quad, US counterparts see the alleged plot first reported by the Financial Times as very serious and potentially damaging. ਹੁਣ ਅੱਗੇ ਉਹਨੇ 5-6 ਡਿਫਰੈਂਟ ਥਿੰਗ ਉਹਨਾਂ ਨੇ ਕਿਹਾ ਵੀ ਜਿਹੜੇ ਤੇ ਅਮਰੀਕਾ ਦੇ ਥਿੰਕ ਟੈਂਕ ਨੇ ਉਹਨਾਂ ਦਾ ਕਹਿਣਾ ਵੀ ਇਹ ਬੜਾ ਸੀਰੀਅਸ ਹੈ ਔਰ ਇਹ ਬੜਾ ਡੇਂਜਰਸ ਹੈ ਔਰ ਇਹ ਨਾਰਮਲ ਨਹੀਂ ਰਹੇਗੀ ਰਿਲੇਸ਼ਨਸ਼ਿਪ. ਤਾਂ ਇੰਡੀਆ ਨੂੰ ਜਿਵੇਂ ਉਹ ਆਪਣੇ ਝੂਠ ਤੇ ਬਿਲੀਵ ਕਰਦੇ ਨੇ ਕਿ ਨਹੀਂ ਅਸੀਂ ਬਹੁਤ ਵੱਡੀ ਪਾਵਰ ਹੈ ਜਾਂ ਦੂਜਾ ਅਮਰੀਕਾ ਇੱਕ ਇਸ ਕੇਸ ਲਈ ਜਿਹੜਾ ਉਸ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਛੁਟਿਆ ਨਹੀਂ ਸਕਦਾ. ਔਰ ਇਸ ਦੇ ਉੱਤੇ ਉਹਨੇ ਟੈਲਸ ਨੈਸ਼ਨਲ ਸਿਕਿਉਰਿਟੀ ਕੌਂਸਲ ਔਰ ਮਾਈਕਲ ਗ੍ਰੀਨ ਯੂਨਾਈਟਿਡ ਸਟੇਟਸ ਸਟੱਡੀ ਸੈਂਟਰ ਯੂਨੀਵਰਸਿਟੀ ਆਫ ਸਿਡਨੀ ਇਹਨਾਂ ਸਾਰਿਆਂ ਦੇ ਕਲੇਮ ਨੇ. ਫਿਰ ਰਾਜ ਕੁਮਾਰ ਸ਼ਰਮਾ ਇਹ ਕੋਈ ਇੰਡੀਪੈਂਡੈਂਟ ਥਿੰਕ ਟੈਂਕ ਹੈ ਉਸ ਨੂੰ ਕੋਟ ਕੀਤਾ, ਉਹਦਾ ਰਿਸਰਚ ਫੈਲੋ ਹੈ. ਫਿਰ ਪ੍ਰੇਰਨਾ ਗਾਂਧੀ ਐਸੋਸੀਏਟ ਫੈਲੋ ਹੈ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਦੀ. ਉਹਨੇ ਕਿਹਾ ਕਿ ਉਹਨਾਂ ਨੇ ਕਿਹਾ ਜੀ ਕਿ ਭਾਵੇਂ ਕੈਨੇਡਾ ਨਾਲ ਇਹਨੂੰ ਕੰਪੇਅਰ ਕੀਤਾ ਜਾ ਰਿਹਾ ਬਟ ਇੰਡੀਆ US ਟਾਈਜ਼ ਆਰ ਮੋਰ ਵਾਈਡ ਰੇਂਜਿੰਗ than ever before and contribute substantially to geostrategic priorities for both countries. ਕਿ ਜੀ ਇਹਦੇ ਨਾਲ ਫਰਕ ਨਹੀਂ ਪਏਗਾ. ਬ੍ਰਹਮ ਚਲਾਨੀ ਜਿਹੜਾ ਬੜਾ ਐਂਟੀ ਚਾਈਨਾ ਔਰ ਪੂਰਾ ਇਹਨਾਂ ਦਾ ਹਿੰਦੂਤਵੀਆਂ ਦਾ ਕੁੱਤਾ ਬਣਿਆ ਹੋਇਆ, ਹਾਲਾਂ ਇਹੀ ਹੈ ਐਸੋਸੀਏਟਡ ਪ੍ਰੈਸ ਦਾ ਜਿਹਨੇ ਜੂਨ 84 ਦੇ ਵੇਲੇ ਦਰਬਾਰ ਸਾਹਿਬ ਫੌਜ ਨੇ ਕੀ ਕੀਤਾ ਜਾਂ ਦੂਜਾ ਉਹਦੀ ਰਿਪੋਰਟਿੰਗ ਕਰਕੇ ਬੈਸਟ ਜਰਨਲਿਸਟ ਦਾ ਅਵਾਰਡ ਵੀ ਲਿਆ ਸੀ, ਇੰਡੀਆ ਨੇ ਟਾਡਾ ਵੀ ਲਾਇਆ ਸੀ. ਉਹ ਕਹਿ ਰਿਹਾ ਕਿ ਜੀ ਇਹ ਦੇਖੋ ਹੁਣ ਅਮਰੀਕਾ ਸਾਨੂੰ ਦੱਸੇਗਾ ਕਿ ਕੀ ਹੈ. ਚਲਾਨੀ wrote that America siding with Canada over the Niger killing shows that its relationship with any of its Five Eyes allies will always take precedence over its ties with India. ਕਿ ਜੀ ਉਹ ਦੇਖੋ ਅਮਰੀਕਾ ਕੈਨੇਡਾ ਦੇ ਨਾਲ ਖਲੋਤਾ ਹੈ, ਇਹਨੇ ਤਾਂ ਦੱਸਦਾ ਹੈ ਕਿ ਵੀ ਇਹ ਜਿਹੜਾ ਪਾਰਟ ਹੈ ਉਹ ਅਮਰੀਕਾ ਜਿਹੜਾ ਉਹ ਇੰਡੀਆ ਦੀ ਨਾਲ ਰਿਲੇਸ਼ਨਸ਼ਿਪ ਨੂੰ ਸੀਰੀਅਸਲੀ ਨਹੀਂ ਲੈਂਦਾ. ਸੋ ਇਹ ਹੁਣ ਅਸੀਂ ਦੇਖਾਂਗੇ ਕਿਉਂਕਿ ਇਹ ਇੱਕ ਵੱਡਾ ਟੈਸਟ ਹੈ, ਇਸ ਤੋਂ ਅੰਦਾਜ਼ਾ ਵੀ ਹੋ ਜਾਏਗਾ. ਔਰ ਮੈਂ ਸਮਝਦਾ ਹਾਂ ਵੀ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੇ ਜਿਹੜਾ ਉਹ ਇੰਟਰਵਿਊ ਜਿਹੜਾ ਟਾਈਮ ਮੈਗਜ਼ੀਨ ਦੇ ਨਾਲ ਉਹਨਾਂ ਦਾ ਹੋਇਆ ਉਸ ਦੇ ਵਿੱਚ ਬਹੁਤ ਅੱਛਾ ਇੰਟਰਵਿਊ ਹੈ
ਔਰ ਉਹਦੇ ਅੱਡ-ਅੱਡ ਐਸਪੈਕਟ ਨੇ। ਔਰ ਇਹਦੇ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਜਿਹੜਾ ਹੁਣ ਸਾਹਮਣੇ ਆਉਂਦਾ ਹੈ ਕਿ ਵੀ ਕੀ ਅਮਰੀਕਾ ਇਸ ਕੇਸ ਨੂੰ ਇੱਕ ਅੱਡੀ ਕੱਢ ਕੇ ਇਸ ਦੇ ਉੱਤੇ ਪਹਿਰਾ ਦਿੰਦਿਆਂ ਭਾਰਤ ਨੂੰ ਕਿਸੇ ਹੱਦ ਤੱਕ ਵੀ ਜਾ ਕੇ ਜਵਾਬਦੇਹ ਬਣਾਏਗਾ, ਜਾਂ ਅਲਟੀਮੇਟਲੀ ਜਿਹੜਾ ਹੈ ਉਹ ਇਸ ਨੂੰ ਜਿਹੜਾ ਉਹ ਰਫਾ ਦਫਾ ਕਰੇਗਾ। ਇਸ ਦੇ ਉੱਤੇ ਉਹਨੇ ਸਵਾਲ ਪੁੱਛਿਆ, ਟਾਈਮ ਨੇ ਕਿਹਾ ਕਿ ਲਾਸਟ ਵੈਨਸਡੇ Financial Times reported that US President Joe Biden spoke with Indian Prime Minister Modi during G20 about India's possible involvement in an assassination plot where you were the target. Were you aware of these intelligence reports before the news became public? ਵੀ ਤੁਹਾਨੂੰ ਇਹ ਪਤਾ ਸੀ ਜਦੋਂ ਤੱਕ ਇਹ ਖਬਰ ਆਈ? ਉਹਨਾਂ ਨੇ ਕਿਹਾ, I'll say that on this particular question, and this is my official statement, the Indian government and Modi regime want to kill me. They want to eliminate me for running global Khalistan referendum voting campaign. The attempted assassination plot that has been uncovered by Financial Times and to which Biden administration has given its statement is not about me anymore. It is challenge to American sovereignty. It is threat to freedom of speech and democracy in America itself. But I'll let US authorities speak more on. ਇਹ ਬਹੁਤ ਇੰਟੈਲੀਜੈਂਟ ਔਰ ਉਹਨਾਂ ਨੇ ਕਿਹਾ ਜੀ ਇਹ ਮੈਨੂੰ ਮਾਰਨਾ ਸੀ ਉਹਨਾਂ ਨੇ, ਹੁਣ ਇਹ ਜੇ ਸਾਹਮਣੇ ਆ ਗਿਆ ਤੇ ਇਹ ਹੁਣ ਅਮਰੀਕਾ ਨੇ ਦੇਖਣਾ ਕਿ ਕੀ ਅਮਰੀਕਾ ਦੀ ਧਰਤੀ ਤੇ ਅਮਰੀਕਾ ਦੇ ਸਿਟੀਜ਼ਨ ਨੂੰ ਜੋ ਆ ਕੇ ਮਾਰਦੇ ਨੇ ਤੇ ਇਹ ਅਮਰੀਕਾ ਦੀ ਸੋਵਰਨਟੀ ਨੂੰ ਚੈਲੰਜ ਹੈ। It is a threat to freedom of speech and democracy in America. So ਇਹ ਅਸੀਂ ਜਦੋਂ ਇਹ ਕਿਹਾ ਕਿ ਵੀ ਇਹ ਜਿਹੜਾ ਕੁਆਡ ਵਾਲਾ ਪਾਰਟ ਹੈ, ਹੁਣ ਇਹਨਾਂ ਹਾਲਾਤਾਂ 'ਚ ਇਕੱਲੀ ਗੱਲ ਇੱਥੋਂ ਤੱਕ ਨਹੀਂ ਹੈ। ਅਸੀਂ ਇਹ ਦੇਖਦੇ ਹਾਂ ਵੀ ਆਪ ਇੰਡੀਆ ਜਿਹੜਾ ਇਹਨਾਂ ਦਾ RSS ਦੀ ਇਹਦਾ ਮਾਊਥਪੀਸ ਹੈ, ਉਹਨਾਂ ਨੇ ਵੀ ਇਹ ਸਟੋਰੀ ਜਿਹੜੀ ਹੈ ਉਹ ਪਲਾਂਟ ਕੀਤੀ। ਉਸ ਨੂੰ ਤੋਂ ਲੈ ਕੇ ਹੀ ਹਿੰਦੁਸਤਾਨ ਟਾਈਮਸ ਵੀ ਇਹ ਸਟੋਰੀ ਸੀ ਕਿ ਈਵਨ ਬਿਫੋਰ ਜਦੋਂ ਅਜੀਤ ਡੋਵਲ ਜਿਹੜਾ ਇਸ ਵੇਲੇ ਭਾਰਤੀ ਖੁਫੀਆ ਏਜੰਸੀਆਂ ਦਾ ਪਿਓ ਹੈ ਔਰ ਇਹ ਉਹਦੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦੇ ਜੈਕ ਸਲੀਵਾਨ, ਉਹਨਾਂ ਦੀ ਗੱਲਬਾਤ ਹੋਈ ਤੇ ਅਜੀਤ ਡੋਵਲ ਨੇ ਜਿਹੜਾ ਉਹ ਇਹਨੂੰ ਕਿਹਾ, ਜੈਕ ਸਲੀਵਾਨ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੂੰ, ਕਿ ਜੀ ਇਹ ਗੁਰਪਤਵੰਤ ਸਿੰਘ ਪੰਨੂ ਇਜ਼ ਯੋਰ ਅਸੈਟ। ਮਤਲਬ ਇਹ ਹੈ ਕਿ ਜਿਵੇਂ CIA ਜਾਂ ਅਮਰੀਕਾ ਨੇ ਉਹਨਾਂ ਨੂੰ ਖੜਾ ਕੀਤਾ ਹੈ। ਹੁਣ ਇਹ ਕਿਉਂਕਿ ਵਨ ਸਾਈਡਡ ਹੈ, ਜੈਕ ਸਲੀਵਾਨ ਨੇ ਅੱਗੋਂ ਕੀ ਕਿਹਾ ਉਹਨੇ, ਪਰ ਇਹ ਕਿਉਂਕਿ ਆਪ ਇੰਡੀਆ RSS ਦਾ ਆਊਟਫਿਟ ਹੈ, ਇਹ ਪਾਰਟਿਕੂਲਰਲੀ ਪ੍ਰਿੰਟ ਕਰ ਹਿੰਦੁਸਤਾਨ ਟਾਈਮਸ ਵੀ ਰਾਤ ਆਈ ਹੈ ਕਿ ਹੁਣ ਕਿਤੇ ਨਾ ਕਿਤੇ ਉਹ ਅਮਰੀਕਾ ਨੂੰ ਇਹ ਸਾਰਾ ਦੋਸ਼ ਦੇ ਕੇ ਕਿ ਜੀ ਦੇਖੋ ਉਹਨੇ ਧਮਕੀ ਦੇ ਦਿੱਤੀ ਗੁਰਪਤਵੰਤ ਪੰਨੂ ਨੇ, 에ਅਰ ਇੰਡੀਆ ਦੀਆਂ ਫਲਾਈਟਾਂ ਉਡਾ ਦੇਣੀਆਂ ਨੇ, ਇੰਡੀਆ ਦੀ ਸੋਵਰਨਟੀ ਨੂੰ ਚੈਲੰਜ ਹੈ, ਤੁਸੀਂ ਐਕਸ਼ਨ ਕੋਈ ਨਹੀਂ ਲੈ ਰਹੇ। ਇਹ ਲੂਜ਼ਿੰਗ ਆਰਗੂਮੈਂਟ ਹੀ ਨਹੀਂ ਹੈ। ਇਹ ਜਦੋਂ ਤੁਸੀਂ ਫੜੇ ਜਾਂਦੇ ਹੋ ਕਿਸੇ 'ਚ ਵਿਦ ਦਾ ਹੈਂਡਸ ਇਨ ਦਾ ਕੁੱਕੀ ਜਾਰ, ਤੇ ਇਹ ਇੱਕ ਫੇਕ ਜਿਹਾ ਡਿਫੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ। ਔਰ ਅਸੀਂ ਇਹ ਸਮਝਦੇ ਹਾਂ ਜਿਹੜੀ ਗੱਲ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਕਹੀ ਟਾਈਮ ਨੂੰ ਇੰਟਰਵਿਊ ਦੇ ਵਿੱਚ ਕਿ ਭਾਈ ਇਹ ਹੁਣ ਟੈਸਟ ਹੈ ਕਿ ਅਮਰੀਕਾ ਆਪਣੇ ਸਿਟੀਜ਼ਨ ਦੇ ਨਾਲ ਖਲੋਂਦਾ ਹੈ। ਅਮਰੀਕਾ ਇਕੱਲਾ ਸਿਟੀਜ਼ਨ ਦੇ ਨਾਲ ਖਲੋਣ ਦਾ ਹੀ ਮਾਮਲਾ ਨਹੀਂ, ਅਮਰੀਕਾ ਦੀ ਸੋਵਰਨਟੀ, ਸੇਫਟੀ, ਫਰੀडम ਆਫ ਸਪੀਚ ਜਾਂ ਅਲਟੀਮੇਟਲੀ ਇਹ ਜਿਹੜਾ ਕਲੋਜ਼ ਡੋਰ ਮੀਟਿੰਗ ਦੇ ਵਿੱਚ ਡਾਲਰ ਜਿਹੜਾ ਉਹ ਹਾਵੀ ਹੋ ਜਾਂਦਾ ਹੈ, ਜਿਹੜਾ ਉਹ ਹਿਊਮਨ ਔਰ ਦੂਸਰੀਆਂ ਵੈਲਿਊਜ਼ ਤੇ ਬਾਹਰਲੇ ਮੁਲਕਾਂ ਦੀਆਂ ਨੀਤੀਆਂ ਜਿਹਦਾ ਅਸੀਂ ਦੇਖਿਆ ਕਿ ਵੀ ਅਲਟੀਮੇਟਲੀ ਡੈਮੋਕ੍ਰੇਸੀ ਨਾਂ ਦੀ ਹੁੰਦੀ ਹੈ, ਪਰ ਹੁਣ ਇਹ ਅਮਰੀਕਾ ਦੀ ਧਰਤੀ ਦੇ ਉੱਤੇ ਇੱਕ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ ਪਲਾਟ ਜਿਹੜਾ ਅਨਫੋਲਡ ਹੁੰਦਾ ਹੈ, ਉਸ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਕੀ ਸਟੈਂਡ ਲੈਂਦਾ ਹੈ, ਇਹ ਅਮਰੀਕਾ ਦੀਆਂ ਆਪਣੀਆਂ ਵੈਲਿਊਜ਼ ਦਾ ਵੀ ਇੱਕ ਗੰਭੀਰ ਟੈਸਟ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਸਰਵਿਸ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ।
Signature Truck Service, 58 Triangle Drive, Wears Cave, Virginia 24486. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਕੈਨੇਡਾ ਪ੍ਰਤੀ ਜਿਹੜੀ ਆਪਣੀ ਨੀਤੀ ਵਿੱਚ ਪੂਰਾ ਯੂ ਟਰਨ ਮਾਰ ਲਿਆ ਲੱਗਦਾ ਹੈ। ਜਿੱਥੇ ਉਹ ਹਰਦੀਪ ਸਿੰਘ ਨਿੱਜਰ ਕੇਸ ਵਿੱਚ ਸਹਿਯੋਗ ਦੀ ਗੱਲ ਕਰ ਰਿਹਾ ਹੈ, ਉੱਥੇ ਭਾਰਤ ਦਾ ਕੈਨੇਡਾ ਵਿੱਚ ਅੰਬੈਸਡਰ ਕੈਨੇਡਾ ਨੂੰ ਭਾਰਤ ਨਾਲ ਟ੍ਰੇਡ ਕਰਨ ਦਾ ਸੱਦਾ ਵੀ ਦੇ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਅਕਸਰ ਜਦੋਂ ਕਿਸੇ ਵੀ ਡਿਪਲੋਮੈਟ ਨੂੰ ਡਿਫਾਈਨ ਕੀਤਾ ਜਾਂਦਾ ਹੈ ਤੇ ਇਹ ਜਿਹੜੀ ਡੈਫੀਨੇਸ਼ਨ ਹੈ ਕੋਟ ਕੀਤੀ ਜਾਂਦੀ ਹੈ, ਸ਼ਾਇਦ ਮੈਕੀਆਵੈਲੀ ਦੀ ਹੈ ਜਾਂ ਕਿਸੇ ਹੋਰ ਦੀ ਹੈ, ਕਿ ਇਫ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਇਫ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਇਫ ਹੀ ਸੇਜ਼ ਨੋ ਹੀ ਇਜ਼ ਏ ਨੋ ਡਿਪਲੋਮੈਟ। ਕਿ ਇਹ ਡਿਪਲੋਮੈਟ ਨੇ ਕੋਈ ਵੀ ਪੋਜੀਸ਼ਨ ਤੇ ਖਲੋਣਾ ਨਹੀਂ ਹੁੰਦਾ ਕਿ ਵੀ ਉਹ ਹਾਂ ਜਾਂ ਨਾ ਸਿੱਧੇ ਤੌਰ ਤੇ ਕਿ ਉਸ ਦਾ ਜਿਹੜੀ ਹੈ ਉਹ ਲੈਂਗੁਏਜ ਉਹ ਗੋਲ ਮੋਲ ਹੋਏਗੀ, ਕਿਉਂਕਿ ਉਹ ਇੱਕ ਸਮਝੌਤੇ ਦਾ ਰਾਹ ਪੱਧਰਾ ਕਰਨ ਵਾਲਾ ਉਹਦਾ ਰੋਲ ਹੁੰਦਾ ਹੈ। ਤੇ ਜਦੋਂ ਤੁਸੀਂ ਸਮਝੌਤੇ ਵਾਲੇ ਹੁੰਦੇ ਹੋ ਤੇ ਫਿਰ ਤੁਸੀਂ ਹਾਰਡ ਲਾਈਨ ਨਹੀਂ ਲੈਂਦੇ। ਲੇਕਿਨ ਇਹ ਵੀ ਹੁੰਦਾ ਹੈ ਕਿ ਜਿਹੜੇ ਰਜੀਮ, ਜਦੋਂ ਅਸੀਂ ਪੁਰਾਣੇ ਜ਼ਮਾਨੇ ਦੇ ਐਮਪਾਇਰਸ ਦੀ, ਬਾਦਸ਼ਾਹਾਂ ਦੀ ਜਾਂ ਦੂਸਰਿਆਂ ਦੀ ਵੀ ਗੱਲ ਕਰਦੇ ਹਾਂ, ਕਿ ਜਦੋਂ ਉਹ ਕਿਸੇ ਨੇਬਰ ਨਾਲ ਜਾਂ ਕਿਸੇ ਹੋਰ ਨਾਲ ਜੰਗ ਤੇ ਜਾਂਦੇ ਸੀ ਤੇ ਜੰਗ ਤੇ ਜਾਣ ਤੋਂ ਪਹਿਲਾਂ ਜਿਹੜੀ ਹਮਲਾਵਰ ਚੜ੍ਹ ਕੇ ਆਈ ਫੌਜ ਹੈ, ਉਹ ਆਪਣਾ, ਜਿਹਦੇ ਲਈ ਅੱਜ ਲਫ਼ਜ਼ ਰਾਜਦੂਤ ਜਾਂ ਐਂਬੈਸਡਰ ਇਸਤੇਮਾਲ ਕੀਤਾ ਜਾਂਦਾ ਹੈ, ਉਦੋਂ ਏਲਚੀ ਕਹਿੰਦੇ ਸੀ। ਉਹ ਭੇਜਦੇ ਸੀ ਕਿ ਜੀ ਦੇਖੋ ਆਹ ਸਾਡੀਆਂ ਸ਼ਰਤਾਂ ਨੇ, ਜੇ ਤੁਸੀਂ ਮੰਨ ਲਓ ਤੇ ਜੰਗ ਟਲ ਸਕਦੀ ਹੈ। ਉਹਦੇ ਚ ਨੈਗੋਸ਼ੀਏਸ਼ਨ ਹੁੰਦਾ ਸੀ, ਕਈ ਵਾਰੀ ਉਹ ਨਹੀਂ ਸੀ ਮੰਨੀਆਂ ਜਾਂਦੇ, ਪਰ ਕਈ ਜਿਹੜੇ ਬਹੁਤ ਜ਼ਾਲਮ ਕਿਸਮ ਦੇ ਹੁੰਦੇ ਸੀ ਜਾਂ ਹੰਕਾਰੇ ਹੋਏ, ਉਹ ਉਸ ਏਲਚੀ ਨੂੰ ਜਾਂ ਉਸ ਦੂਤ ਨੂੰ ਜਿਹੜਾ ਉਹ ਆਉਂਦਾ ਸੀ ਉਹਨੂੰ ਗ੍ਰਿਫਤਾਰ ਕਰ ਲੈਂਦੇ ਸੀ, ਕੁਛ ਹਾਲਤਾਂ 'ਚ ਮਾਰ ਵੀ ਦਿੰਦੇ ਸੀ। ਇਹਦਾ ਮਤਲਬ ਜੰਗ ਤਾਂ ਹੁੰਦੀ ਸੀ, ਪਰ ਇਹ ਉਹਨਾਂ ਦੇ ਹੰਕਾਰ ਦੀ ਨਿਸ਼ਾਨੀ ਵੀ ਸੀ। ਔਰ ਕਈ ਵਾਰ ਫਿਰ ਉਸ ਗੁੱਸੇ ਦੇ ਵਿੱਚ ਹੀ ਉਹਨਾਂ ਦੇ ਸਾਮਰਾਜ ਹੀ ਨਹੀਂ ਸੀ ਮਲੀਆਮੇਟ ਹੁੰਦੇ, ਹਜ਼ਾਰਾਂ ਜਾਨਾਂ ਹੋਰ ਜਾਂਦੀਆਂ ਸੀ। ਲੇਕਿਨ ਜਿਉਂ-ਜਿਉਂ ਵਕਤ ਜਿਹੜਾ ਉਹ ਬੀਤਿਆ, ਬੇਸ਼ੱਕ ਦੋ ਸੰਸਾਰ ਜੰਗਾਂ 20ਵੀਂ ਸਦੀ ਦੇ ਵਿੱਚ ਹੀ ਹੋਈਆਂ, ਉਹ ਜੰਗ ਤਾਂ ਉਦੋਂ ਹੀ ਹੁੰਦੀ ਹੈ ਨਾ ਜਦੋਂ ਡਿਪਲੋਮੇਸੀ ਫੇਲ ਹੋ ਜਾਏ। ਅਦਰਵਾਈਜ਼ ਤਾਂ ਤੁਸੀਂ ਗੱਲਬਾਤ ਰਾਹੀਂ ਜਿਹੜਾ ਉਹਨੂੰ ਨਿਪਟਾਉਂਦੇ ਹੋ ਜਾਂ ਲੇਟ, ਜਾਂ ਸਾਡੀਆਂ ਅੱਖਾਂ ਸਾਹਮਣੇ ਜੋ ਗਜ਼ਾ ਦੇ ਵਿੱਚ ਚੱਲ ਰਿਹਾ ਕਿ ਵੀ UN ਵੀ ਜਿਹੜੀ ਹੈ ਉਹ ਤੁਹਾਨੂੰ ਹੈਲਪਲੈਸ ਨਜ਼ਰ ਆ ਰਹੀ ਹੈ, ਇੰਟਰਨੈਸ਼ਨਲ ਏਜੰਸੀਆਂ ਵੀ ਹੈਲਪਲੈਸ ਨਜ਼ਰ ਆ ਰਹੀਆਂ। ਹੁਣ ਭਾਵੇਂ ਉਹ ਪ੍ਰਿਜ਼ਨਰਸ ਦੀ ਸਵੈਪ ਨੂੰ ਲੈ ਕੇ ਟੈਂਪਰੇਰੀ ਟਰੂਸ ਹੈਗਾ, ਲੇਕਿਨ ਕਦੋਂ ਸ਼ੁਰੂ ਹੋਏਗਾ? ਕੱਲ ਪਰਸੋਂ ਫਿਰ ਸ਼ੁਰੂ ਹੋ ਜਾਏ, ਜਿਵੇਂ ਇਜ਼ਰਾਈਲ ਭੁੱਤਰਿਆ ਹੋਇਆ। ਸੋ ਇਹ ਫੇਲ ਆਫ ਡਿਪਲੋਮੇਸੀ ਹੁੰਦੀ, ਔਰ ਡਿਪਲੋਮੇਸੀ ਦਾ ਫੇਲ ਹੋਣਾ ਤਬਾਹੀ ਹੁੰਦੀ ਹੈ। ਹੁਣ ਭਾਰਤ ਦਾ ਜੋ ਰਵੱਈਆ 18 ਜੂਨ ਤੋਂ ਬਾਅਦ ਸਾਹਮਣੇ ਆਇਆ, ਜਦੋਂ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਕਹਿਣ ਤੋਂ ਪਹਿਲਾਂ, ਅਸੀਂ ਇਹ ਦੇਖਦੇ ਹਾਂ ਕਿ 18 ਜੂਨ ਤੋਂ 18 ਸਤੰਬਰ ਤੱਕ 3 ਮਹੀਨੇ ਕੈਨੇਡਾ ਨੇ ਬਿਹਾਈਂਡ ਦਾ ਡੋਰ ਡਿਪਲੋਮੇਸੀ ਕੀਤੀ। ਆਪਣੇ ਤੌਰ ਤੇ ਵੀ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ 3 ਵਾਰ ਭਾਰਤ ਗਈ। G20 ਹੁਣ ਇਹ ਵੀ ਸਾਹਮਣੇ ਆਇਆ ਕਿ ਬਾਈਡਨ ਨੇ ਔਰ UK, ਆਸਟ੍ਰੇਲੀਆ, ਉਹਨਾਂ ਨੇ ਵੀ ਇੰਡੀਆ ਨੂੰ ਕਿਹਾ ਕਿ ਭਾਈ ਇਹ ਜਿਹੜਾ ਤੁਹਾਡੀ ਕਰਤੂਤ ਹੈ ਇਹਦੇ 'ਚ ਕੋਆਪਰੇਟ ਕਰੋ। ਲੇਕਿਨ ਇੰਡੀਆ ਨੇ ਕੋਆਪਰੇਟ ਤਾਂ ਕੀ ਕਰਨਾ ਸੀ, ਜਿਵੇਂ ਉਹਨਾਂ ਨੇ ਜਸਟਿਨ ਟਰੂਡੋ ਨੂੰ ਜ਼ਲੀਲ ਕੀਤਾ, ਉਸ ਦੇ ਖਿਲਾਫ ਇੱਕ ਕਰੈਕਟਰ ਅਸੈਸੀਨੇਸ਼ਨ ਕੈਂਪੇਨ ਜਿਹੜਾ ਸ਼ੁਰੂ ਕੀਤਾ, ਔਰ ਨਤੀਜੇ ਦੇ ਤੌਰ ਤੇ ਅਲਟੀਮੇਟਲੀ ਜਿਹੜਾ ਉਹ ਟਰੂਡੋ ਕੋਲ ਕੋਈ ਹੋਰ ਚੋਇਸ ਨਹੀਂ ਸੀ, ਉਹਨੇ ਟ੍ਰੇਡ ਮਿਸ਼ਨ ਤਾਂ ਕੈਂਸਲ ਕੀਤੇ ਹੀ ਕੀਤੇ। ਉਹਨੇ 18 ਸਤੰਬਰ ਨੂੰ ਜਿਹੜਾ ਉਹ ਇੰਕਸ਼ਾਫ ਕਰਕੇ ਉਹਨੂੰ, ਹਾਲਾਂਕਿ ਇੰਡੀਆ ਦੇ ਜਿਹੜੇ ਆਪਣਾ ਨੂੰ ਕਹਿਣ ਲੱਗੇ ਜੀ ਇਹ ਡਿਪਲੋਮੇਸੀ ਥੋੜੀ ਹੁੰਦੀ ਹੈ ਕਿ ਵੀ ਤੁਸੀਂ ਬਿਹਾਈਂਡ ਕਿਉਂ ਨਹੀਂ, ਉਹ ਉਦੋਂ ਤੱਕ ਬਹੁਤਿਆਂ ਨੂੰ ਨਹੀਂ ਸੀ ਕਿ ਵੀ ਇਹ 3 ਮਹੀਨੇ 18 ਜੂਨ ਤੋਂ 18 ਸਤੰਬਰ ਤੱਕ ਉਹਨਾਂ ਨੇ ਹਰ ਹੀਲਾ ਜਿਹੜਾ ਉਹ ਵਰਤ ਲਿਆ ਭਾਰਤ ਨੂੰ ਸਮਝਾਉਣ ਦਾ ਕਿ ਵੀ ਕੋਆਪਰੇਟ ਕਰੋ, ਇਹ ਤੁਸੀਂ ਸਾਡੀ ਸੋਵਰਨਟੀ ਵਾਇਲੇਟ ਕੀਤੀ। ਹੁਣ ਇੱਕ ਤਾਂ ਪਹਿਲਾਂ ਹੀ ਇਹਨਾਂ ਦਾ ਰਵੱਈਆ 3 ਮਹੀਨੇ ਜੋ ਰਿਹਾ, ਲੇਕਿਨ ਉਸ ਤੋਂ ਬਾਅਦ ਜਿਵੇਂ ਇੰਡੀਆ ਨੇ ਲਫ਼ਜ਼ ਓਵਰ ਰਿਐਕਟ ਵੀ ਛੋਟਾ ਪੈ ਜਾਂਦਾ ਹੈ, ਉਹ ਬਿਲਕੁਲ ਭਾਂਬੜ ਵਾਂਗ ਜਿਹੜਾ ਉਹਨਾਂ ਨੇ ਇੱਕ ਤਾਂ ਕੁਇਡ ਪਰ ਕਿਊ ਜਿਵੇਂ ਹੁੰਦਾ, ਉਹ ਤਾਂ ਹੈ ਹੀ ਸੀ ਵੀ ਜੇ ਕੈਨੇਡਾ ਨੇ ਕਿਕ ਆਊਟ ਕੀਤਾ ਇਹਨਾਂ ਦਾ ਰਾਜ ਚੀਫ, ਉਹਨਾਂ ਨੇ ਸੀਸ ਦਾ ਕੀਤਾ। ਪਰ ਜਿਵੇਂ ਉਹਨਾਂ ਨੇ ਟਰੂਡੋ ਨੂੰ ਬਿਲਕੁਲ
ਕੈਨੇਡਾ ਨੂੰ ਉਹਨਾਂ ਨੇ ਗਨ ਰਨਰ, ਟੈਰਰਿਸਟ ਤੇ ਫਲਾਣੀ ਨੈਕਸਸ ਦਾ ਹਿੱਸਾ ਦੱਸਿਆ ਜੀ। ਕੈਨੇਡਾ ਦੇ 39 ਜਿਹੜੇ ਨੇ ਜਾਂ 40 ਉਹਨਾਂ ਦੇ ਡਿਪਲੋਮੈਟ ਕੱਢੇ, 42 ਉਹਨਾਂ ਦੇ ਜਿਹੜੇ ਉਹ ਡਿਪੈਂਡੈਂਟ ਸੀ ਉਹਨਾਂ ਨੂੰ ਵੀ ਦੇ ਵਰ ਥਰੋਨ ਆਊਟ। ਔਰ ਕੰਸਿਸਟੈਂਟਲੀ ਇਹ ਨਹੀਂ ਵੀ ਡਿਨਾਇਲ ਦੇ ਵਿੱਚ। ਔਰ ਪਹਿਲਾਂ ਹੀ ਜਿਹੜਾ ਇੰਡੀਆ ਦਾ ਰਿਐਕਸ਼ਨ ਸੀ ਜਦੋਂ ਟਰੂਡੋ ਨੇ ਕਿਹਾ, ਉਹ ਲਫ਼ਜ਼ ਅੱਜ ਵੀ ਬਾਰ-ਬਾਰ ਰਿਪੀਟ ਹੁੰਦੇ ਨੇ ਕਿ ਦਾ ਐਕੂਜ਼ੇਸ਼ਨ ਇਜ਼ ਐਬਸਰਡ ਐਂਡ ਮੋਟੀਵੇਸ਼ਨਲ, ਕੁਛ ਇਸ ਕਿਸਮ ਦਾ ਸੀ ਕਿ ਵੀ ਬਿਲਕੁਲ ਨੌਨਸੈਂਸ, ਬੇਵਕੂਫਾਨਾ ਕਿ ਵੀ ਇਹ ਨॉन ਐਕਸੈਪਟੇਬਲ ਜੀ। ਪਰ ਹੌਲੀ 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 ਜਸਟਿਨ ਟਰੂਡੋ ਨੇ ਆਪਣਾ ਕੂਲ ਇਹ ਹੈ ਡਿਪਲੋਮੇਸੀ। ਕੈਨੇਡਾ ਨੇ ਸਟੈਪ ਲਏ, ਟ੍ਰੇਡ ਮਿਸ਼ਨ ਕੈਂਸਲ ਕੀਤਾ, ਫਰਦਰ ਦੂਜੇ ਤੀਜੇ ਇੰਡੀਆ ਨੂੰ ਮੈਸੇਜ ਦੇਈ ਗਿਆ। ਔਰ ਹੁਣ ਵੀ ਜਿਹੜੀ G20 ਦੀ ਵਰਚੁਅਲ ਮੀਟਿੰਗ ਹੋਈ ਹੈ 3-4 ਦਿਨ ਪਹਿਲੇ, ਉਹਦੇ 'ਚ ਵੀ ਜਸਟਿਨ ਟਰੂਡੋ ਨੇ ਫਰਮਲੀ ਆਪਣਾ ਸਟੈਂਡ ਲਿਆ। ਪਰ ਅਸੀਂ ਇਹਨਾਂ ਸਤੰਬਰ ਤੋਂ ਹੁਣ ਤੱਕ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਰੰਗ ਇੱਕ ਤਾਂ ਹੁੰਦਾ ਨਾ ਕਿ ਲਾਲ ਪੀਲੇ ਹੋਏ, ਲਾਲ ਪੀਲਾ ਤਾਂ ਉਹ ਹੋ ਲਿਆ ਉਹਨੇ, ਹੁਣ ਤਾਂ ਐ ਵੀ ਚਿੱਟਾ ਇੱਕ ਪਾਸੇ, ਉਹ ਕਹਿੰਦਾ ਨਾ ਉਹਦਾ ਰੰਗ ਜਿਹੜਾ ਉਹ ਬਿਲਕੁਲ ਚਿੱਟਾ ਹੋ ਗਿਆ, ਹੈ ਹੀ ਨਹੀਂ ਖੂਨ ਜਿਵੇਂ ਹੁੰਦਾ। ਹੁਣ ਤੁਹਾਨੂੰ ਉਹ ਰਿਐਕਸ਼ਨ ਨਜ਼ਰ ਆ, ਹਾਂਜੀ ਬੱਗਾ ਹੋ ਗਿਆ, ਹਾਂ ਬੱਗਾ ਰੰਗ ਬਿਲਕੁਲ। ਹੁਣ ਤੁਹਾਨੂੰ ਉਹ ਰਿਐਕਸ਼ਨ ਨਜ਼ਰ ਆ ਰਹੇ ਨੇ। ਇੱਕ ਪਾਸੇ ਦੱਬੀ ਆਵਾਜ਼ 'ਚ ਵੀ ਕਹਿ ਰਹੇ ਨੇ ਜੇ ਅਸੀਂ ਪ੍ਰੂਫ, ਅਸੀਂ ਕੋਆਪਰੇਟ ਜ਼ਰੂਰ ਕਰਦੇ ਹਾਂ, ਸਾਨੂੰ ਸਬੂਤ ਦਿੱਤੇ ਜਾਣ। ਹੁਣ ਜਦੋਂ ਅਮਰੀਕਾ ਨੇ ਸਬੂਤ ਫੜਾ ਦਿੱਤੇ ਤੇ ਅਮਰੀਕਾ ਦੇ ਮਾਮਲੇ 'ਚ ਤਾਂ ਬਿਲਕੁਲ ਹੀ ਬੱਗੇ ਤਾਂ ਪਹਿਲਾਂ ਹੀ ਹੁੰਦੇ ਜਾ ਰਹੇ ਸੀ, ਹੁਣ ਤਾਂ ਇਵੇਂ ਜਿਵੇਂ ਸੱਪ ਸੁੰਘ ਗਿਆ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਪਾਸੇ ਉਹਨਾਂ ਦਾ ਸਿੱਖਾਂ ਦੇ ਖਿਲਾਫ ਤਾਂ ਜੋ ਨੈਗੇਟਿਵਿਟੀ ਚੱਲ ਹੀ ਰਹੀ ਹੈ, ਉਹ ਅੱਜ ਵੀ ਚੱਲ ਰਹੀ ਹੈ। ਉਹ ਤਾਂ ਤੁਸੀਂ ਇਨਫਿਲਟ੍ਰੇਟ ਵੀ ਕਰਨ ਦੀ ਕੋਸ਼ਿਸ਼ ਹੈ, ਬਦਨਾਮ ਕਰਨ ਦੀ ਕੋਸ਼ਿਸ਼ ਵੀ ਹੈ। ਪਰ ਜਿਹੜੇ ਉੱਥੇ ਬੈਠੇ ਉਹਨਾਂ ਦੇ ਨਾਨ ਸਟੇਟ ਐਕਟਰ ਗੋਬਰ ਆਰੀਆ ਤੋਂ ਲੈ ਕੇ ਦੂਜੇ ਸੀ, घुस के मारा। वो पाकिस्तान के अगेंस्ट इन्होंने देखो घुस के मारा, पंजवड़ को लाहौर में मारा, खंडे को बर्मिंघम यूके में मारा, हरदीप सिंह निज्जर को सरी में मारा, अब उसकी बारी है, अब इसकी बारी है। वो लिस्टां जड़ियां ने 18-19 दियां रिलीज़ करके कि भी पूरा वो तो गायब ही हो गए लगते हैं। लेकिन कैनेडा के हवाले नाल जिहड़ी भारत की नीति है असीं देख रहे हैं भी पहला तो इन्होंने एक तरफा वीजे भी कैंसल कर, डिप्लोमैट तो कढ़े ही कढ़े। हुण असी हफ्ता पहला देखा कि जी उन्होंने कहा असी साडे विदेश मंत्रालय ने वो सारी स्थिति ते पुनर्विचार किया और इसलिए असी जिहड़ी ई वीज़ा सर पहला बिजनेस वीजे दूजे वो असी बहाल कर रहे हैं या ये वो। हुण अज कुदरती इन्हां दी PTI ने इसनूं कवर किया और इंटरव्यू जिहड़ा भारत का हाई कमिश्नर है कैनेडा दे विच संजय कुमार वर्मा, डिटेल इंटरव्यू है, PTI ने नहीं किया है, PTI ने तो उसकी रिपोर्टिंग की है। एक कैनेडियन जर्नलिस्ट ताहिर गौरा टैग TV टोरंटो है, उन्होंने इंडियन हाई कमिश्नर ने इंटरव्यू दिता है और ये जी PTI ने हैडलाइन लाई है। एक पासे तो यह है कि जी असी जड़ा बिल्कुल कनकलूड करना चाहते हैं भी इन्वेस्टिगेशन कैनेडा कनकलूड करे, पर असी जड़ा वो कोऑपरेट करने नूं तैयार है। इस किस्म की उसकी जबान है जी बिल्कुल जड़ा वो यू टर्न वांग है। और इस सारे दे चलदे हैं नाल दी नाल उन्हें TV नूं कहा वी हैव ऑलवेज सैड इंडिया इज़ रेडी टू लुक इनटू एनी स्पेसिफिक एंड रेलेवेंट shared by our Canadian friends and take it forward in a logical way that is legally defendable in both the countries। ਹੁਣ ਆ ਲੈਂਗੁਏਜ ਆ ਗਈ ਜੀ। ਕੈਨੇਡੀਅਨ ਦੋਸਤ ਸਾਡੇ, ਅਸੀਂ ਉਹਨਾਂ ਨੂੰ ਕਿਹਾ ਕਿ ਜੀ ਦੇਖੋ ਅਸੀਂ ਪੂਰੀ ਕੋਆਪਰੇਟ ਕਰਨ ਨੂੰ ਤਿਆਰ ਹਾਂ ਤਾਂ ਕਿ ਦੋਨਾਂ ਮੁਲਕਾਂ 'ਚ ਉਹਨੂੰ ਲੀਗਲੀ ਜਿਹੜਾ ਉਹ ਡਿਫੈਂਡ ਕੀਤਾ ਜਾ ਸਕੇ। ਔਰ ਇਹ ਫਿਰ ਉਹ ਕਹਿੰਦਾ ਇੰਡੀਆ ਇਜ਼ ਓਨਲੀ ਆਸਕਿੰਗ ਫॉर ਸਪੈਸੀਫਿਕ ਐਂਡ ਰੈਲੇਵੈਂਟ ਇਨਫੋਰਮੇਸ਼ਨ ਸੋ ਦੈਟ ਵੀ ਕੈਨ ਹੈਲਪ ਯੂ, ਕਿ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ। ਸਾਨੂੰ ਤਾਂ ਅਸੀਂ ਬਸ ਇੰਨਾ ਕਿ we can help the Canadian investigators to reach their conclusion to the extent that it will be viable for them to go for the legal action। ਇਹ ਹੁਣ ਕੈਨੇਡਾ ਦੀ ਨੂੰ ਲੀਗਲ ਐਕਸ਼ਨ ਦੇ ਲਈ ਐਡਵਾਈਜ਼ ਕਰ ਰਹੇ ਨੇ। I will urge my Canadian friends and colleagues, I can assure them we will certainly look into them। ਔਰ ਇੱਥੋਂ ਤੱਕ ਪਹੁੰਚ ਗਏ। ਹੁਣ ਗੱਲ ਕੱਲੀ ਇਨਵੈਸਟੀਗੇਸ਼ਨ 'ਚ ਕੋਆਪਰੇਸ਼ਨ ਦੀ ਨਹੀਂ ਹੈ, ਉਹ ਹੁਣ ਈਵਨ ਟ੍ਰੇਡ ਦੇ ਲਈ ਬੈਗ ਕਰ ਰਿਹਾ, ਬਾਰ-ਬਾਰ ਕਹਿ ਰਿਹਾ ਕਿ ਚਲੋ ਇਹ ਆਪਣੀ ਥਾਂ, ਕਿਉਂਕਿ ਟਰੂਡੋ ਨੇ ਟ੍ਰੇਡ ਟਾਕਸ, ਟ੍ਰੇਡ ਮਿਸ਼ਨ, ਹਰ ਚੀਜ਼ ਦੇ ਉੱਤੇ ਉਹਨੇ ਫੁੱਲ ਸਟਾਪ, ਉਹਨੇ ਕਿਹਾ ਪਹਿਲਾਂ ਇਹ ਲੌਜੀਕਲ ਕਨਕਲੂਜਨ ਜਾਏਗੀ ਓਨਲੀ ਦੈਨ ਵੀਲ ਸੀ।
ਫਿਰ ਉਹਨਾਂ ਇਹ ਕਿਹਾ ਕਿ ਵੀ ਇਹ ਜਿਹੜਾ ਉਹਦਾ ਇੰਟਰਵਿਊ ਨੂੰ ਮੈਂ ਕੋਟ ਕਰਨਾ ਚਾਹੁੰਦਾ ਟੂ ਸ਼ੋ ਕਿ ਵੀ ਇਹ ਕੀ ਇਹਨਾਂ ਦੀ ਔਕਾਤ ਹੈ। We have voiced our concerns on various occasions and not only today from through our historical relationship which we have here. ਸਾਡਾ ਇਤਿਹਾਸਕ ਸੰਬੰਧ ਨੇ ਕੈਨੇਡਾ ਦੇ ਨਾਲ। I believe there is an understanding of our concern in the Canadian policy making circles and decision making circles. ਫਿਰ ਉਹਨਾਂ ਨੇ ਕਿਹਾ ਜੀ I have seen many statements coming from Canadian leadership respecting Indian sovereignty and territorial integrity and I have no doubt about it. ਕਿ ਜੀ ਕੈਨੇਡਾ ਤਾਂ ਮੰਨਦਾ ਇੰਡੀਆ ਦੀ ਸੋਵਰਨਿਟੀ, ਸਾਨੂੰ ਇਸ ਦੇ ਉੱਤੇ ਕੋਈ ਸ਼ੱਕ ਨਹੀਂ। ਵੀ ਨੀਡ ਟੂ ਸੀ ਮੋਰ ਔਰ ਆਈ ਐਮ ਸ਼ੋਰ ਵੀ ਸ਼ੁੱਡ ਹੈਵ ਡਾਇਲੋਗ, ਵੀ ਵਿਲ ਬੀ ਏਬਲ ਟੂ ਸੀ ਦਾ ਕਨਵਰਜੈਂਸ ਔਨ ਦਾ ਗਰਾਊਂਡ ਐਜ਼ ਵੈਲ ਐਂਡ ਵਿਲ ਸੀ ਐਨੀ ਸੈਂਬਲੈਂਸ ਆਫ ਯੂਜ਼ ਆਫ ਕੈਨੇਡੀਅਨ ਸੋਇਲ ਬਾਈ ਕੈਨੇਡੀਅਨ ਸਿਟੀਜ਼ਨਸ। ਔਰ ਦੂਜਾ ਤੀਜਾ the Indian envoy further said New Delhi and Ottawa have a long friendship but the two countries are seeing divergence on this one issue। ਇੱਕੋ issue ਹੈ ਜਿਹਦੇ ਤੇ ਵਿਚਾਰ ਵੱਖ ਹੋਏ। ਸਾਡੀ ਤਾਂ ਬਹੁਤ ਪੁਰਾਣੇ, ਅਸੀਂ ਤਾਂ ਜਨਮ ਕਾ ਸਾਥ ਤੁਮਾਰਾ, ਤੁਹਾਡੇ ਬਿਨਾਂ ਅਸੀਂ ਕੋਈ ਰਹਿ ਹੀ ਨਹੀਂ ਸਕਦੇ, ਜੀ ਨਹੀਂ ਸਕਦੇ। He further stressed that instead of focusing on divergence the two countries should focus on convergence and take them forward। ਕਿ ਹੁਣ ਅਸੀਂ ਮਿਲਣ ਦੀ ਗੱਲ ਕਰੀਏ, ਮਿਲਾਪ ਸੰਗਮ ਹੋਏ ਤੇਰਾ ਤੇ ਮੇਰਾ, ਇਹ ਵਿਛੋੜਾ ਨਹੀਂ ਹੋਏ, ਅਸੀਂ ਤਾਂ ਹੁਣ ਇਹ ਹੁਣ। ਫਿਰ ਕਹਿੰਦਾ ਅੱਗੇ ਟ੍ਰੇਡ ਇਜ਼ ਐਨ ਇਸ਼ੂ ਵਿਚ ਇਜ਼ ਐਬਸੋਲੂਟਲੀ ਸੈਪਰੇਟ। ਕਿ ਵੀ ਵਪਾਰ ਦੀ ਗੱਲ ਕਰੀਏ, ਆਓ ਪੈਸੇ ਦਾ ਮਾਮਲਾ ਹੈ, ਹਾਂ ਤੁਸੀਂ ਵੀ ਕਮਾਓ ਅਸੀਂ ਵੀ ਕਮਾਈਏ। ਉਹੀ ਬਾਣੀਏ ਦਾ ਐਟੀਚਿਊਡ ਕਿ ਵੀ ਉਹ ਮਰਨ ਤੋਂ ਬਾਅਦ ਹਿਸਾਬ ਹੋਇਆ, ਉਹਨੂੰ ਪੁੱਛਿਆ ਬਾਣੀਆਂ ਨੂੰ ਵੀ स्वर्ग के नरक, कहता बाबू दो पैसा ज्यादा कहाँ मिलेगा। उन्होंने कहना ट्रेड it is convergent, trade is something that brings us together and I would suggest that our friends both in Indo-Canadian community and wider Canadian community take the advantage of current economic growth and innovative growth of India and do trade in a way that is beneficial to both of us। देखो साढ़े नाल व्यापार करो, दोनों ਨੂੰ फायदा, तुम्हारी जेब में भी पैसा हमारी जेब में भी पैसा, छोड़ो ह्यूमन राइट को, है ना। द इंडियन एनवॉय सेड, फिर वो कहता भी इफ यू लुक एट द इनोवेशंस बोथ ऑफ अस आर हैविंग ग्रेट प्राइड इन आवर इनोवेटिव इकोसिस्टम। साडे किन्ने दोनों मुल्क ਇਹ ਹੈ, ਹੁਣ ਤੁਸੀਂ ਇਹਨਾਂ ਦੀਆਂ ਉਹ ਸਟੇਟਮੈਂਟਾਂ ਕੱਢੋ। ਔਰ ਉਹਨਾਂ ਦੇ ਨਾਨ ਸਟੇਟ ਐਕਟਰ ਕਹਿੰਦੇ ਭੇਜੋ ਆਪਣੀ ਸਬਮੈਰੀਨ ਨਿਊਕਲੀਅਰ, ਇਹਨੂੰ ਉਡਾਓ ਕੈਨੇਡਾ ਨੂੰ। ਇਹ ਕੀ ਹੈਸੀਅਤ ਹੈ ਇਹਨਾਂ ਦੀ ਜਿਹੜੀ ਹੈ, ਉਹ 35-40 ਮਿਲੀਅਨ ਲੋਕ ਜਿਹੜੇ ਨੇ ਉਹ ਸਾਨੂੰ ਧਮਕਾ ਰਹੇ ਨੇ, ਉਡਾ ਦਿਓ ਉਹਨੂੰ। ਇੰਡੀਆ ਦੇ ਸਾਹਮਣੇ ਕੀ ਹੈ ਕਿ ਹੁਣ ਕਹਿ ਰਿਹਾ ਯੂ ਲੁੱਕ ਐਟ ਦ ਇਨੋਵੇਸ਼ਨ ਬੋਥ ਆਫ ਅਸ ਆਰ ਹੈਵਿੰਗ ਗ੍ਰੇਟ ਪ੍ਰਾਈਡ in our innovative ecosystem. We would urge them to continue working in this direction. Look at agriculture. Canada is a G7 country. It is an industrialized country, but still it is an agriculture economy. It has done agriculture trade with India over a long period of time. There is no reason to restrict the urge to continue that trade. You look at technology, it is the same. ਸਾਡੇ ਕੋਲ ਵੀ ਹੈ, ਤੁਸੀਂ ਦੇਖੋ ਐਗਰੀਕਲਚਰ। ਇਹ ਹੁਣ ਤਰਲੇ ਨੇ, ਇਹ ਨਹੀਂ ਹੈ ਲੰਮਾ ਪੈ ਕੇ। ਇੱਕ ਤਾਂ ਹੁੰਦਾ ਨਾ ਵੀ ਉਹ ਸਲੂਟ ਮਾਰਨਾ, ਇੱਕ ਹੁੰਦਾ ਅਸ਼ਟਾਂਗ ਪ੍ਰਣਾਮ, ਜਿਵੇਂ ਅਸੀਂ ਮੱਥਾ ਟੇਕਦੇ 8 ਅੰਗ ਲਾਣਾ। ਇੱਕ ਹੁੰਦਾ ਦੰਡਵਤ ਪ੍ਰਣਾਮ, ਜਿਵੇਂ ਡੰਡਾ ਹੁੰਦਾ, ਡੰਡੇ ਵਾਂਗੂ ਲੰਮੇ ਪੈ ਜਾਣਾ ਸਾਰਾ। ਇਹ ਹੈ ਫੈਲ ਫਲੈਟ ਕਿ ਹਜ਼ੂਰ ਸਾਡੇ ਮਾਈ ਬਾਪ, ਦੂਸਰਾ ਕਰੋ। ਸੋ ਇਹ ਹੈ ਇਹਨਾਂ ਦੀ ਫੂਕ ਤਾਂ ਮਹੀਨੇ ਦੇ ਵਿੱਚ ਹੀ ਨਿਕਲ ਗਈ। 18 ਜੂਨ ਤੋਂ 18 ਸਤੰਬਰ ਤੱਕ ਤਾਂ ਸੀ ਜੋ ਆਕੜ। 18 ਸਤੰਬਰ ਤੋਂ ਬਾਅਦ ਵੀ ਰੱਖਿਆ ਤਾਂ 2 ਹਫ਼ਤਿਆਂ ਬਾਅਦ ਹੀ ਅਸੀਂ ਦੇਖ ਰਹੇ ਹਾਂ ਵੀ ਕਿਸ ਲੈਵਲ ਦੇ ਉੱਤੇ ਚਲੇ ਗਏ। ਵੀਜ਼ੇ ਵੀ ਖੁੱਲ ਗਏ, ਮਿਸ਼ਨ ਵੀ ਕਹਿੰਦੇ ਹੁਣ ਸਾਡੇ ਬਹੁਤ ਸੇਫ ਨੇ, ਆਓ ਕਹਿੰਦੇ ਵਪਾਰ ਕਰੋ। ਅਸੀਂ ਤਾਂ ਹਾਂ ਹੀ ਇੱਕੋ, ਅਸੀਂ ਜਨਮ ਦੇ ਅਸੀਂ ਜਿਹੜੇ ਆ ਉਹ ਹਾਂ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਦਾ ਕਿੰਨਾ ਕੁ ਪਾਏਦਾਰ ਢਾਂਚਾ, ਕਿੰਨਾ ਕਿ ਇਹਨਾਂ ਦਾ ਜਿਹੜੇ ਲੋਕ ਕਈ ਵਾਰੀ ਆਪਣੇ ਅੱਜ ਵੀ ਹੁੰਦਾ ਇੰਡੀਆ ਜੀ ਬਹੁਤ ਵੱਡੀ ਪਾਵਰ, ਇਕੋਨਮੀ ਬਹੁਤ ਵੱਡਾ, ਉਹਨਾਂ ਦੀ ਮਾਰਕੀਟ। ਮੈਂ ਕਿਹਾ ਕਾਹਦੀ ਮਾਰਕੀਟ? ਮੈਂ ਕਿਹਾ ਕਿੰਨੇ ਟੁੱਥ ਬਰਸ਼ ਵਿਕਦੇ ਨੇ, ਉਹ ਜਿਹੜੇ ਟੁੱਥ ਬਰਸ਼ ਹੁੰਦਾ। ਮੈਂ ਕਿਹਾ ਉਹਨਾਂ ਦੀ ਇਕੋਨਮੀ ਵਾਲੀ ਉਹ ਕਲਾਸ ਹੈ ਕਿ ਜਦੋਂ ਬਰਸ਼ ਦੇ ਉਹ ਸਾਰੇ ਝੜ ਜਾਂਦੇ ਨੇ, ਉਹਦੇ ਚ ਮੋਰੀ ਕਰਕੇ ਨਾਲਾ ਪਾਣੀ ਬਣਾ ਲੈਂਦੇ ਨੇ। ਇਕੋਨਮੀ ਕਿੱਥੋਂ ਬਣਦੀ ਹੈ? ਕਿੰਨਾ ਕੁ ਉਹਨਾਂ ਦੀ ਵੱਡੀ ਮਿਡਲ ਕਲਾਸ ਬਣ ਗਈ ਹੈ ਜੀ। ਔਰ ਇਹੀ ਕਾਰਨ ਹੈ ਕਿ ਵੀ ਈਵਨ ਐਪਲ ਵਾਲਿਆਂ ਨੇ ਵੀ ਜਿਹੜਾ ਉਹ $500 ਮਿਲੀਅਨ ਉੱਥੋਂ
ਜਿਹੜਾ ਇੰਡੀਆ ਲਾਣ ਦਾ ਸੀ ਉਹਨਾਂ ਦਾ, ਉਹਨੂੰ ਉਹ ਵਿਤਨਾਮ ਲੈ ਗਏ। ਜੀ। ਸੋ ਉਹਨਾਂ ਨੂੰ ਵੀ ਨਜ਼ਰ ਆ ਰਿਹਾ, ਔਰ ਕੈਨੇਡਾ ਦੇ ਨਾਲ ਟ੍ਰੇਡ ਬੰਦ ਕੈਨੇਡਾ ਵੱਲੋਂ ਕਰਨ ਦੇ ਨਾਲ ਇਹਨਾਂ ਦਾ ਹਾਲ ਅੰਦਰੋਂ ਬਹੁਤ ਕਲੈਪਸਿੰਗ ਹੈ। ਐਵੇਂ ਨਹੀਂ ਹੁਣ ਚੀਕਾਂ ਪੈ ਰਹੀਆਂ ਕਿ ਜੀ ਆ ਜਿਹੜੀਆਂ 5 ਵਿਧਾਨ ਸਭਾਵਾਂ ਦੀਆਂ ਚੋਣਾਂ ਚਾਣਾ ਹੋਈਆਂ ਨੇ, ਰਿਜ਼ਲਟ ਆਉਣ ਵਾਲੇ ਨੇ, ਕਿ ਭਾਈ ਇਹ ਬੁਰੀ ਤਰ੍ਹਾਂ ਕਲੈਪਸ ਹੋਣਗੇ, ਕਿਉਂਕਿ ਅੰਦਰੂਨੀ ਤੌਰ ਦੇ ਉੱਤੇ ਬਹੁਤ ਜ਼ਿਆਦਾ। ਹੁਣ ਇੱਕ ਪਾਸੇ ਉਹੀ ਮੋਦੀ ਐਂਡ ਕੰਪਨੀ ਇਹ ਕਹਿ ਰਹੇ ਨੇ ਕਿ ਜੀ ਅਸੀਂ 60 ਕਰੋੜ ਲੋਕਾਂ ਨੂੰ ਜਿਹੜਾ ਉਹ ਚੌਲ ਦੇ ਰਹੇ ਆ, ਦੂਜੇ ਦੇ ਰਹੇ ਆ। ਤਾਂ ਹੁਣ ਦੂਜਾ ਬੰਦਾ ਪੁੱਛ ਸਕਦਾ ਹੈ ਵੀ ਜਿਹੜੇ 60 ਕਰੋੜ ਸਰਕਾਰੀ ਚੌਲ ਤੇ ਦਾਲ ਤੇ ਦੂਜਾ ਖਾ ਕੇ ਜਿਹੜੇ ਢਿੱਡ ਭਰਦੇ ਨੇ, ਉਹ ਕਿਹੜੀ ਤੁਹਾਡੀ ਇਕਨੋਮੀ ਜਾਂ $2.5 ਟ੍ਰਿਲੀਅਨ ਤੁਸੀਂ ਕ੍ਰਾਸ ਨਹੀਂ ਕੀਤਾ ਅਜੇ ਤੱਕ। ਜਿਹੜਾ ਤੁਸੀਂ 2025 ਤੱਕ ਚਾਈਨਾ ਨੂੰ ਕ੍ਰਾਸ ਕਰਨ ਦੀ ਗੱਲ ਕਰਦੇ ਸੀ ਤੇ 2050 ਤੱਕ ਅਮਰੀਕਾ ਨੂੰ ਕੁੱਟਣ ਦੀ ਗੱਲ ਕਰਦੇ ਸੀ। ਸੋ ਇਹ ਹੈ ਅਲਟੀਮੇਟਲੀ, ਸੋ ਘਬਰਾਉਣ ਦੀ ਲੋੜ ਨਹੀਂ ਹੈ। ਇਹ ਜਾ ਰਹੇ ਨੇ ਉਸੇ ਪਾਸੇ ਹੀ, ਇਹਨਾਂ ਤੋਂ ਤਾਂ ਇੱਕ ਵੀ ਝਟਕਾ ਸਿਆ ਨਹੀਂ ਜਾਣਾ। ਔਰ ਇਹ ਜਿਹੜਾ ਉਹ ਤਾਸ਼ ਦੇ ਪੱਤਿਆਂ ਵਾਂਗ ਜਾਂ ਜਿਹਨੂੰ ਕਹਿੰਦੇ ਹੁੰਦੇ ਸੀ ਕਿ ਜੀ ਰੇਤ ਦਾ ਜਿਹੜਾ ਜੋ ਬਾਲੂ ਕੀ ਭੀਤ, ਗੁਰੂ ਤੇਗ ਬਹਾਦਰ ਬਾਲੂ ਜਿਹੜਾ ਰੇਤ ਲਈ ਲਫ਼ਜ਼ ਜਿਹੜਾ ਓਰੀਜਨਲ ਉਸ ਖਿੱਤੇ ਜਿਹਨੂੰ ਬਾਲੂ ਹੀ ਕਹਿੰਦੇ ਨੇ, ਕਹੋ ਨਾਨਕ ਥਿਰ ਨਾ ਰਹੇ ਜੋ ਬਾਲੂ ਕੀ ਭੀਤ। ਜੇ ਤੁਸੀਂ ਰੇਤ ਦਾ ਘਰ, ਰੇਤ ਦਾ ਦਰਵਾਜ਼ਾ ਬਣਾਓ, ਢਹਿ ਜਾਂਦਾ। ਸੋ ਇਹ ਸਾਰਾ ਹੀ ਭਾਰਤ ਜਿਹੜਾ ਹੈ ਇਹ ਰੇਤ ਦਾ ਹੀ ਬਣਿਆ ਹੋਇਆ ਇੱਕ ਗੁਬਾਰ ਹੈ, ਜਿਹੜਾ ਗਸ਼ਤੇ ਗੁਬਾਰ ਦੇ ਵਿੱਚ ਰੇਤ ਵੀ ਉੱਡ ਜਾਣੀ ਹੈ ਤੇ ਇਹਨਾਂ ਨੇ ਵੀ ਨਾਲ ਉੱਡ ਜਾਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ ਟੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਬੈਂਕਾਕ ਥਾਈਲੈਂਡ ਵਿੱਚ ਹੋਈ ਵਰਲਡ ਹਿੰਦੂ ਕਾਂਗਰਸ ਨੇ ਐਲਾਨ ਕੀਤਾ ਕਿ ਹਿੰਦੂ ਧਰਮ ਲਈ ਹਿੰਦੂਇਜ਼ਮ ਲਫ਼ਜ਼ ਦਾ ਇਸਤੇਮਾਲ ਕਰਨਾ ਠੀਕ ਨਹੀਂ ਹੈ, ਇਸ ਦੀ ਥਾਂ ਲਫ਼ਜ਼ ਹਿੰਦੂਤਵਾ ਵਰਤਿਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, RSS ਜਿਹੜਾ 1925 ਦੇ ਵਿੱਚ ਡਾਕਟਰ ਹੈਡਗਵੇਅਰ ਨੇ ਫਾਊਂਡ ਕੀਤਾ ਔਰ ਉਸ ਦੇ ਵਿੱਚ ਅਸਲ ਜਾਨ ਗੋਲਵਲਕਰ ਨੇ ਪਾਈ, ਔਰ ਇਹ ਉਹੀ ਪੀਰੀਅਡ ਸੀ। ਉਸ ਤੋਂ ਪਹਿਲਾਂ ਉਹ ਲਾਲਾ ਲਾਜਪਤ ਰਾਏ ਹੋਏ ਜਾਂ ਭਾਈ ਪਰਮਾਨੰਦ ਨਾਂ ਦਾ ਆਰੀਆ ਸਮਾਜੀ, ਜਿਨ੍ਹਾਂ ਨੇ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਅੱਡ ਇੱਕ ਰਾਸ਼ਟਰ ਵਾਂਗ ਪ੍ਰੋਜੈਕਟ ਕੀਤਾ। ਲੇਕਿਨ ਟਰਮ ਹਿੰਦੂਤਵਾ ਪੋਲੀਟੀਕਲ ਆਈਡੀਓਲੋਜੀ ਦੇ ਵਿੱਚ ਸਾਵਰਕਰ ਨੇ ਦਿੱਤੀ ਔਰ ਉਹਨੇ ਕਿਹਾ ਵੀ ਇਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਸਾਵਰਕਰ ਮੂਰਤੀ ਪੂਜਾ ਦੇ ਵੀ ਖਿਲਾਫ ਸੀ, ਗਾਂ ਮਾਸ ਵੀ ਖਾਂਦਾ ਸੀ ਔਰ ਉਹਦਾ ਕੋਈ ਹਿੰਦੂ ਜਿਹੜਾ ਰਿਚੁਅਲਿਸਟਿਕ ਹਿੰਦੂ ਧਰਮ ਹੈ ਉਹਦੇ ਨਾਲ ਉਹਨੇ ਕਿਹਾ ਵੀ ਇਹ ਪੋਲੀਟੀਕਲ ਆਈਡੀਓਲੋਜੀ ਹੈ। ਔਰ ਹਿੰਦੂਤਵਾ ਦੇ ਵਿੱਚ ਜਿਹੜੇ ਇੱਥੋਂ ਦੇ ਲੋਕਲ ਮਜ਼ਹਬ ਨੇ ਜਾਂ ਜਿਹੜੇ ਥਾਟ ਆਏ
ਉਹ ਹੀ ਹਿੰਦੂਤਵਾ ਨੂੰ ਰਿਪਰੈਜ਼ੈਂਟ ਕਰਦੇ ਨੇ ਆਈਡੀਓਲੋਜੀਕਲੀ। ਜੀ ਇਸਲਾਮ ਔਰ ਕ੍ਰਿਸਚੀਅਨਿਟੀ ਦੇ ਖਿਲਾਫ ਖੁੱਲ ਕੇ ਗੋਲਵਲਕਰ ਨੇ ਵੀ ਪੋਜੀਸ਼ਨ ਲਈ, ਹੈਡਗਵੇਅਰ ਨੇ ਵੀ ਲਈ, ਲਾਲਾ ਲਾਜਪਤ ਰਾਏ ਨੇ ਵੀ ਲਈ। ਸਾਵਰਕਰ ਔਰ ਗੋਲਵਲਕਰ ਨੇ ਤਾਂ ਇਹ ਹੀ ਕਿਹਾ ਕਿ ਵੀ ਜੋ ਹੱਲ ਜਿਹੜਾ ਹੈ ਮਾਈਨੋਰਟੀਜ਼ ਦਾ ਹਿਟਲਰ ਨੇ ਕੱਢਿਆ, ਮੁਸੋਲਿਨੀ ਨੇ ਕੱਢਿਆ, ਉਹੀ ਇੱਥੋਂ ਦੇ ਮੁਸਲਮਾਨਾਂ ਔਰ ਈਸਾਈਆਂ ਦਾ, ਕਿ ਉਹਨਾਂ ਨੂੰ ਜਿਵੇਂ ਇਨਕੁਇਜ਼ੀਸ਼ਨ 1492 ਚ ਹੋਈ ਸਪੇਨ ਚ, ਦੋ ਹੀ ਚੋਇਸ ਸੀ, ਜਾਂ ਕਨਵਰਟ ਹੋ ਜਾਓ ਤੇ ਜਾਂ ਮਰਨ ਲਈ ਤਿਆਰ ਹੋ ਜਾਓ, ਭੱਜ ਜਾਓ। ਔਰ 500-600 ਸਾਲ ਤੋਂ ਜਿਹੜੇ ਸਪੇਨ ਦੇ ਉੱਤੇ ਮੁਸਲਮਾਨਾਂ ਦਾ ਰਾਜ ਸੀ, ਕਿਵੇਂ ਉਹਨਾਂ ਦੇ ਨਾਲ ਕੀ ਸਲੂਕ ਹੋਇਆ। ਔਰ ਇਸ ਗੱਲ ਨੂੰ ਅਲਾਮਾ ਇਕਬਾਲ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ। ਉਹਨਾਂ ਨੇ ਜਦੋਂ ਮੁਸਲਿਮ ਲੀਗ ਦੀ ਕਾਨਫਰੰਸ 1930s ਦੇ ਵਿੱਚ ਅੱਡ ਹੋਣ ਦੀ ਗੱਲ ਕੀਤੀ, ਬੇਸ਼ੱਕ ਪਾਕਿਸਤਾਨ ਦਾ ਮਤਾ ਤਾਂ 23 ਮਾਰਚ 1940 ਨੂੰ ਲਾਹੌਰ ਦੇ ਵਿੱਚ ਲਿਆਂਦਾ ਗਿਆ ਮੁਹੰਮਦ ਅਲੀ ਜਿਨਾਹ ਹੋਰਾਂ ਵੱਲੋਂ, ਲੇਕਿਨ ਉਸ ਤੋਂ ਪਹਿਲਾਂ ਹੀ ਅਲਾਮਾ ਇਕਬਾਲ ਨੇ ਆਈਡੀਓਲੋਜੀਕਲੀ ਦੇਖ ਲਿਆ ਸੀ ਕਿ ਵੀ ਇਹ ਜਿੱਧਰ ਨੂੰ ਜਾ ਰਿਹਾ ਹੈ ਸਾਡੇ ਨਾਲ ਉਹੀ ਹਾਲ ਹੋਏਗਾ ਜੋ 1492 ਦੇ ਵਿੱਚ ਮੁਸਲਮਾਨਾਂ ਔਰ ਯਹੂਦੀਆਂ ਦਾ ਸਪੇਨ ਦੇ ਵਿੱਚ ਹੋਇਆ ਸੀ ਇਨਕੁਇਜ਼ੀਸ਼ਨ ਦੇ ਦੌਰਾਨ। ਹੁਣ ਇਸ ਸਾਰੇ ਪੀਰੀਅਡ 'ਚ ਇਹ ਰਿਹਾ ਕਿਉਂਕਿ ਹਿੰਦੂ ਧਰਮ ਦਾ ਤਾਂ ਕੋਈ ਨਾ ਉਹਨਾਂ ਦਾ ਕੋਈ ਸਾਂਝਾ ਸਕ੍ਰਿਪਚਰ ਹੈ, ਨਾ ਕੋਈ ਸਾਂਝਾ ਦੇਵਤਾ ਹੈ ਕਿ ਇੱਕ ਨੂੰ ਕੋਈ ਮੰਨ ਲੇ, ਕੋਈ ਕਿਸੇ ਨੂੰ ਕੋਈ 33 ਕਰੋੜ ਦੀ ਗੱਲ ਹੁੰਦੀ ਹੈ। ਫਿਰ ਜਿਹੜੀਆਂ ਬ੍ਰਹਮੋ ਸਮਾਜ, ਦੇਵ ਸਮਾਜ ਵਰਗੀਆਂ ਸੀ, ਉਹ ਬੇਸ਼ੱਕ ਜ਼ਾਤ ਪਾਤ ਨੂੰ ਨਹੀਂ ਸੀ ਮੰਨਦੀਆਂ ਜਿਹੜੀਆਂ ਬ੍ਰਾਂਚਾਂ, ਲੇਕਿਨ ਉਹ ਮੂਰਤੀ ਪੂਜਾ ਔਰ ਦੂਸਰੇ 'ਚ ਆਸਥਾ ਸੀ, ਜਿਹਨੂੰ ਇਹ ਸਨਾਤਨ ਧਰਮ ਕਹਿੰਦੇ ਨੇ। ਜਿਹੜਾ ਦਿਆਨੰਦ ਆਰੀਆ ਸਮਾਜ ਆਇਆ ਉਹ ਸਿਰਫ ਵੇਦਾਂ ਦੀ ਗੱਲ ਕਰਦੇ ਆ, ਬਾਕੀ ਪੁਰਾਣਾ ਤੇ ਬੇਸਡ ਅਵਤਾਰਵਾਦ ਔਰ ਮੂਰਤੀ ਪੂਜਾ ਉਸ ਦੇ ਬਿਲਕੁਲ ਖਿਲਾਫ ਸੀ। ਸੋ ਇਹਨਾਂ ਦੀ ਇਹ ਘੈਂਸ ਜਿਹੜੀ ਹੈ ਧਾਰਮਿਕ ਅਰੀਨਾ ਦੇ ਵਿੱਚ ਤਾਂ ਰਹੀ ਹੈ ਸ਼ੁਰੂ ਤੋਂ ਹੀ, ਲੇਕਿਨ ਹਿੰਦੂਤਵਾਦੀ ਆਈਡੀਓਲੋਜੀ ਨੂੰ ਜਦੋਂ RSS ਨੇ ਆਪਣਾ ਪੋਲੀਟੀਕਲ ਵਿੰਗ ਭਾਰਤੀ ਜਨਸੰਘ ਬਣਾਇਆ, ਜਿਹੜਾ ਹੌਲੀ ਹੌਲੀ ਟਰੈਵਲ ਕਰਦਾ ਅੱਜ BJP ਦੇ ਰੂਪ 'ਚ 2014 ਤੋਂ ਸਿੱਧੇ ਤੌਰ ਤੇ ਜਿਨ੍ਹਾਂ ਕੋਲ ਪਾਵਰ ਹੈ, ਤੇ ਇਹਨਾਂ ਨੇ ਆਪਣੀ ਹਿੰਦੂਤਵਾ ਨੂੰ ਪੋਲੀਟੀਕਲ ਆਈਡੀਓਲੋਜੀ ਦੇ ਤੌਰ ਤੇ ਉਭਾਰਿਆ। ਉਹੀ ਮੁਸਲਮਾਨਾਂ, ਈਸਾਈਆਂ, ਘੱਟ ਗਿਣਤੀਆਂ ਪ੍ਰਤੀ, ਸਿੱਖਾਂ, ਬੌਧੀਆਂ, ਜੈਨੀਆਂ ਨੂੰ ਤਾਂ ਪਹਿਲਾਂ ਹੀ ਸੈਕੂਲਰ ਇੰਡੀਆ ਵਾਲਿਆਂ ਨੇ ਦੇ ਸੰਵਿਧਾਨ ਨੇ ਆਰਟੀਕਲ 25B ਦੇ ਥੱਲੇ ਹਿੰਦੂ ਬਣਾ ਦਿੱਤਾ ਹੋਇਆ ਸੀ, ਪਰ ਇਹਨਾਂ ਨੇ ਮੁਸਲਮਾਨਾਂ ਔਰ ਈਸਾਈਆਂ ਦੇ ਖਿਲਾਫ ਖੁੱਲ੍ਹ ਕੇ, ਸਿੱਖਾਂ ਦੇ ਖਿਲਾਫ ਇੱਕ ਵੱਖਰੇ ਅੰਦਾਜ਼ ਦੇ ਵਿੱਚ ਉਹ ਉਸ ਕਿਸਮ ਦੇ ਏਜੰਟ ਖੜੇ ਕਰਕੇ, ਜਿਵੇਂ ਕੱਲ ਅਸੀਂ ਗੱਲ ਕੀਤੀ ਸੀ, ਮਨਜਿੰਦਰ ਸਰਸਾ ਹੋਏ, RP ਸਿੰਘ ਹੋਏ, ਔਰ ਇਸ ਨਸਲ ਦੇ ਇੱਥੇ ਜੈਸੀ ਸਿੰਘ ਜਾਂ ਕਮਲਜੀਤ ਸਿੰਘ ਸੋਨੀ, ਉਹ ਜਿਹੜੇ ਬਿਲਕੁਲ ਟਾਊਟ ਇਹਨਾਂ ਦੇ ਨੇ ਹਿੰਦੂਤਵਾ ਦੇ, ਇਹ ਸਾਰੇ ਇਹ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਬਾੜ ਰਹੇ ਨੇ। ਇਹ ਇਹਨਾਂ ਦਾ ਇੱਕ, ਇਹਨਾਂ ਨੂੰ ਇਹੀ ਏਜੰਡਾ ਦਿੱਤਾ ਹੈ ਜੀ। ਹੁਣ ਇਹਦੇ ਚੱਲਦੇ ਆ, ਜਦੋਂ ਅਸੀਂ ਵੀ ਗੱਲ ਕਰਦੇ ਸੀ, ਅਸੀਂ ਹਮੇਸ਼ਾ ਇਹ ਕਹਿੰਦੇ ਸੀ ਕਿ ਭਾਈ ਦੇਖੋ, ਸਾਡੀ ਲੜਾਈ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਨਾਲ ਨਹੀਂ ਹੈ, ਮਜ਼ਹਬ ਦੇ ਖਿਲਾਫ ਨਹੀਂ ਹੈ, ਅਸੀਂ ਵਿਚਾਰਧਾਰਾ ਦੇ ਖਿਲਾਫ ਹੈ। ਕਿਉਂਕਿ ਜਿਹੜਾ ਵਿਚਾਰਧਾਰਾ ਜੇ ਫਾਸ਼ਿਜ਼ਮ, ਨਾਜ਼ੀਜ਼ਮ, ਅਥੋਰੀਟੇਰੀਅਨਿਜ਼ਮ ਜਾਂ ਬ੍ਰਾਹਮਣਿਜ਼ਮ ਦੀ ਗੱਲ ਹੁੰਦੀ ਸੀ, ਹੁਣ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਹੈ, ਇਨਫੈਕਟ ਬ੍ਰਾਹਮਣ ਦੀ ਸੁਪੀਰੀਅਰਿਟੀ ਜਾਂ ਉਸ ਦੇ ਉੱਤੇ ਖੜੀ ਹੈ, ਬਾਕੀਆਂ ਦੇ ਲਈ ਕੋਈ ਥਾਂ ਨਹੀਂ ਹੈ। ਇਹ ਬੌਰਨ ਹੀ ਜੁੜਿਆ ਹੋਇਆ ਪਾਰਟ ਹੈ, ਜਿਵੇਂ ਨਾਜ਼ੀਆਂ ਦਾ ਆਰੀਅਨ ਕਾਨਸੈਪਟ ਸੀ। ਸੋ ਅਸੀਂ ਉਹਨੂੰ ਬਿਲਕੁਲ ਆਪਣੀ ਹਰ ਲਿਖਤ ਦੇ ਵਿੱਚ ਵੀ ਔਰ ਆਪਣੇ ਹਰ ਪ੍ਰੈਜੈਂਟੇਸ਼ਨ ਐਂਡ ਸੋ ਡੂ ਮੈਨੀ ਅਦਰਸ, ਅਸੀਂ ਇਹ ਕਹਿੰਦੇ ਸੀ ਕਿ ਭਾਈ ਜਦੋਂ ਅਸੀਂ ਹਿੰਦੂਤਵਾ ਦਾ ਵਿਰੋਧ ਕਰਦੇ ਹਾਂ ਤੇ ਇਸ ਦਾ ਮਤਲਬ RSS ਦੀ ਆਈਡੀਓਲੋਜੀ ਹੈ, ਜਿਹੜੀ ਕਿ ਨਾਜ਼ੀ ਤਰਜ਼ ਦੇ ਉੱਤੇ ਹੈ। ਸਾਡਾ ਹਿੰਦੂ ਧਰਮ ਦੇ ਨਾਲ ਜਾਂ ਉਹਨੂੰ ਮੰਨਣ ਵਾਲੇ, ਕੋਈ ਮੂਰਤੀਆਂ ਨੂੰ ਮੰਨਦਾ, ਕੋਈ ਨਹੀਂ ਮੰਨਦਾ ਜਾਂ ਦੂਜਾ, ਉਹ ਸਾਡਾ ਕਿਸੇ ਦੇ ਨਾਲ ਕੋਈ ਸਰੋਕਾਰ ਨਹੀਂ। ਅਸੀਂ ਕਿਸੇ ਦੇ ਧਾਰਮਿਕ ਜਜ਼ਬਾਤਾਂ ਦੇ ਨੂੰ ਜਿਹੜਾ ਉਹ ਹਰਟ ਨਹੀਂ ਕਰਦੇ। ਹੁਣ ਕਿਉਂਕਿ ਇਹਨਾਂ ਦਾ ਇੰਨਾ ਵੱਡਾ ਲੰਬਾ ਚੌੜਾ ਦਾਇਰਾ ਕਾਰ ਹੈ ਹਿੰਦੂ ਤਵੀਆਂ ਦਾ, RSS ਦੇ ਹੀ ਆਪਣੇ 72 ਕੇ ਕਿੰਨੀਆਂ ਬ੍ਰਾਂਚਿਸ ਨੇ, ਜਿਨ੍ਹਾਂ ਨੂੰ ਸੰਘ ਪਰਿਵਾਰ ਕਹਿੰਦੇ ਨੇ, ਸਟੂਡੈਂਟਸ ਅਖਿਲ ਭਾਰਤੀ ਵਿਦਿਆਰਥੀ परिषद, भारतीय मजदूर संघ, बजरंग दल और शिव सेना और किन्ने ही उन्होंने होर विदिन ट्राइबल्स दे, दूसरियां दे, राष्ट्रीय सिख संगत, राष्ट्रीय मुस्लिम मंच, ये सारे घट गिणतियां दे विच भी अपने बाड़े हुए ने। 60 मुल्कां दे विच इस वेले लगभग इन्हां हिंदू तवीआं दी जां RSS दी आइडियोलॉजी वालियां दा नैटवर्क है। ये सालाना एक जिहड़ी है उहनूं ये वर्ल्ड हिंदू कांग्रेस कहते हैं, उसका इकट्ठ करते हैं
ਔਰ ਪਿਛਲੇ ਦਿਨਾਂ 'ਚ 3-4 ਦਿਨ ਪਹਿਲਾਂ ਇਕੱਠ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਹੋਇਆ, ਜਿਹਦੇ 'ਚ ਮੋਹਨ ਭਾਗਵਤ ਤੋਂ ਲੈ ਕੇ ਉਹਨਾਂ ਦੇ ਵੱਡੇ ਵੱਡੇ ਦੱਤਾਤਰੀਆ ਔਰ ਦੂਜੇ ਜਿਹੜੇ ਆਈਡੀਆਲੋਗ ਨੇ 60 ਮੁਲਕਾਂ ਦੇ ਹੋਰ ਜਿਹੜੇ ਨੇ ਡੈਲੀਗੇਟ ਉਹ ਸ਼ਾਮਲ ਹੋਏ। ਹੁਣ ਉਹਦੇ 'ਚ ਜਿਹੜਾ ਬਾਕੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਕਿ ਜੀ ਦੇਖੋ Bangkok World Hindu Congress, diversity of Hindu society has led to disunity, says RSS leader, ਕਿ ਜੀ ਅਸੀਂ ਜਿਹੜਾ ਹੈ ਉਹ ਯੂਨਾਈਟ ਹੋਈਏ, ਸਾਡੀ ਡਿਸਯੂਨਿਟੀ ਦਾ ਦੂਜਾ ਫਾਇਦਾ। ਚਲੋ ਇਹ ਤਾਂ ਇੱਕ ਜਨਰਲ ਜਿਹਾ ਆਪਾਂ, ਲੇਕਿਨ ਜਿਹੜਾ ਬੜਾ ਸਪੈਸੀਫਿਕ ਜਿਹਦੀ ਬਹੁਤੀ ਚਰਚਾ ਨਹੀਂ ਹੋਈ, ਨਾ ਗੋਦੀ ਮੀਡੀਆ ਨੇ ਤਾਂ ਕੀ ਕਰਨੀ ਸੀ, ਆਪਣਿਆਂ ਨੂੰ ਬਹੁਤਿਆਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਹੋ ਕੀ ਰਿਹਾ, ਕਿ ਉਹਨਾਂ ਨੇ ਕਿਵੇਂ ਇਸ ਚਲਾਕੀ ਦੇ ਨਾਲ ਹੁਣ ਹਿੰਦੂਤਵਾ, ਹਿੰਦੂ ਮਜ਼ਹਬ ਔਰ ਹਿੰਦੂਤਵਾ ਦੀ ਜਿਹੜੀ ਵਿਤਕਰੇ ਭਰੀ ਉਹਨਾਂ ਦੀ ਨਾਜ਼ੀ ਤਰਜ਼ ਦੀ ਆਈਡੀਓਲੋਜੀ ਹੈ ਉਹਨੂੰ ਸਮਰਥਕ ਬਣਾ ਦਿੱਤਾ, ਇੱਕ ਬਣਾ ਦਿੱਤਾ। ਰਾਦਰ ਉਹਨਾਂ ਨੇ ਇਹ ਫੈਸਲਾ ਹੀ ਕੀਤਾ ਔਰ ਹੈਡਲਾਈਨ ਹੈ PTI ਦੀ ਖਬਰ ਹੈ, ਵਰਲਡ ਹਿੰਦੂ ਕਾਂਗਰਸ renounces Hinduism, embraces terms Hindutava, Hindu Dharma. Third World Hindu Congress asserts that Hindutava includes the gamut of all that the word Hindu implies. कि उन्होंने कहा कि ਜਿਹੜੀ ਹਿੰਦੂਇਜ਼ਮ ਟਰਮ ਹੈ ਇਹ ਹੁਣ ਨਹੀਂ ਇਸਤੇਮਾਲ ਕਰਨੀ, ਇਹ ਸਾਨੂੰ ਨੀਵਾ ਦਿਖਾਉਣ ਦੀ ਲਾਈਨ ਹੈ। ਹਿੰਦੂਤਵਾ ਔਰ ਹਿੰਦੂ ਧਰਮ, ਹਿੰਦੂ ਧਰਮਾਂ ਦਾ ਕਿਸੇ ਨੇ ਕਹਿਣਾ ਹੀ ਨਹੀਂ ਹੈ ਕਿਉਂਕਿ ਟਰਮ ਤਾਂ ਆਲਰੇਡੀ ਹਿੰਦੂਤਵਾ ਹੀ ਇਹਨਾਂ ਨੇ ਪ੍ਰਮੋਟ ਕੀਤੀ ਹੋਈ ਹੈ। ਕਿ ਉਹਨਾਂ ਨੇ ਕਿਹਾ ਜੀ ਹਿੰਦੂਤਵਾ ਦਾ ਮਤਲਬ ਹੈ ਕਿ ਹਰ ਸ਼ੇਡ ਦਾ ਹਿੰਦੂ, ਉਹ ਸਨਾਤਨੀ, ਆਰੀਆ ਸਮਾਜੀ, ਦੇਵ ਸਮਾਜੀ, ਬ੍ਰਹਮੋ ਸਮਾਜੀ, ਨਾਸਤਕ, ਕਾਸਤਕ, ਰਾਮ ਦਾ ਪੁਜਾਰੀ, ਲక్ష్ਮੀ ਦਾ ਪੁਜਾਰੀ, ਵਿਸ਼ਨੂੰ ਦਾ ਪੁਜਾਰੀ, ਕਿਸੇ ਹੋਰ ਦਾ ਪੁਜਾ, ਸਭ ਜਿਹੜੇ ਨੇ ਉਹ ਹਿੰਦੂ ਤਵੀ ਨੇ। ਔਰ ਇਹ ਉਹਨਾਂ ਨੇ ਉਹਦੇ 'ਚ ਇਸ ਨੂੰ ਕਿਹਾ, ਉਹਨਾਂ ਨੇ ਇਹ ਡੈਕਲੇਰੇਸ਼ਨ ਅਡਾਪਟ ਕੀਤੀ that the word Hindutava was more accurate as it includes the gamut of all that the word Hindu implies. In the term Hindu Dharma, the first word that is Hindu is an unbounded word. It signifies all that is Sanatan or eternal, and then there is Dharma. उन्होंने कहा जी Hinduism is totally different because it is suffixed with an ism, which is a term defined as an oppressive and discriminatory attitude or belief. Ism नहीं है जी ਅਸੀਂ ਹੁਣ ਤਾਂ ਅਸੀਂ ਹੀ ਕਹਿੰਦੇ ਨਾ ਜੀ ਸਿੱਖਇਜ਼ਮ, ਹਿੰਦੂਇਜ਼ਮ, ਬੁੱਧਇਜ਼ਮ, ਕਹਿੰਦਾ ਨਾ ਅਸੀਂ ਇਜ਼ਮ ਨਹੀਂ ਹੈ, ਅਸੀਂ ਹਿੰਦੂਤਵ ਹੈ। ਔਰ ਇਹ ਜਿਹੜਾ ਇਟ ਇਜ਼ ਫॉर such reasons that many of our elders preferred the term ਹਿੰਦੂਤਵਾ over Hinduism. ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਜੇ ਤੁਹਾਡਾ ਹਿੰਦੂ ਧਰਮ ਸਨਾਤਨ ਹੈ ਜੀ, ਜਿਹਨੂੰ ਉਹ ਸਟਾਲਿਨ ਦੇ ਮਗਰ ਤਾਂ ਤਾਮਿਲਨਾਡੂ 'ਚ ਇਸ ਲਈ ਪਏ ਹੋਏ ਨੇ ਕਿ ਉਹਨੇ ਕਿਹਾ ਜੀ ਸਨਾਤਨ ਧਰਮ ਡਿਸਟਰੋਏ ਕਰਨਾ, ਸਨਾਤਨ ਦਾ ਮਤਲਬ ਜਾਤ ਪਾਤ ਹੈ। ਉੱਥੇ ਜਾ ਕੇ ਕਹਿੰਦੇ ਨੇ ਜੀ ਨਹੀਂ ਇਹ ਸਨਾਤਨ ਦਾ ਮਤਲਬ ਤਾਂ ਹਿੰਦੂ ਹੈ, ਇਹਨੂੰ ਡਿਸਟਰੋਏ ਕਰਨਾ ਚਾਹੁੰਦਾ। ਹੁਣ ਇੱਥੇ ਕਹਿ ਰਹੇ ਨੇ ਜੀ ਕਿ ਇਹ ਜਿਹੜਾ ਹਿੰਦੂਇਜ਼ਮ ਠੀਕ ਨਹੀਂ ਹੈ, ਇਸੇ ਲਈ ਸਾਡੇ ਬਜ਼ੁਰਗਾਂ ਨੇ ਲਫ਼ਜ਼ ਹਿੰਦੂਤਵਾ ਇਸਤੇਮਾਲ। ਉਹ ਹਿੰਦੂਤਵਾ ਲਫ਼ਜ਼ ਤਾਂ ਪਹਿਲੀ ਵਾਰ ਲੈਸ ਦੈਨ 100 years ago ਸਾਵਰਕਰ ਨੇ ਇਸਤੇਮਾਲ ਕੀਤਾ। ਨਾ ਹਿੰਦੂਤਵਾ ਲਫ਼ਜ਼ ਜਾਂ ਈਵਨ ਹਿੰਦੂ ਲਫ਼ਜ਼ ਨਾ ਵੇਦਾਂ 'ਚ ਹੈ, ਨਾ ਸ਼ਾਸਤਰਾਂ 'ਚ ਹੈ, ਨਾ ਸਿਮਰਤੀਆਂ 'ਚ ਹੈ, ਨਾ ਪੁਰਾਣਾ 'ਚ ਹੈ। ਤਾਂ ਹਿੰਦੂ, ਔਰ ਜਦੋਂ ਹਿੰਦੂ ਸ਼ੁਰੂ ਵੀ ਹੋਇਆ ਉਹ ਬਾਹਰਲਿਆਂ ਨੇ ਕੀਤਾ, ਲੇਕਿਨ ਹਿੰਦੂਤਵਾ ਤਾਂ ਦਿੱਤਾ ਹੀ ਸਾਵਰਕਰ ਨੇ। ਪਰ ਇਹਦੇ ਥੱਲੇ ਹੁਣ ਇਹ ਹੋਏਗਾ ਕਿ ਤੁਸੀਂ ਜੋ ਵੀ ਈਵਨ RSS ਦੀ ਹਿੰਦੂਤਵਾ ਆਈਡੀਓਲੋਜੀ ਨੂੰ ਚੈਲੰਜ ਕਰੋਗੇ, ਉਹ ਕਹਿੰਦੇ ਦੇਖੋ ਜੀ ਹਿੰਦੂਆਂ ਦੇ ਖਿਲਾਫ, ਕਿਉਂਕਿ ਹਿੰਦੂਇਜ਼ਮ ਕੋਈ ਟਰਮ ਨਹੀਂ ਰਹਿ ਗਈ, ਇਟ ਮੀਨਸ ਹਿੰਦੂਤਵਾ। ਇਹ ਹੈ ਲੜਾਈ ਜਿਹੜੀ ਆਈਡੀਆਜ਼ ਨਾਲ ਕਿਵੇਂ ਇਹ ਸਭ ਨੂੰ ਹੀ ਜਿਹੜਾ ਉਹ ਆਪਣੇ ਅੰਦਰ ਸਮੋ ਰਹੇ ਨੇ। ਔਰ ਸਾਡਾ ਇੱਕ ਵੱਡਾ ਤਬਕਾ ਉਹ ਇਸ ਗੱਲ ਤੇ ਹੀ ਲੱਗਾ ਹੈ ਵੀ ਸ਼੍ਰੋਮਣੀ ਕਮੇਟੀ 'ਚ ਕੌਣ ਬਣੇਗਾ ਨਹੀਂ ਬਣੇਗਾ, ਨਿਹੰਗਾਂ ਦੇ ਟੋਲੇ ਆਪਸ 'ਚ ਲੜਾਤੇ ਨੇ, ਕੋਈ ਹੋਰ ਚੱਲ ਰਿਹਾ, ਕੋਈ ਬਾਦਲਾਂ ਦੀ ਆਪਣੀ ਖੇਡ ਚੱਲ ਰਹੀ ਹੈ। ਔਰ ਉਹ ਕਿੱਥੋਂ ਮਾਰ ਰਹੇ ਨੇ, ਉਹਨਾਂ ਨੇ ਆਲਰੇਡੀ ਆਉਣ ਵਾਲੇ ਪੀਰੀਅਡ ਦੀ ਹਿਸਟਰੀ ਦਾ ਜਿਹੜਾ ਪੂਰਾ ਮੋੜ ਹੈ ਉਹ ਬਦਲ ਕੇ ਰੱਖ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ,
ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ 594ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਸਿੱਖ ਕੌਮ ਦੇ ਨਾਮ ਵਧਾਈ ਸੁਨੇ ਦਿੱਤੇ ਗਏ ਨੇ। ਸੋ ਇੱਕ ਪਾਸੇ ਇਹ ਦੋਵੇਂ ਹਿੰਦੂਤਵੀ ਸਿੱਖਾਂ ਅਤੇ ਸਿੱਖੀ ਦਾ ਖੁਰਾਕ ਜਿਹੜਾ ਮਿਟਾਉਣ ਤੇ ਲੱਗੇ ਹੋਏ ਨੇ ਔਰ ਦੂਸਰੇ ਪਾਸੇ ਜਿਹੜੇ ਵਧਾਈ ਦੀ ਨੁਟੰਕੀ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬੀਤੇ ਕੱਲ ਸੀ ਔਰ ਬੀਤਿਆ ਆਲਮੋਸਟ ਸਾਰਾ ਹੀ ਹਫਤਾ ਐਤਵਾਰ ਤੋਂ ਹੀ ਅਸੀਂ ਦੇਖਦੇ ਹਾਂ ਦੁਨੀਆ ਭਰ 'ਚ ਸਿੱਖ ਸੰਗਤਾਂ ਨੇ ਬੜੇ ਪਿਆਰ ਸ਼ਰਧਾ ਨਾਲ ਨਨਕਾਣਾ ਸਾਹਿਬ ਦੇ ਮੁਕਾਮ ਤੇ ਜੀ 30,000 ਤੋਂ ਜ਼ਿਆਦਾ ਸਿੱਖ ਸੰਗਤਾਂ ਦਾ ਇਕੱਠ ਸੀ। ਹਾਲਾਂਕਿ ਉਸ ਇਕੱਠ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਸ਼ਿਕਾਇਤ ਵੀ ਕੀਤੀ ਕਿ ਇਸ ਵਾਰ ਬਹੁਤ ਸਾਰਿਆਂ ਦਾ ਜਿਹੜਾ ਵੀਜ਼ਾ ਹੈ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ। 800 ਦੇ ਕਰੀਬ ਪਾਸਪੋਰਟ ਜਿਹੜੇ ਸ਼੍ਰੋਮਣੀ ਕਮੇਟੀ ਨੇ ਸਬਮਿਟ ਕੀਤੇ ਸੀ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਸ਼ਾਇਦ 1400 ਜਾਂ 1500 ਨੂੰ ਹੀ ਵੀਜ਼ਾ ਦਿੱਤਾ ਗਿਆ। ਔਰ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਸਾਡੇ ਲਈ ਇੱਕ ਪੀੜ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਚਰਨਾਂ ਤੇ ਜਿਹੜੇ ਸਿਰ ਨਿਵਾਉਣ ਦੇ ਲਈ ਆਉਣਾ ਚਾਹੁੰਦੇ ਨੇ ਔਰ ਤਿਆਰ ਹੋ ਕੇ ਬੈਠੇ ਹੁੰਦੇ ਨੇ, ਉਹਨਾਂ ਨੂੰ ਵੀਜ਼ਾ ਡਿਨਾਈ ਕੀਤਾ ਜਾਂਦਾ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ 'ਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ ਉਹਨਾਂ ਮੁਲਕਾਂ ਦੇ ਸਰਕਾਰਾਂ ਨੇ, ਈਵਨ ਆਸਟ੍ਰੇਲੀਅਨ ਪਾਰਲੀਮੈਂਟ 'ਚ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਸੀ ਕਿ ਵੀ ਉਹਨਾਂ ਦੇ ਮੈਂਬਰ ਪਾਰਲੀਮੈਂਟ ਖਲੋ ਕੇ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਰੈਕਗਨਾਈਜ਼ ਕੀਤਾ। ਅਮਰੀਕਾ 'ਚ ਵੀ US ਕਾਂਗਰਸਮੈਨਾਂ ਵੱਲੋਂ। ਔਰ ਦੂਸਰਾ ਲੇਕਿਨ ਜਿਹੜਾ ਪਖੰਡ ਦਾ ਰੂਪ ਹੈ ਮੋਦੀ ਔਰ ਇੱਕ ਨਵਾਂ ਹਿੰਦੂਤਵੀ ਜਿਹੜਾ ਮੌਲੀ ਦਾ ਲਾਲ ਧਾਗਾ ਔਰ ਗਾਂ ਮਾਤਾ ਦਾ ਪੁਜਾਰੀ ਔਰ ਜਿਹਨੇ ਸਿੱਖਾਂ ਦਾ ਨੱਕ 'ਚ ਦਮ ਕੀਤਾ UK 'ਚ, ਇਕੱਲਾ ਹੀ ਨਹੀਂ ਕਿ ਜੱਗੀ ਜੌਲ ਦੇ ਮੁੱਦੇ ਦੇ ਉੱਤੇ ਇਹਦੇ ਬਾਵਜੂਦ ਕਿ ਈਵਨ ਉਹਨਾਂ ਦੇ ਗਲਾਸਗੋ ਦੇ MP ਨੇ ਕਿੰਨੀ ਵਾਰ ਕਿਹਾ, 140 ਦੇ ਕਰੀਬ MPs ਨੇ ਪਹਿਲਾਂ ਬੋਰਿਸ ਜੌਨਸਨ ਦੇ ਵੇਲੇ ਸਵਾਲ ਚੁੱਕਿਆ ਸੀ, ਲੇਕਿਨ ਉਸ ਮੁੱਦੇ ਤੇ ਤਾਂ ਕੀ ਕਰਨਾ ਸੀ, ਬਟ ਐਕਸਟਰਾ ਮਾਈਲ ਜਾ ਕੇ ਇਹਦੇ ਬਾਵਜੂਦ 5 ਆਈਜ਼ ਕੰਟਰੀਜ਼ ਦਾ ਮੈਂਬਰ ਹੋਣ ਦੇ ਨਾਤੇ ਵੀ ਜੋ ਭਾਰਤ ਦੀ ਲਾਈਨ ਕੈਨੇਡਾ ਜਾਂ ਅਮਰੀਕਾ 'ਚ ਵੀ ਜੋ ਉਹਨਾਂ ਨੇ ਟਰਾਂਸਨੈਸ਼ਨਲ ਜਿਹੜੀ ਹੈ ਉਹ ਟੈਰਰਿਜ਼ਮ ਕੀਤੀ ਹੈ, ਉਸ ਦੇ ਉੱਤੇ ਕੋਈ ਖੁੱਲ੍ਹ ਕੇ ਜ਼ਬਾਨ ਨਹੀਂ ਖੋਲ੍ਹੀ ਹੈ। ਔਰ ਇਸ ਦੇ ਉਲਟ ਰਾਦਰ ਉਹਨਾਂ ਦਾ ਵਜ਼ੀਰ ਦਿੱਲੀ 'ਚ ਜਾ ਕੇ ਕਹਿ ਰਿਹਾ ਜੀ ਅਸੀਂ 95,000 ਪਾਉਂਡ ਰਿਜ਼ਰਵ ਰੱਖ ਦਿੱਤਾ ਹੈ ਜਿਹਦੇ ਥੱਲੇ ਜਿਹੜੇ ਖਾਲਿਸਤਾਨੀ ਐਕਸਟ੍ਰੀਮਿਸਟ ਨੇ ਉਹਨਾਂ ਦੀ ਪਛਾਣ ਕੀਤੀ ਜਾਏਗੀ। ਸੋ ਜਦੋਂ ਤੁਹਾਡੀਆਂ ਨੀਤੀਆਂ ਇਸ ਪੱਧਰ ਤੇ ਨੇ ਔਰ ਮੋਦੀ ਦਾ ਵਰਤਾਰਾ ਹਿੰਦੂ ਤਵੀਆਂ ਦਾ ਕਿਸ ਲੈਵਲ ਦਾ ਹੈ ਉਹ ਦੱਸਣ ਦੀ ਲੋੜ ਨਹੀਂ, ਅਸੀਂ ਰੋਜ਼ ਹੀ ਡਿਸਕਸ ਕਰਦੇ ਹਾਂ। ਤੇ ਫਿਰ ਤੁਸੀਂ ਇਹ ਹੇਜ ਦਿਖਾਓ ਜਦੋਂ ਅਸੀਂ ਕਿਹਾ ਵੀ ਇਹ ਫੇਕ ਨੇ ਮੈਸੇਜ ਜਾਂ ਹੌਲੋ ਨੇ, ਇਸ ਲਈ ਵੀ ਤੁਸੀਂ ਤਾਂ ਜੇ ਕਹਿਣਾ ਹੋਏ ਵੀ ਇਸ ਵੇਲੇ UK ਔਰ ਭਾਰਤ ਦੋਨੋਂ ਹੀ ਹਿੰਦੂ ਤਵੀ ਜਿਹੜੇ ਰਾਸ਼ਟਰ ਬਣਾ ਦਿੱਤੇ ਹੋਏ ਨੇ ਇਹਨਾਂ ਨੇ, ਉਹ ਔਨ ਦਾ ਸੇਮ ਪੇਜ ਨੇ ਜਿਵੇਂ ਤੁਸੀਂ ਲਫ਼ਜ਼ ਕਿਹਾ ਸਿੱਖੀ ਔਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ। ਖੁਰਾ ਖੋਜ ਮਿਟਾਉਣਾ ਲਫ਼ਜ਼ ਇਹ ਟੋਟਲ ਵਾਰ ਜਦੋਂ ਅਜੇ ਅੰਗਰੇਜ਼ੀ ਦੁਨੀਆ ਦੀ ਇਸ ਲੈਵਲ ਦੀ ਲੈਂਗੁਏਜ ਨਹੀਂ ਸੀ ਬਣੀ ਤੇ ਉਹ ਇੱਕ ਪਾਸੇ ਜਿਹੜੇ ਫਿਜ਼ੀਕਲੀ ਮਾਰ ਕੇ ਕਿਸੇ ਦਾ ਅੰਤ ਕਰਨਾ ਹੈ ਉਹਨੂੰ ਬੀਜ ਨਾਸ਼ ਕਰਨਾ ਕਹਿੰਦੇ ਸੀ ਕਿ ਭਾਈ ਤੁਸੀਂ ਜਿਹੜਾ ਬੀਜ ਨਾਸ਼ ਕਰ ਦਿਓ। ਫਿਰ ਸਰਵਨਾਸ਼ ਲਫ਼ਜ਼ ਵੀ ਦੂਸਰਾ ਕਿ ਵੀ, ਲੇਕਿਨ ਇਹ ਹੈ ਕਿ ਵੀ ਨਿਸਤੋ ਨਾਬੂਦ ਲਫ਼ਜ਼ ਵੀ ਇਹਦੇ ਲਈ ਇਸਤੇਮਾਲ ਹੁੰਦਾ ਸੀ ਕਿ ਨਿਸਤੋ ਨਾਬੂਦ, ਕੁਛ ਨਾ ਰਹਿਣ ਦਿਓ, ਉਹਨਾਂ ਦੀਆਂ ਕੋਈ ਪਲੇਸਿਸ ਆਫ ਵਰਸ਼ਿਪ ਨਾ ਰਹਿਣ ਦਿਓ, ਉਹਨਾਂ ਦਾ ਕੋਈ ਹੋਂਦ ਨਾ ਰਹਿਣ ਦਿਓ, ਉਹਨਾਂ ਦੀਆਂ ਔਰਤਾਂ ਨੂੰ ਜਿਹੜਾ ਤੁਸੀਂ ਇੱਕ ਮਾਲੇ ਗਨੀਮਤ ਸਮਝ ਕੇ ਲੁੱਟੋ ਔਰ ਬੰਦੇ ਜਿਹੜੇ ਨੇ ਮੇਲ ਮੈਂਬਰ ਸਾਰੇ ਮਾਰ ਦਿਓ। ਔਰ ਇਹ ਜਿਹੜਾ ਟੋਟਲ ਵਾਰ ਜਿਹੜੀ ਆ ਉਹਨਾਂ ਨੇ, ਔਰ ਇਹਦੇ 'ਚ ਦੋਨੋਂ ਸਹਿਯੋਗੀ ਨੇ ਔਰ ਅਸੀਂ ਦੇਖ ਰਹੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਵੀ ਦੋਨੋਂ ਸਹਿਯੋਗੀ ਨੇ ਮੁਲਕ। ਔਰ ਇਹਨਾਂ ਦੇ ਚੱਲਦੇ ਆ ਉਹ ਗੁਰੂ ਨਾਨਕ ਜਿਹੜੇ ਸੱਚ ਹੱਕ ਇਨਸਾਫ ਦੇ
ਪਹਿਰੇਦਾਰ ਬਣ ਕੇ ਉਸ ਧਰਤੀ ਦੇ ਖਿੱਤੇ ਦੇ ਉੱਤੇ ਹੀ ਨਹੀਂ, ਕੁੱਲ ਇਨਸਾਨੀਅਤ ਦੇ ਲਈ ਖਲੋ ਜਾਂਦੇ ਨੇ। ਔਰ ਇਹ ਗੱਲ ਇਨਸਾਨੀਅਤ ਲਈ ਖਲੋਣ ਦੀ ਕੋਈ ਅਸੀਂ 5.5 ਸਦੀਆਂ ਬਾਅਦ ਨਹੀਂ ਕਰ ਰਹੇ। ਇਹ ਭਾਈ ਗੁਰਦਾਸ ਜੀ ਜਿਹੜੇ ਗੁਰੂ ਅਰਜਨ ਸਾਹਿਬ ਦੀ ਸੁਪਰਵਿਜ਼ਨ ਥੱਲੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਲਿਖੀ 1604 ਦੇ ਵਿੱਚ ਪ੍ਰਕਾਸ਼ਮਾਨ ਹੋਏ ਹਰਮੰਦਰ ਸਾਹਿਬ, ਜਦੋਂ ਉਹ ਫਰਮਾਉਂਦੇ ਨੇ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ, ਜਗਤ ਗੁਰ ਪ੍ਰੋਫਿਟ ਆਫ ਦਾ ਹਿਊਮਨ ਕਾਈਂਡ। ਗੁਰੂ ਨਾਨਕ ਸਾਹਿਬ ਅਸੀਂ ਠੀਕ ਹੈ ਸਹੂਲਤ ਲਈ ਸਿੱਖਾਂ ਦੇ ਗੁਰੂ ਦੂਸਰੇ ਵੀ ਕਹਿ ਦਿੰਦੇ ਨੇ ਜੀ ਫਾਊਂਡਡ ਸਿੱਖਿਜ਼ਮ, ਪਰ ਗੁਰੂ ਨਾਨਕ ਜਗਤ ਗੁਰੂ ਨੇ, ਜ਼ਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਸਾਹਿਬ ਦਾ ਮੈਸੇਜ ਵੀ ਚੜਿਆ ਸੋਧਣ ਧਰਤ ਲੋਕਾਈ, ਕੁੱਲ ਧਰਤੀ ਲਈ ਕੁੱਲ ਲੋਕਾਈ ਲਈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਲਈ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਜਦੋਂ ਇੱਕੋ ਹੈ ਤੇ ਫਿਰ ਉਹਨਾਂ ਦੇ ਸਾਹਮਣੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ, ਸੋ ਉਹਨਾਂ ਦੇ ਲਈ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ, ਇਹ ਹੈ ਮੈਸੇਜ। ਲੇਕਿਨ ਹੁਣ ਇਹ ਜਿਹੜੇ ਪਖੰਡੀ ਹਿੰਦੂ ਤਵੀ ਜਿਹੜੇ ਧੋਖੇ ਦੇ ਨਾਲ ਫਰੇਬ ਦੇ ਨਾਲ ਜਿਨ੍ਹਾਂ ਬਾਰੇ ਫੋਕਲੋਰ ਦੇ ਵਿੱਚ ਟਰਮ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਹੁਣ ਮੋਦੀ ਦਾ ਫੇਕ ਮੈਸੇਜ ਉਹ ਇਹ ਦੇ ਰਿਹਾ। ਪਹਿਲੀ ਗੱਲ ਤਾਂ ਇਹ ਜਿਹੜਾ ਜਿਵੇਂ ਇਹਨਾਂ ਨੇ ਸਾਡੇ ਸਾਹਿਬਜ਼ਾਦਿਆਂ ਨੂੰ ਆਪਣੇ ਖਾਤੇ 'ਚ ਪਾ ਕੇ ਵੀਰ ਬਾਲ ਦਿਵਸ ਬਣਾ ਦਿੱਤਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ। ਜਦੋਂ ਸਿੱਖ ਕੌਮ ਲਫ਼ਜ਼ ਪ੍ਰਕਾਸ਼ ਦਿਵਸ ਇਸਤੇਮਾਲ ਕਰਦੀ ਹੈ, ਤੁਸੀਂ ਇਹਨਾਂ ਸਾਰਿਆਂ ਦੇ ਹਿੰਦੂ ਤਵੀ ਲਿਟਰੇਚਰ ਇਹਨਾਂ ਦੇ ਓਵਰਆਲ ਕੈਲੰਡਰ ਦੇਖੋ, ਇਹ ਗੁਰੂ ਨਾਨਕ ਜਯੰਤੀ, ਇਹ ਪਤਾ ਨਹੀਂ ਕਿੱਥੋਂ ਜਯੰਤੀ ਲਫ਼ਜ਼ ਕੱਢ ਲਿਆ ਇਹਨਾਂ ਨੇ। ਇਹਦਾ ਕੋਈ ਜਯੰਤੀ ਨਾਲ ਕੋਈ ਸਾਡੇ ਸਿੱਖਾਂ ਦਾ ਬੁੱਧ ਜਯੰਤੀ ਉਹ ਸਾਰੇ, ਕਿਉਂਕਿ ਉਹ ਹਿੰਦੂ ਦੇ ਵੱਡੇ ਆਪਣੇ ਖਾਤੇ 'ਚ ਆਪਣੀ ਉਹਨਾਂ ਦੀ ਉਹਨੂੰ ਉਹ ਸ਼ਿਵਰਾਤਰੀ ਕਹਿ ਦੇਣ ਤੇ ਫਲਾਣਾ ਕੋ ਹੋਰ ਉਹ ਨਾ ਉਹਨਾਂ ਦੇ ਨੇ। ਪਰ ਇੱਥੇ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਪ੍ਰਕਾਸ਼ ਪੁਰਬ ਵੀ ਕਹਿ ਦਿੰਦੇ, ਗੁਰਪੁਰਬ, ਵੈਸੇ ਤਾਂ ਗੁਰੂ ਦਾ ਪੁਰਬ ਹੈ, ਪੁਰਬ ਸੈਲੀਬ੍ਰੇਸ਼ਨ ਹੈ, ਪਰਵ ਤੋਂ ਆਇਆ ਸੰਸਕ੍ਰਿਤ ਲਫ਼ਜ਼ ਹੀ ਹੈ ਬੇਸ਼ੱਕ, ਗੁਰਪੁਰਬ ਹੈ। ਤੇ ਹੁਣ ਜਦੋਂ ਜਿਹੜਾ ਅਸੀਂ ਪ੍ਰਕਾਸ਼ ਦਿਵਸ ਕਹਿੰਦੇ ਹਾਂ, ਕਿਉਂਕਿ ਗੁਰੂ ਜਿਹੜੇ ਨੇ ਉਹ ਇੱਕ ਜੋਤ ਹੈ, ਉਹ ਰੋਸ਼ਨੀ ਹੈ, ਨੂਰ ਹੈ, ਲਾਈਟ ਹੈ, ਔਰ ਉਹ ਲਾਈਟ ਗਈ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਦਮਾਨ ਹੈ। ਇਸ ਲਈ ਅਸੀਂ ਗੁਰੂ ਸਾਹਿਬਾਨ ਦੇ ਜਿਹੜਾ ਉਹਦੇ ਲਈ ਅਸੀਂ ਲਫ਼ਜ਼ ਜਨਮ ਦਿਨ ਜਾਂ ਬਰਥਡੇ ਜਾਂ ਜਯੰਤੀ ਜਾਂ ਇਹ ਲਫ਼ਜ਼ ਨਹੀਂ ਪਸੰਦ ਕਰਦੇ, ਅਸੀਂ ਪ੍ਰਕਾਸ਼ ਪੁਰਬ ਕਹਿੰਦੇ। ਹੁਣ ਪਹਿਲਾਂ ਤਾਂ ਉਹ ਗੁਰੂ ਨਾਨਕ ਦੇਵ ਜਿਹੜਾ ਉਹਨਾਂ ਨੂੰ ਜਯੰਤੀ ਕਹਿ ਕੇ ਐਡਰੈਸ ਕਰ ਰਿਹਾ, ਫਿਰ ਇਹ ਕਹਿ ਰਿਹਾ ਕਿ ਵੀ ਉਹਨਾਂ ਦਾ ਗੁਰੂ ਨਾਨਕ ਹਿਜ਼ ਐਮਫੈਸਿਸ ਔਨ ਸਰਵਿੰਗ ਅਦਰਸ ਐਂਡ ਫਰਦਰਿੰਗ ਬ੍ਰਦਰਹੁੱਡ ਗਿਵ ਸਟਰੈਂਥ ਟੂ ਮਿਲੀਅਨਸ ਅਰਾਊਂਡ ਦਾ ਵਰਲਡ। ਹੁਣ ਗੁਰੂ ਨਾਨਕ ਸਾਹਿਬ ਨੇ ਤਾਂ ਭਰਾਤਰੀ ਭਾਵ ਦਿੱਤਾ ਹਰ ਇਨਸਾਨ ਨੂੰ ਗੜ ਨਾਲ। ਤੁਸੀਂ ਜਿਹੜੇ ਰਾਜ ਕਰ ਰਹੇ ਹੋ, ਜਿਸ ਆਈਡੀਓਲੋਜੀ ਨੂੰ ਤੁਸੀਂ ਪਰਨਾਏ ਹੋਏ ਹੋ, ਤੁਸੀਂ ਤਾਂ ਵਰਣ ਆਸ਼ਰਮ 'ਚ ਯਕੀਨ ਕਰਦੇ ਹੋ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ। ਤੁਸੀਂ ਤਾਂ ਘੱਟ ਗਿਣਤੀਆਂ ਨੂੰ ਇਨਸਾਨ ਨਹੀਂ ਸਮਝਦੇ। ਉਹਨਾਂ ਨੂੰ ਜੇ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨ ਇਸ ਮੋਦੀ ਨੇ ਮਾਰੇ, ਤੇ ਜਦੋਂ ਇੱਕ ਫੋਰਨ ਕੋਰਸਪੋਂਡੈਂਟ ਨੇ ਜਦੋਂ ਪ੍ਰਾਈਮ ਮਿਨਿਸਟਰ ਲਈ ਰਨ ਕਰ ਰਿਹਾ ਸੀ, ਇਹਨੂੰ ਐਜ਼ ਏ ਲੀਡਰ ਪ੍ਰੋਜੈਕਟ ਕੀਤਾ ਗਿਆ ਸੀ ਬੀਜੇਪੀ ਵੱਲੋਂ, ਇਹਨੂੰ ਪੁੱਛਿਆ ਗਿਆ ਸੀ ਕਿ ਵੀ ਚੱਲ ਤੈਨੂੰ ਤਾਂ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ, ਪਰ ਤੈਨੂੰ ਦੁੱਖ ਤਾਂ ਹੋਇਆ ਹੋਣਾ ਵੀ ਤੇਰੇ ਗੁਜਰਾਤ सूबे दे इन्ने लोग हजारा मारे गए। उन्हें कहा हाँ, जब कोई कुत्ते का पिल्ला गाड़ी के टायर के नीचे आ जाए दुख तो होता ही है। ते गाले गुरु नानक साहब दी कर रहे ने जेड़े इतनी मार पई कुरलाने तैंकी दर्द ना आया। सो इस किस्म दा ही उन्हें होर जेड़ा कीता। हुण ओह दूजा जेड़ा सुनक है उस दा तुसीं देखो, जिन्हें बिल्कुल आ 1 साल शायद उन्होंने हो जाना, उन्हें जिस किस्म दी एंटी सिख नीतियां लईआं ने ਉਸ ਨੂੰ ਇਹ ਬਿਲੀਵ ਹੀ ਨਹੀਂ ਹੁੰਦਾ ਕਿ ਵੀ ਯੂਕੇ ਵਰਗੇ ਮੁਲਕ ਦੇ ਵਿੱਚ ਇਸ ਕਿਸਮ ਦਾ ਜਿਹੜਾ ਹਿੰਦੂ ਤੋਂ ਵੀ ਕਿਸ ਲੈਵਲ ਤੱਕ ਜਿਹੜਾ ਉਹ ਪੈਸੇ ਦੇ ਜ਼ੋਰ ਨਾਲ ਜਾਂ ਕਿਹਨੂੰ ਕਰਪਟ ਕੀਤਾ ਪਹੁੰਚਾਇਆ। ਉਹ ਕਹਿ ਰਿਹਾ, ਇਟ ਗਿਵਸ ਮੀ ਗ੍ਰੇਟ ਪਲੇਜ਼ਰ ਟੂ ਵਿਸ਼ ਸਿੱਖਸ ਅਕ੍ਰੋਸ ਦਾ ਯੂਕੇ in India and across the world a happy Gurpurab. Today we celebrate the 554th anniversary of the birth of Guru Nanak Dev Ji, the founder of Sikh religion. As somebody of Punjabi Indian heritage, this day is especially dear to me. This joyous occasion is an opportunity to once again recognize the immense contribution of Sikh community to our
country. You are a source of pride and inspiration to us all. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਰਿਹਾ ਔਰ ਇਹ ਕਹਿ ਰਿਹਾ ਵੀ ਮੈਂ ਵੀ ਪੰਜਾਬੀ ਹਾਂ। ਮੇਰਾ ਦਾਦਾ ਜਿਹੜਾ ਗੁਜਰਾਂਵਾਲੇ ਤੋਂ ਸੀ, ਫਿਰ ਮੈਂ ਲੁਧਿਆਣੇ ਮੇਰਾ ਪਿਓ ਆਇਆ, ਫਿਰ ਪਤਾ ਨਹੀਂ ਕੀਨੀਆ ਕੇ ਤਨਜ਼ਾਨੀਆ ਕੇ ਕਿੱਥੇ ਆ ਗਿਆ, ਪਰ ਹੁਣ ਉਹਦੇ 'ਚ ਕਹਿ ਰਿਹਾ ਕਿ ਜੀ ਤੁਸੀਂ ਸਿੱਖ ਕਮਿਊਨਿਟੀ ਨੇ ਫਖਰ ਹੈ ਤੁਹਾਡੇ ਤੇ, ਤੁਸੀਂ ਜਿਹੜਾ ਉਹ ਇਸ ਮੁਲਕ ਦੀ ਜਿਹੜੀ ਹੈ ਪ੍ਰੋਗਰੈਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਤੁਸੀਂ ਸਾਡਾ ਫਖਰ ਹੋ, ਸਾਡੀ ਮੋਟੀਵੇਸ਼ਨ ਹੋ ਔਰ ਇਹ ਫਤਿਹ। ਹੁਣ ਇਸ ਤੋਂ ਵੱਡੇ ਦੰਬੀ ਕੌਣ ਹੋ ਸਕਦੇ ਨੇ? ਬਿਲਕੁਲ ਤੁਹਾਡੀਆਂ ਸ਼ਕਲਾਂ ਤੇ ਜਿਹੜਾ ਲੱਖ ਲਾਹਨਤ ਲਿਖਿਆ ਹੋਇਆ ਹੈ। ਤੁਸੀਂ ਸਿੱਖਾਂ ਨੂੰ ਜਿਹੜਾ ਉਹ ਨੇਸਤੋ ਨਾਬੂਦ ਕਰਨ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਪਹਿਲਾਂ ਇਹਨੇ ਜਿਹੜਾ ਹੁਣ ਉਹ ਕੱਢੀ ਹੈ ਹੋਮ ਸੈਕਟਰੀ ਕੀ ਬੋਵਰ ਹੈਡ ਕੇ ਕੀ, ਉਸ ਤੋਂ ਪਹਿਲਾਂ ਬੋਰਿਸ ਜੌਨਸਨ ਦੀ ਪ੍ਰੀਤੀ ਪਟੇਲ ਸਭ RSS ਸ਼ੋ ਗਰਲਸ ਔਰ ਇਹ ਸਿੱਖਾਂ ਨੂੰ ਹੈਪੀ ਗੁਰਪੁਰਬ ਕਹਿ ਰਹੇ ਨੇ। ਸੋ ਹਾਲਾਂ ਮੈਂ ਕੱਲ ਹੀ ਇਹ ਦੇਖ ਲਿਆ ਸੀ ਇਹਨਾਂ ਦੇ ਮੈਸੇਜ, ਪਰ ਮੈਂ ਕਿਹਾ ਵੀ ਇਹਨਾਂ ਨੂੰ ਕੁੱਟਣ ਦੇ ਲਈ ਇੱਕ ਅੱਡ ਸੈਗਮੈਂਟ ਹੀ ਕਰਨਾ ਪਏਗਾ ਇਹਨਾਂ ਪਖੰਡੀਆਂ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਰ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਾਂਗੇ ਕਿ ਆਸਟ੍ਰੇਲੀਆ ਭਾਰਤ ਵਿਚਾਲੇ ਕ੍ਰਿਕਟ ਦੇ ਵਰਲਡ ਕੱਪ ਮੈਚ ਦੌਰਾਨ 7 ਕਸ਼ਮੀਰੀ ਵਿਦਿਆਰਥੀਆਂ ਵੱਲੋਂ ਆਸਟ੍ਰੇਲੀਆ ਟੀਮ ਦੀ ਜਿੱਤ ਦੀ ਖੁਸ਼ੀ ਤੇ ਪ੍ਰਗਟਾਵਾ ਕੀਤਾ ਗਿਆ ਸੀ ਔਰ ਮੀਡੀਆ ਰਿਪੋਰਟਾਂ ਅਨੁਸਾਰ ਇਹਨਾਂ 7 ਵਿਦਿਆਰਥੀਆਂ ਦੇ ਖਿਲਾਫ ਦਹਿਸ਼ਤਗਰਦੀ ਦਾ ਕਾਨੂੰਨ ਯਾਪਾ ਲਾ ਦਿੱਤਾ ਗਿਆ ਹੈ। ਸੋ ਭਾਰਤ ਵਿੱਚ ਇਹ ਹੈ ਹਸ਼ਰ ਘੱਟ ਗਿਣਤੀਆਂ ਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਾਡੇ ਕੁਝ ਪਾਕਿਸਤਾਨੀ ਵੀਰ ਸਾਨੂੰ ਇਹ ਕਹਿੰਦੇ ਨੇ ਕਿ ਜੀ ਤੁਸੀਂ ਤਾਂ ਪਾਕਿਸਤਾਨ ਔਰ ਉਸ ਨਾਲ ਜੁੜੇ ਇਸ਼ੂਜ਼ ਦੇ ਉੱਤੇ ਬੜੀ ਬੇਬਾਕੀ ਨਾਲ ਗੱਲ ਕਰਦੇ ਸੀ, ਹੁਣ ਤੁਸੀਂ ਕੋਈ ਬਹੁਤਾ ਟੌਪਿਕ ਟੱਚ ਨਹੀਂ ਕਰਦੇ। ਮੇਰਾ ਤਾਂ ਇਹੀ ਕਹਿਣਾ ਹੁੰਦਾ ਕਿ ਮੇਰੇ ਮਨ 'ਚ ਅਫਸੋਸ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ ਜਦੋਂ ਅਸੀਂ ਦੇਖ ਰਹੇ ਹਾਂ ਔਰ ਕਈ ਵਾਰ ਤੁਸੀਂ ਆਪਣੇ ਦੋਸਤ ਨੂੰ ਐਮਬੈਰਸ ਵੀ ਨਹੀਂ ਕਰਨਾ ਚਾਹੁੰਦੇ, ਤੁਸੀਂ ਉਹ ਗੱਲ ਵੀ ਨਹੀਂ ਕਹਿਣਾ ਚਾਹੁੰਦੇ ਜਿਹੜੀ ਉਹਨਾਂ ਦਾ ਕੋਈ ਕਿਸੇ ਲੈਵਲ ਤੇ ਵੀ ਹਿੱਤ ਨੂੰ ਨੁਕਸਾਨ ਪਹੁੰਚਾਏ, ਪਰ ਕੁਝ ਕਹਿਣ ਵਾਲਾ ਵੀ ਨਹੀਂ ਹੈ ਕਿਉਂਕਿ ਸਭ ਕੁਝ ਇਸ ਵੇਲੇ ਇਸ ਕਿਸਮ ਦਾ ਹੀ ਫਲੋਟ ਕੀਤਾ ਜਾ ਰਿਹਾ ਜਾਂ ਕਰਵਾਇਆ ਜਾ ਰਿਹਾ। ਲੇਕਿਨ ਕਸ਼ਮੀਰ ਦੇ ਮੁੱਦੇ ਤੇ ਵੀ ਅਸੀਂ ਦੇਖਦੇ ਹਾਂ ਕਿ ਵੀ ਪਾਕਿਸਤਾਨ ਦਾ ਕਮਜ਼ੋਰ ਹੋਣਾ, ਬੇਸ਼ੱਕ ਉਹ ਆਰਥਿਕ ਪੱਖ ਤੋਂ ਹੈ, ਫਾਈਨੈਂਸ਼ੀਅਲ ਹੈ ਜਾਂ ਪੋਲੀਟੀਕਲ ਅਨਸਰਟਨਟੀ ਜਾਂ IMF ਜਾਂ ਦੂਸਰਿਆਂ ਨੇ ਜਿਵੇਂ ਉਹਨਾਂ ਨੂੰ ਜਿਹੜਾ ਉਹ ਆਪਣਾ ਟਰਮਸ ਡਿਕਟੇਟ ਕੀਤੀਆਂ ਨੇ ਜਾਂ ਕਰਵਾ ਰਹੇ ਨੇ ਲਗਾਤਾਰਤਾ ਨਾਲ। ਤੇ ਕਸ਼ਮੀਰੀ 2019 ਤੋਂ ਜਦੋਂ ਤੋਂ ਅਸੀਂ ਦੇਖਦੇ ਹਾਂ ਕਿ ਆਰਟੀਕਲ 370 ਖਤਮ ਹੋਇਆ, ਪਿਛਲੇ 4 ਸਾਲ ਇਸ ਨੂੰ ਬੀਤ ਚੁੱਕੇ ਨੇ, ਇੱਕ ਤੋਂ ਬਾਅਦ ਇੱਕ ਜ਼ੁਲਮ ਦਾ ਸ਼ਿਕਾਰ ਨੇ, ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਹਰਾਸਮੈਂਟ ਦਾ ਲੈਵਲ ਇਹ ਹੈ ਜੋ ਕੁਛ ਅਸੀਂ ਪੰਜਾਬ 'ਚ 1984 ਤੋਂ 1995 ਤੱਕ ਦੇਖਿਆ ਐਗਜ਼ੈਕਟਲੀ ਉਹੀ ਵਾਪਰ ਰਿਹਾ। ਇਸ ਵੇਲੇ ਕੁਝ ਇਲਾਕਿਆਂ 'ਚ ਕਸ਼ਮੀਰ ਦੇ ਜਿੱਥੋਂ ਜੁਝਾਰੂ ਉਹਨਾਂ ਦੇ ਨਿਕਲਦੇ ਸੀ, ਪੰਜਾਬ ਨਾਲੋਂ ਵੀ ਜ਼ਿਆਦਾ ਡਰੱਗਸ ਨੇ ਬੜੇ ਸਿਸਟੇਮੈਟਿਕ ਢੰਗ ਦੇ ਨਾਲ ਉਹਨਾਂ ਦੇ
ਨੌਜਵਾਨਾਂ ਨੂੰ ਡਰੱਗਸ ਦੇ ਹਵਾਲੇ ਕੀਤਾ ਜਾ ਰਿਹਾ। ਜੀ ਲੇਕਿਨ ਤੁਸੀਂ ਇੰਡੀਅਨ ਸਟੇਟ ਦੀ ਇਨਟੋਲਰੈਂਸ ਦੇਖੋ, ਕਿਵੇਂ ਸਟੂਡੈਂਟਸ ਨੂੰ, ਯੰਗ ਸਟੂਡੈਂਟਸ ਜਿਹੜੇ ਕਦੇ ਚਾਹ ਦੇ ਨਾਲ ਉਹ ਵੁਹਾਨ ਹੋਏ, ਦੂਸਰੇ ਹੋਏ, ਉਹਨਾਂ ਨੇ ਕਿਵੇਂ ਇੰਟਰਨੈਸ਼ਨਲੀ ਕਮਿਊਨਿਟੀਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਕਿ ਉਹ ਲੋਕ ਕਿਸ ਗੁਲਾਮੀ ਚੋਂ ਗੁਜ਼ਰ ਰਹੇ ਨੇ। ਅੱਜ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ। ਔਰ ਲੇਟੈਸਟ ਖਬਰ ਜਿਹੜੀ 2 ਦਿਨ ਤੋਂ ਸਰਕੂਲੇਟ ਕਰ ਰਹੀ ਹੈ, ਪਿਛਲੇ ਦਿਨਾਂ 'ਚ ਜਦੋਂ ਕਿ ਗੁਜਰਾਤ ਦੇ ਵਿੱਚ ਕ੍ਰਿਕਟ ਕੱਪ ਫਾਈਨਲ ਸੀ, ਪਾਕਿਸਤਾਨ ਜਿਹੜਾ ਆਸਟ੍ਰੇਲੀਆ ਔਰ ਭਾਰਤ ਦੇ ਵਿਚਾਲੇ, ਪਾਕਿਸਤਾਨ ਦੀ ਟੀਮ ਤਾਂ ਪਹਿਲਾਂ ਹੀ ਬਾਹਰ ਹੋ ਗਈ ਸੀ। ਜੀ ਸੋ ਉਸ ਦੇ ਵਿੱਚ ਜਿਵੇਂ ਭਾਰਤ ਦੀ ਹਾਰ ਹੋਈ, ਜ਼ਾਹਰ ਹੈ ਕਿ ਜਦੋਂ ਤੁਸੀਂ ਭਾਰਤ ਦਾ ਤਾਂ ਜਿਹੜਾ 1,30,000 ਬੰਦਾ ਸੀ ਉਹਨਾਂ ਨੂੰ ਸੱਪ ਸੁੰਘਿਆ, ਔਰ ਜਦੋਂ ਤੱਕ ਟਰਾਫੀ ਉਹਨਾਂ ਨੂੰ ਦਿੱਤੀ, ਸਣੇ ਉਹਨਾਂ ਦੀ ਇੰਡੀਆ ਦੀ ਟੀਮ ਦੇ ਸਾਰੇ ਚਲੇ ਗਏ, ਜਿਹਨੂੰ ਡਿਸਗ੍ਰੇਸਫੁਲ ਕਿਹਾ ਉਹਨਾਂ ਨੇ। ਪਰ ਇਹ ਕਸ਼ਮੀਰ ਦੀ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਐਗਰੀਕਲਚਰ ਸਾਇੰਸ ਔਰ ਟੈਕਨੋਲੋਜੀ ਦੀ, ਇਹ ਗੈਂਦਰਬਲ ਸ਼ੋਹਾਮਾ ਦੇ ਵਿੱਚ ਹੈ। ਉਹਨਾਂ ਦੇ ਸਟੂਡੈਂਟਸ ਜਿਹੜੇ ਨੇ ਉਹ ਵੀ ਦੇਖ ਰਹੇ ਸੀ ਮੈਚ, ਔਰ 6-7 ਸਟੂਡੈਂਟਸ ਨੇ ਜਦੋਂ ਆਸਟ੍ਰੇਲੀਆ ਜਿੱਤਿਆ ਉਹਨਾਂ ਨੇ ਤਾੜੀਆਂ ਮਾਰੀਆਂ, ਨਾਰਾ ਬੁਲੰਦ ਕੀਤਾ। ਲੇਕਿਨ ਹੁਣ ਕਿਉਂਕਿ ਉਹ ਤਾਂ ਬਹਾਨੇ ਸਟੂਡੈਂਟਸ ਨੂੰ, ਜਿਹੜਾ ਯੰਗਸਟਰਸ ਨੇ ਉਹ ਜੇਲ੍ਹਾਂ 'ਚ ਰੱਖਣਾ ਚਾਹੁੰਦੇ ਨੇ ਜਾਂ ਦੂਜੇ, ਉਹਨਾਂ ਨੇ ਇੱਕ ਸਟੂਡੈਂਟ ਜਿਹਨੂੰ ਕਿਹਾ ਵੀ ਪੰਜਾਬੀ ਜਾ ਰਿਹਾ ਹੈ ਕਿ ਜੀ ਉਹਨੇ ਰਿਪੋਰਟ ਆ ਕੇ ਕੀਤੀ ਕਿ ਜੀ ਉਹਨਾਂ ਨੇ ਇਹਨਾਂ 7 ਸਟੂਡੈਂਟਸ ਨੇ ਜੀਏ ਪਾਕਿਸਤਾਨ ਦਾ ਨਾਰਾ ਲਾਇਆ, ਔਰ ਇਸ ਲਈ ਜਿਹੜਾ ਹੈ ਉਹਨਾਂ ਦੇ ਉੱਤੇ ਯੂਆਪਾ ਕਾਨੂੰਨ 7 ਸਟੂਡੈਂਟਸ ਦੇ ਉੱਤੇ ਲਾ ਦਿੱਤਾ। ਹੁਣ ਯੂਆਪਾ ਐਕਟ ਜਿਹੜਾ ਹੈ ਉਹ ਟੈਰਰਿਜ਼ਮ ਦਾ ਕਾਨੂੰਨ ਹੈ, ਜ਼ਮਾਨਤ ਵੀ ਨਹੀਂ ਹੁੰਦੀ, ਔਰ ਇਸ ਦੇ ਉੱਤੇ ਜਿਹੜਾ ਉਹ ਕਾਫੀ ਜਿਹੜਾ ਉਹ ਵਿਰੋਧ ਵੀ ਹੋਇਆ। ਪਰ ਉੱਥੇ ਮੈਸੇਜ ਦੇਣਾ ਚਾਹੁੰਦੇ ਨੇ, ਔਰ ਇਹ ਉਹਨਾਂ ਨੇ ਖਬਰ ਹੀ ਇਹ ਬਣਾ ਦਿੱਤੀ, 7 ਕਸ਼ਮੀਰੀ ਸਟੂਡੈਂਟਸ charged under UAPA for raising pro-Pakistan slogans during a World Cup final। ਨਾ ਤਾਂ ਉਹ ਅਹਿਮਦਾਬਾਦ 'ਚ ਬੈਠੇ ਨੇ, ਨਾ ਹੀ ਉਹ ਪਾਕਿਸਤਾਨ ਜ਼ਿੰਦਾਬਾਦ ਕਰ ਰਹੇ ਨੇ, ਉਹਨਾਂ ਨੇ ਚੀਅਰ ਕੀਤਾ ਆਸਟ੍ਰੇਲੀਆ ਦੀ ਟੀਮ ਨੂੰ, ਤੇ ਨਤੀਜੇ ਦੇ ਤੌਰ ਤੇ ਇਹ ਉਹਨਾਂ ਦੇ ਉੱਤੇ ਜਿਹੜਾ ਉਹ ਲਾ ਦਿੱਤਾ ਹੈ। ਔਰ ਇਸ ਦੇ ਉੱਤੇ ਜਿਹੜੀ ਈਵਨ ਉਹਨਾਂ ਦੀ ਸਟੂਡੈਂਟ ਯੂਨੀਅਨ ਹੈ, ਉਹਨਾਂ ਨੇ ਵੀ ਇਹ ਕਿਹਾ ਕਿ ਇਟ ਇਜ਼ ਅਨਨੈਸੈਸਰੀ ਹਾਰਸ਼ ਪਨਿਸ਼ਮੈਂਟ that could ruin their future। ਹੁਣ ਜਿਹਦਾ UAP ਇਹਦੇ ਲੱਗ ਗਿਆ, ਉਹ ਸੱਤੋਂ ਦਾ ਫਿਊਚਰ ਗਿਆ। ਔਰ ਇਸ ਦੇ ਉੱਤੇ ਅੱਜ ਈਵਨ ਉਹਨਾਂ ਦੀ ਮਹਿਬੂਬਾ ਮੁਫਤੀ ਔਰ ਉਮਰ ਅਬਦੁੱਲਾ ਔਰ ਇਹਨਾਂ ਸਾਰਿਆਂ ਦੇ ਵੀ ਬਿਆਨ ਨੇ, ਤੇ ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਯੂਆਪਾ ਹੀ ਲਾਇਆ, ਪਰ ਅਸੀਂ ਯੂਆਪਾ ਦਾ ਜਿਹੜਾ ਕਮਜ਼ੋਰ ਸੈਕਸ਼ਨ ਲਾ ਦਿੰਦੇ, ਸੈਕਸ਼ਨ 13 ਜਿਹੜਾ ਅਸੀਂ ਲਾ ਰਹੇ, ਕਿਉਂਕਿ ਇਸ ਸੈਕਸ਼ਨ 13 ਦੇ ਥੱਲੇ ਸਿਰਫ 7 ਸਾਲ ਦੀ ਕੈਦ ਹੋਏਗੀ। ਦੇਖੋ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਤੁਸੀਂ ਜਿਹੜੇ ਬਡਿੰਗ ਸਟੂਡੈਂਟਸ ਨੇ ਉਹਨਾਂ ਨੂੰ ਇਹ ਕੰਸੈਸ਼ਨ ਦੇ ਰਹੇ ਨੇ ਕਿ ਜੀ ਅਸੀਂ ਯੂਆਪਾ 'ਚ ਉਮਰ ਕੈਦ ਵਾਲਾ ਸੈਕਸ਼ਨ ਨਹੀਂ ਲਾਉਂਦੇ, ਅਸੀਂ 7 ਸਾਲ ਦੀ ਕੈਦ ਵਾਲਾ ਲਾਉਂਦੇ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਜਿਹੜਾ ਜਿਵੇਂ ਮੈਂ ਕਿਹਾ ਕਿ ਵੀ ਅਬਦੁੱਲਾ ਨੇ ਇਸ ਦੇ ਉੱਤੇ ਕਿਹਾ ਕਿ ਵੀ ਇਹ ਤੁਸੀਂ ਕਿਸ ਕਿਸਮ ਦਾ, ਇੱਕ ਪਾਸੇ ਤੁਸੀਂ ਦਿਲ ਕੀ ਦੂਰੀ ਦੀ ਗੱਲ ਕੀਤੀ ਸੀ, ਹੁਣ ਜਿਹੜਾ ਤੁਸੀਂ ਕੀ ਕਰ ਰਹੇ ਹੋ। ਔਰ ਇਸ ਦੇ ਉੱਤੇ ਮਹਿਬੂਬਾ ਮੁਫਤੀ ਨੇ ਜਿਹੜੀ ਐਕਸ ਚੀਫ ਮਿਨਿਸਟਰ ਹੈ, ਉਹਨੇ ਕਿਹਾ she condemned the pura section terming the youth as shocking। She said UAPA is used to book terrorists, but the government was using it to arrest the youth, journalists and students। Disconcerting and shocking that cheering for a winning team too has been criminalized in Kashmir। कि जिहड़ी टीम जित रही है तुसी आस्ट्रेलिया दे लई ताड़ियां नहीं, ये भी एक क्रिमिनल एक्ट है। Normalizing slapping of draconian laws like UAPA on journalists, activists and now students reveals the ruthless mindset of establishment towards youngsters in Jammu and Kashmir। ਇਹ ਉਹਨੇ ਜਿਹੜਾ ਹੈ ਉਸ ਦੇ ਉੱਤੇ ਕਮੈਂਟ ਕੀਤਾ, ਪਰ ਇਹ ਦੱਸ ਰਿਹਾ ਵੀ ਹਕੀਕਤ ਕਸ਼ਮੀਰ ਦੇ ਵਿੱਚ ਆਰਟੀਕਲ 370 ਖਤਮ ਕਰਨ ਤੋਂ 4 ਸਾਲ ਤੋਂ ਬਾਅਦ ਵੀ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਰ ਦਾ ਮੈਸੇਜ ਲੈਣ ਜਾ ਰਹੇ ਹਾਂ, ਔਰ ਅਮਰਜੀਤ ਸੈਣੀ ਜੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ, ਵਾਹਿਗੁਰੂ ਜੀ। ਔਰ ਗੁਰਨੇਕ ਨੇਚਰ ਜੀ ਵੀ ਲੌਂਗ ਲਿਵ। ਭਾਈ ਹਰਪ੍ਰੀਤ ਸਿੰਘ ਰਾਣਾ ਜੀ, ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਲਖਵਿੰਦਰ ਸਿੰਘ ਪੰਨੂ ਜੀ, ਪਿੰਡ ਲੋਹਕਾ
ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ, ਖਾਲਸਾ ਇਹ ਜ਼ਿੰਦਾਬਾਦ ਸਾਡੇ ਕਹਿੰਦੇ ਨੇ। ਰੈਗੂਲਰ ਵਿਊਅਰ ਨੇ, ਬਹੁਤ ਸ਼ੁਕਰੀਆ। ਬਿਲਕੁਲ। ਸਤਨਾਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਗੁਰਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਫਿਰ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਖਬਰਾਂ ਸਮਝਾਉਂਦੇ ਹੋ, ਮੇਰੇ ਵਰਗੇ ਸਧਾਰਨ ਜੀ ਇਨਸਾਨ ਨੂੰ ਵੀ ਸੱਥਾਂ ਵਿੱਚ ਬੋਲਣ ਵਾਲਾ ਲਾਤਾ ਤੁਹਾਡਾ। ਅਤੇ ਨੀਲਮ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ। ਹਾਂਜੀ। ਬਲਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ। ਇਖਤਾਰ ਕਾਂਗੂ ਜੀ ਵੀ ਐਵਰੀ ਮਰਡਰ ਇਜ਼ ਰਿਵੈਂਜੈਂਟ ਸੌਲ ਕਹਿੰਦੇ ਨੇ। ਐਂਡ ਜੀਤ ਸੂਰਤੀਆ ਪੰਜਾਬ ਖਾਲਸਾ। ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ, ਕਾਲਾ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜਸਵੀਰ ਬਰਾੜ ਜੀ ਕਹਿੰਦੇ ਨੇ ਅਮਰ ਸ਼ਹੀਦ ਹਰਪ੍ਰੀਤ ਸਿੰਘ ਰਾਣਾ ਨੂੰ ਕੋਟ ਕੋਟ ਪ੍ਰਣਾਮ, ਸ਼ਹੀਦਾਂ ਨੂੰ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ, ਤਜਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜੀ ਸੂਰਤੀਆ ਕਹਿੰਦੇ ਨੇ ਲੱਕੜ ਬੱਗੇ, ਜਦੋਂ ਤੁਸੀਂ ਕਹਿੰਦੇ ਪਏ ਸੀ ਉਹਨਾਂ ਦਾ ਰੰਗ ਜੀ ਚਿੱਟਾ ਹੋ ਗਿਆ, ਉਹਨਾਂ ਨੇ ਜਿੱਦਾਂ ਕਿਹਾ ਸੀ ਬੱਗਾ ਹੋ ਗਿਆ। ਬੱਗਾ ਹਾਂਜੀ। ਐਂਡ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਰੰਗ ਫੇਕ ਹੋ ਗਿਆ, ਉਹਨਾਂ ਨੇ ਇੱਥੇ ਕਿਹਾ। ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਦਪਾਲ ਸਿੰਘ ਜੀ ਗਰੇਵਾਲ ਫਤਿਹ ਬੁਲਾਉਂਦੇ ਨੇ। ਪਰਮਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ। ਹਾਂਜੀ। ਨਿਹੰਗ ਸਿੰਘ ਜੀ ਕਹਿੰਦੇ ਨੇ ਡੰਡੋਤ ਕਰਨ ਲੱਗ ਨੇ। ਡੰਡਵਤ ਤੋਂ ਹੀ ਆਇਆ ਨਾ। ਹਾਂਜੀ। ਗੁਰਨੇਕ ਸਿੰਘ ਜੀ ਵੀ, ਗੁਰਮੁਖ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਬਲਜੀਤ ਸਿੰਘ ਬਰਾਚ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸਾਨੂੰ ਸਾਰਿਆਂ ਨੂੰ ਹਾਂਜੀ ਸਾਰੇ ਫਤਿਹ ਦੇ ਮੈਸੇਜ ਤੁਹਾਡੇ ਤੋਂ ਮਾਈਕ ਲੈ ਲੈਣਾ। ਸ਼ੁਕਰੀਆ। ਹਾਂਜੀ। ਕਮਲ ਸਿੰਘ ਲਿਖਦੇ ਨੇ ਕਿਸਾਨ ਆਗੂ ਡਰਾਮਾ ਕਰਕੇ ਮੁੜ ਗਏ ਚੰਡੀਗੜ੍ਹ ਤੋਂ, ਪਰ ਆਮ ਕਿਸਾਨ ਤੇ ਲੋਕ ਵੱਡੀਆਂ ਉਮੀਦਾਂ ਲੈ ਕੇ ਆਏ ਸੀ ਕਿ ਦਿੱਲੀ ਮੋਰਚੇ ਵਾਂਗ ਕੁਝ ਪ੍ਰਾਪਤੀਆਂ ਰੂਪੀ ਜਿੱਤ ਲੈ ਕੇ ਜਾਵਾਂਗੇ। ਇਸ ਬਾਰੇ ਸਿੱਖ ਤੇ ਗੈਰ ਸਿੱਖ ਵਿਦਵਾਨ ਮੀਡੀਆ ਆਦਿ ਚਰਚਾ ਤਾਂ ਕਰ ਰਹੇ ਹਨ, ਪਰ ਉਸ ਮੋਰਚੇ ਦੀ ਸਫਲਤਾ ਦੇ ਦੋ ਮੁੱਖ ਕਾਰਨਾਂ ਦਾ ਨਾਂ ਲੈ ਕੇ ਬੇਈਮਾਨੀ ਕਰ ਰਹੇ ਹਨ। ਉਹ ਸੀ ਇੱਕ ਗੁਰੂ ਸਾਹਿਬ ਜੀ ਅਕਾਲ ਪੁਰਖ ਦੀ ਵਰਤੀ ਕਲਾ, ਤੇ ਦੂਜਾ ਉਸ ਵਿਰਤਾਂਤ ਨੂੰ ਲਗਾਤਾਰ ਸਿਰਜਣ ਤੇ ਪ੍ਰਗਟਾਉਣ ਵਾਲਾ ਦੀਪ ਸਿੱਧੂ। ਜੇ ਕੋਈ ਇਮਾਨਦਾਰੀ ਨਾਲ ਉਸ ਮੋਰਚੇ ਦੇ ਇਤਿਹਾਸ ਨੂੰ ਦੇਖੇਗਾ ਤਾਂ ਜਿਸ ਤਰ੍ਹਾਂ ਇੱਕ ਬਹੁਤ ਵੱਡੇ ਰੂਪ ਵਿੱਚ ਸੰਤ ਜੀ ਦਾ ਰੋਲ ਸੀ ਧਰਮਯੁੱਧ ਮੋਰਚੇ ਵਿੱਚ, ਕਿ ਅਕਾਲੀ ਆਗੂਆਂ ਨੂੰ ਨਾ ਪੈਰ ਪਿੱਛੇ ਪੁੱਟਣ ਦੇਣਾ, ਨਾ ਅਨੰਦਪੁਰ ਸਾਹਿਬ ਮਤੇ ਤੋਂ ਥੱਲੇ ਕੋਈ ਸਮਝੌਤਾ ਕਰਨ ਦੇਣਾ, ਇਸ ਤਰ੍ਹਾਂ ਹੀ ਉਹਨਾਂ ਦੇ ਮੁਕਾਬਲੇ ਇੱਕ ਛੋਟੇ ਰੂਪ ਵਿੱਚ ਰੋਲ ਸੀ ਦੀਪ ਸਿੱਧੂ ਦਾ। ਪਰ ਆਮ ਕਿਸਾਨ ਤੇ ਲੋਕ ਭੁੱਲ ਗਏ ਜਾਂ ਪਹਿਲਾਂ ਹੀ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਕਿ ਉਹ ਮਾਂ ਮਰ ਗਈ ਹੈ ਜੋ ਦਹੀਂ ਨਾਲ ਰੋਟੀ ਦਿੰਦੀ ਸੀ। ਕਮਲ ਸਿੰਘ ਜੀ ਤੁਸੀਂ ਬਹੁਤ ਠੀਕ ਮੁੱਦੇ ਦੇ ਉੱਤੇ ਜਿਹੜੀ ਇਹ ਗੱਲ ਕੀਤੀ ਹੈ। ਮੈਂ ਅੱਜ ਕੁਦਰਤੀ 12-13 ਮਿੰਟ ਦਾ ਸੈਗਮੈਂਟ ਸੀ ਰਵੀਸ਼ ਕੁਮਾਰ ਦਾ ਕਿ ਕਿਸਾਨ ਫਿਰ ਵਾਪਸ ਆ ਗਏ, ਤੇ ਮੈਨੂੰ ਲੱਗਾ ਕਿ ਵੀ ਇਹ ਕਰੇਗਾ। ਉਹਨੇ ਵੀ ਬਿਲਕੁਲ ਉਹੀ ਉਹ ਜਿਹੜਾ ਉੱਲੂ ਰਾਹਾ ਉਗਰਾਹਾਂ ਜਿਹਨੂੰ ਕਹਿੰਦੇ ਨੇ, ਉਸ ਦੀ ਬਿਆਨਾਂ ਨੂੰ ਜਾਂ ਉਹਦਾ ਨੈਰੇਟਿਵ, ਤੇ ਜਾਂ ਰਜਿੰਦਰ ਸਿੰਘ ਨਾਂ ਦਾ ਉਹ ਠੱਗ ਜਿਹਾ ਕੈਟ, ਉਹਨੂੰ ਦਿਖਾ ਕੇ ਉਹੀ ਸਾਰਾ ਜਿਹੜੀ ਕਿਸਾਨ ਮੋਰਚੇ ਦੀ ਸਕਸੈਸ ਸੀ ਇਹਨਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਇਹਨਾਂ ਨੂੰ ਹੀ ਕ੍ਰੈਡਿਟ, ਉਹ ਬਿਲਕੁਲ ਲੈਫਟਿਸਟ ਲੌਬੀ ਜਿਵੇਂ ਇੱਕ ਥਾਂ ਤੇ ਹੁੰਦੀ ਹੈ। ਔਰ ਤੁਸੀਂ ਬਿਲਕੁਲ ਠੀਕ ਕਿਹਾ ਵੀ ਇਹ ਕਿਸਾਨ ਮੋਰਚਾ ਫਤਿਹ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਔਰ ਦੀਪ ਸਿੱਧੂ ਦਾ ਇੱਕ ਪ੍ਰੈਸ਼ਰ ਗਰੁੱਪ ਵਾਂਗ। ਔਰ ਜਿਵੇਂ ਇਹ ਤਾਂ ਉਦੋਂ ਵੀ ਇਹਨਾਂ ਨੇ ਪੰਜਾਬ ਹਰਿਆਣੇ ਬਾਰਡਰ ਤੇ ਸ਼ੰਭੂ ਬਹਿ ਜਾਣਾ ਸੀ, ਸ਼ੰਭੂ ਤੋਂ ਸਿੰਘੂ ਤੱਕ ਲਿਜਾਣ 'ਚ ਕੀ ਰੋਲ ਅਦਾ ਕੀਤਾ ਕਿਸੇ ਨੂੰ ਭੁੱਲਿਆ ਨਹੀਂ ਹੈ। ਔਰ ਮੈਂ ਸਮਝਦਾ ਵੀ ਹਿਸਟਰੀ ਹੈ। ਕਿੰਨੀ ਕੁ ਦੇਰ ਬੱਦਲ ਜਿਹੜੇ ਨੇ ਉਹ ਸੂਰਜ ਦੇ ਅੱਗੇ ਆ ਕੇ ਸੂਰਜ ਦੀ ਰੋਸ਼ਨੀ ਨੂੰ ਲੁਕੋ ਸਕਦੇ ਨੇ। ਦਵਿੰਦਰ ਸੰਧੂ ਕਹਿੰਦੇ ਨੇ ਸੁਣਿਆ ਕਿ ਅਫਗਾਨਾਂ ਨੇ ਵੀ ਭਾਰਤ ਮਾਤਾ ਵਿੱਚੋਂ ਐਮਬੈਸੀ ਚੁੱਕ ਲਈ ਹੈ। ਹਾਂਜੀ, ਉਹਨਾਂ ਨੇ ਦਿੱਲੀ 'ਚ ਜਿਹੜੀ ਆਪਣੀ ਐਮਬੈਸੀ ਹੈ ਉਹ ਬੰਦ ਕਰ ਦਿੱਤੀ ਹੈ। ਬੌਬ ਸਿੰਘ ਉਹਨਾਂ ਨੇ TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਉਹਨਾਂ ਨੇ ਅਮਰੀਕਾ ਲਈ ਟਰੰਪ ਤੇ ਪਾਕਿਸਤਾਨ ਲਈ ਇਮਰਾਨ ਖਾਨ ਉਹਨਾਂ ਨੇ ਕਿਹਾ ਬਹੁਤ ਜ਼ਰੂਰੀ ਨੇ। ਅੱਧੇ ਹਿੱਸੇ ਨਾਲ ਅਸੀਂ ਸਹਿਮਤ ਹਾਂ। ਔਰ ਫਿਰ ਬੌਬ ਸਿੰਘ ਹੀ ਕਹਿੰਦੇ ਨੇ ਹਿੰਦੀ ਹਿੰਦੁਸਤਾਨ ਦੁਨੀਆ ਭਰ ਕੇ ਰੋਗੋਂ ਕੀ ਦੁਕਾਨ। ਬਿਲਕੁਲ ਠੀਕ ਹੈ, ਸਭ ਬਿਮਾਰੀਆਂ ਦੀ ਜੜ। ਫਿਰ ਉਹਨਾਂ ਨੇ ਬੌਬ ਸਿੰਘ ਉਹਨਾਂ ਨੇ ਕਿਹਾ ਸੀ ਆਸਟ੍ਰੇਲੀਆ ਦੀ ਜਿੱਤ ਦੀਆਂ ਰੱਜ ਕੇ ਖੁਸ਼ੀਆਂ ਮਨਾਈਆਂ। ਜਿਹਨੀ ਆਸਟ੍ਰੇਲੀਆ 'ਚ ਵੀ ਸਿੱਖਾਂ ਨੇ ਪੂਰਾ ਇਹ ਮੈਸੇਜ ਦਿੱਤਾ ਕਿ ਭਾਈ ਅਸੀਂ ਜਿਹੜਾ ਤੁਹਾਡੇ ਨਾਲ ਖੜੇ ਆ। ਰਣਜੋਤ ਸਿੰਘ, ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ। ਮੇਘਰਾਜ ਸਿੰਘ ਲਿਖਦੇ ਨੇ
मुंह में राम बगल में छुरी, बात करते हैं सब अधूरी, श्राद्ध के नाम पर लोगों के घर से खाते हलवा पूरी, मन में इनके चलता है कि सलाम करे इनको दुनिया सारी, अगर ताकतवर मिल जाए इनको तो उसकी करते हैं जी हजूरी। वाह जी वाह, क्या बात है। बस इन्हीं की लिखिया करो, इन्ने बस this is good। इन्हें के नाल तुसी हाँ जी। मैसेज दे देता है। करेगा राज खालसा जगदीप सिंह संधू, उन्होंने फतेह बुलाई है। और राजबिंदर सिंह कहते ने फतेह बुलाई उन्होंने। डॉक्टर साहब, मोस्ट इंडियंस डोंट इवन रियलाइज व्हाट फ्रीडम इज, दे से पन्नू साहब एज टेररिस्ट but they worship their terrorist leaders. Time magazine's interview of Pannu Saab has brought true colors of even those people who Sikhs thought were decent human beings. ਇਹ ਬਿਲਕੁਲ ਉਹ ਬਹੁਤ ਜ਼ਬਰਦਸਤ ਇੰਟਰਵਿਊ ਹੈ। ਅਸੀਂ ਰਿਕਮੈਂਡ ਕਰਾਂਗੇ ਵੀ ਜਿਹੜੇ ਸਾਡੇ ਵੀਰ ਅੰਗਰੇਜ਼ੀ ਪੜ੍ਹ ਸਕਦੇ ਨੇ ਉਹ ਜ਼ਰੂਰ ਦੇਖਣ। ਔਰ ਹਿੰਦੂ ਤੋਂ ਵੀ ਹੁੰਦਾ, ਹਿੰਦੂ ਤੋਂ ਵੀ ਆਪ ਹੀ ਉਹਨਾਂ ਨੇ ਇੱਕ ਕਰਤਾ। ਹੁਣ ਜੇ ਅਸੀਂ ਹਿੰਦੂ ਵੀ ਕਹਿ ਦਈਏ ਤਾਂ ਕੋਈ ਗੱਲ ਨਹੀਂ ਹੈ। ਬਿਲਕੁਲ। ਫਿਰ ਉਹਨਾਂ ਨੇ ਜਿਹੜਾ ਦੀਪ ਸਿੰਘ ਕਹਿੰਦੇ ਨੇ ਕਿ ਬਾਈਡਨ ਉਹਨਾਂ ਨੇ 2-2 ਕਰਕੇ ਬਾਈਡਨ ਵੋਟਾਂ ਤੋਂ ਪਹਿਲਾਂ ਹੀ ਕੁਰਸੀ ਖਾਲੀ ਕਰੇਗਾ। ਫਿਰ ਦਵਿੰਦਰ ਸੰਧੂ ਕਹਿੰਦੇ ਨੇ ਲੱਗਦਾ ਹੁਣ ਭਾਰਤ ਨੇ ਬਲੀ ਦਾ ਬੱਕਰਾ ਤਿਆਰ ਕਰ ਲਿਆ ਹੁਣ। ਔਰ ਸਿੰਘ ਹਰਮਿੰਦਰ ਐਂਡ ਕੋਹਾਰਕਾ ਸਿੰਘ ਉਹਨਾਂ ਨੇ ਫਤਿਹ ਵੀ ਬੁਲਾਈ ਹੈ। ਔਰ ਉਹਨਾਂ ਨੇ ਕਿਹਾ ਵਾਹਿਗੁਰੂ ਭਲਾ ਕਰਨ ਸਿੱਖਾਂ ਦਾ, ਮੋਦੀ ਸਰਕਾਰ ਫਿਰ ਆਵੇ। ਆਪ ਜੀ ਦਾ ਕੀ ਖਿਆਲ? ਉਹਨਾਂ ਦਾ ਹੈ ਵੀ ਉਹ ਇਹ ਜਲਦੀ ਬਣਾਏਗਾ ਜੋ ਇਹਦੀਆਂ ਨੀਤੀਆਂ ਨੇ। ਔਰ ਖਾਲਸਾ ਜੀਪੀ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਜੀ ਭਾਰਤ ਮਾਤਾ ਦੇ ਕੁਪੁੱਤਾਂ ਦੇ ਅੱਜ ਤੁਸੀਂ ਭਿਉਂ ਕੇ ਛਿੱਤਰ ਮਾਰੇ ਨੇ। ਬਹੁਤ ਸ਼ੁਕਰੀਆ। ਔਰ ਜਸਬੀਰ ਸਿੰਘ, ਦੀਪ ਸਿੰਘ ਸਾਰੇ ਫਤਿਹ ਅਰਜ਼ ਕਰਦੇ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਸੀਂ ਆਪਣੇ ਵਿਊਅਰਸ ਦਾ ਬੜਾ ਸ਼ੁਕਰੀਆ ਕਰਦੇ ਹਾਂ ਜਿਹੜੇ ਆਪਣੇ ਟਾਈਮ ਕੱਢ ਕੇ ਸਾਨੂੰ ਮੈਸੇਜ ਭੇਜਦੇ ਨੇ ਔਰ ਲਿਖਦੇ ਵੀ ਨੇ। ਸੋ ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefor.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਥ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV Refor। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।